जी का खालसा वाहिगुरू जी की फतेह। मैं नीलम कौर TV 84 ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਇਸ ਇਵੈਂਟ ਵਿੱਚ ਜਿਹੜਾ ਕਿ ਵੈਲੀ ਸਟ੍ਰੀਮ ਵਿੱਚ ਦਾਵਤ ਖਾਸ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਇਵੈਂਟ ਮਿਸਟਰ ਮਲਿਕ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪ੍ਰਮੁੱਖ ਬੁਲਾਰੇ ਹੋਣਗੇ ਡਾਕਟਰ ਅਮਰਜੀਤ ਸਿੰਘ ਜੀ ਜਿਹੜੇ ਕਿ ਖਾਲਿਸਤਾਨ ਅਫੇਅਰ ਸੈਂਟਰ ਸੰਚਾਲਕ ਦੇ ਮੁਖੀ ਹਨ ਅਤੇ ਜੋ ਇਸ ਜਿਹੜਾ ਇਵੈਂਟ ਕਰਵਾਇਆ ਜਾ ਰਿਹਾ ਹੈ ਉਹ ਇੰਡੋ ਪਾਕ ਵਿੱਚ ਜਿਹੜੇ ਸਬੰਧ ਵਿਗੜੇ ਹੋਏ ਹਨ ਉਸ ਉੱਪਰ ਡਾਕਟਰ ਅਮਰਜੀਤ ਸਿੰਘ ਜੀ ਆਪਣੀ ਥੋਟ ਦੇਣਗੇ ਤੇ ਇਸ ਨਾਲ ਸੰਬੰਧਿਤ ਇਸੇ ਥੋਟ ਨੂੰ ਲੈ ਕੇ ਜਿਹੜੇ ਕਿ ਸਾਡੇ ਇੰਡੀਆ ਪਾਕਿਸਤਾਨ ਦੇ ਜਿਹੜੇ ਹਾਲਾਤ ਬਣੇ ਨੇ ਜੰਗੀ ਹਾਲਾਤ ਬਣੇ ਨੇ ਜਿਸ ਵਿੱਚ ਸਾਡੇ ਇੰਡੀਆ ਦੇ ਪੰਜਾਬ ਦਾ ਤੇ ਪਾਕਿਸਤਾਨ ਦੇ ਪੰਜਾਬ ਦਾ ਨੁਕਸਾਨ ਹੋਵੇਗਾ। ਇਸ ਨੂੰ ਨਜਿੱਠਣ ਲਈ ਇਸ ਜੰਗ ਨੂੰ ਰੋਕਣ ਲਈ ਅਤੇ ਕਸ਼ਮੀਰ ਵਿੱਚ ਜੋ ਹਾਲਾਤ ਬਣੇ ਹੋਏ ਨੇ ਉਸ ਨੂੰ ਕਿਸ ਤਰ੍ਹਾਂ ਇਹਨਾਂ ਹਾਲਾਤਾਂ ਨੂੰ ਠੀਕ ਕੀਤਾ ਜਾਵੇ ਉਸ ਉੱਪਰ ਵਿਚਾਰ ਚਰਚਾ ਕਰਨ ਵਾਸਤੇ ਪਹੁੰਚੇ ਨੇ ਮੁੱਖ ਤੌਰ ਤੇ ਡਾਕਟਰ ਅਮਰਜੀਤ ਸਿੰਘ ਜੀ ਅਤੇ ਇਸ ਦੇ ਨਾਲ ਹੀ ਮੁਸਲਿਮ ਕਮਿਊਨਿਟੀ ਦੇ ਮੁੱਖ ਜਿਹੜੇ ਹੈਗੇ ਨੇ ਮਹਿਮਾਨ ਜਿਹੜੇ ਮੁੱਖ ਥਿੰਕ ਟੈਂਕ ਹੈਗੇ ਨੇ ਉਹ ਵੀ ਪਹੁੰਚੇ ਹੋਏ ਨੇ। ਆਓ ਅੰਦਰ ਚੱਲਦੇ ਹਾਂ ਤੇ ਉਹਨਾਂ ਦੇ ਆਪਾਂ ਵਿਚਾਰ ਲਾਉਂਦੇ ਹਾਂ। ਜਿਹੜੇ ਮੁੱਖ ਮਹਿਮਾਨ ਮੇਰੇ ਨਾਲ ਖੜੇ ਨੇ ਉਹਨਾਂ ਦਾ ਨਾਮ ਹੈਗਾ ਸਰਦਾਰ ਸ਼ਰਵਾਰ ਖਾਨ ਆਜ਼ਾਦ ਕਸ਼ਮੀਰ ਤੋਂ ਹਨ। ਉਹਨਾਂ ਨੂੰ ਪੁੱਛਦੇ ਹਾਂ ਕਸ਼ਮੀਰ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਉਹਨਾਂ ਬਾਰੇ ਉਹ ਕੀ ਸੋਚਦੇ ਹਨ। ਜੀ ਕਸ਼ਮੀਰ ਵਿੱਚ ਗੁਜ਼ਸ਼ਤਾ 3 ਮਹੀਨੇ ਤੋਂ ਜਿਹੜੀ ਕਾਰਵਾਈ ਸ਼ੁਰੂ ਹੈ ਬਰਾਨ ਵਾਣੀ ਦੇ ਕਤਲ ਤੋਂ ਬਾਅਦ ਉਹ ਸਾਰੀ ਦੁਨੀਆ ਦੇ ਸਾਹਮਣੇ ਹੈ। ਉੱਥੇ ਮੁਕੰਮਲ ਕਰਫਿਊ ਹੈ। ਉੱਥਾਂ 600 ਲੋਕਾਂ ਨੂੰ ਬਿਨਾਈ ਤੋਂ ਮਰਹੂਮ ਕਰ ਦਿੱਤਾ ਗਿਆ। ਉੱਥੇ 10,000 ਤੋਂ ਉੱਪਰ ਜਨਾਲੀ ਲੋਕ ਜ਼ਖਮੀ ਹੈ ਔਰ ਹਜ਼ਾਰਾਂ ਲੋਕਾਂ ਨੂੰ ਜੇਲ੍ਹਾਂ ਵਿੱਚ ਪਾ ਦਿੱਤਾ ਗਿਆ। ਲੇਕਿਨ ਇਸ ਦੇ ਬਾਵਜੂਦ ਜਿਹੜੀ ਤਹਿਰੀਕ ਹੈ ਉਹ ਪੂਰੇ ਜ਼ੋਰ ਸ਼ੋਰ ਨਾਲ ਜਾਰੀ ਹੈ। ਭਾਰਤੀ ਸਰਕਾਰ ਮੋਦੀ ਦੀ ਇਹ ਸਮਝਦੀ ਹੈ ਕਿ ਅਸੀਂ ਕਸ਼ਮੀਰ ਦੇ ਵਿੱਚ ਇਸ ਤਰ੍ਹਾਂ ਕਰਕੇ ਜ਼ੁਲਮ ਜ਼ਿਆਦਤੀ ਕਰਕੇ ਤੇ ਕਸ਼ਮੀਰੀਆਂ ਨੂੰ ਦਬਾ ਦੇਵਾਂਗੇ। ਮੈਂ ਨਹੀਂ ਸਮਝਦਾ ਕਿ ਇਹ ਗੱਲ ਮੁਮਕਿਨ ਹੈ। ਮੇਰੇ ਖਿਆਲ ਦੇ ਮੁਤਾਬਕ ਨਹਿਰੂ ਜੀ ਯੂਨਾਈਟਿਡ ਨੇਸ਼ਨ ਵਿੱਚ ਆਏ ਸਨ ਔਰ ਉਹਨਾਂ ਕਸ਼ਮੀਰ ਦੇ ਉੱਪਰ ਵਾਅਦਾ ਕੀਤਾ ਸੀ ਪੂਰੀ ਦੁਨੀਆ ਨਾਲ ਕਿ ਕਸ਼ਮੀਰੀ ਆਵਾਮ ਨੂੰ ਰਾਇਸ਼ੁਮਾਰੀ ਦਾ ਹੱਕ ਦਿੱਤਾ ਜਾ ਸੀ ਔਰ ਉਹ ਆਪਣੇ ਮੁਸਤਕਬਲ ਦਾ ਖੁਦ ਤਾਇਨ ਕਰਨਗੇ ਕਿ ਆਇਆ ਉਹ ਇੰਡੀਆ ਨਾਲ ਰਹਿਣਾ ਚਾਹਨੇ ਜਾਂ ਉਹ ਪਾਕਿਸਤਾਨ ਨਾਲ ਸ਼ਾਮਲ ਹੋਣੇ ਚਾਹਨੇ। ਲੇਕਿਨ ਉਹ ਵਾਅਦਾ ਇਸ ਵਕਤ ਤੱਕ ਪੂਰਾ ਨਹੀਂ ਕੀਤਾ ਗਿਆ ਜਿਸ ਦੀ ਵਜ੍ਹਾ ਤੋਂ ਇਸ ਵਕਤ ਅਨਰੈਸਟ ਹੈ ਔਰ ਉੱਥੇ ਜਿਹੜਾ ਹੈ ਇੱਕ ਤਹਿਰੀਕ ਜਿਹੜੀ ਹੈ 89 ਤੋਂ ਚੱਲ ਰਹੀ ਹੈ और इस तारीख ਨੂੰ उस वक्त तक जारी रहेगी जब तक ये वादा पूरा नहीं होना और रायशुमारी ਜਿਹੜੀ है वो नहीं कराई जानी। ये पाकिस्तान थिंक टैंक है वे ਜਿਹੜਾ मुख्तलिफ इशू ਦੇ ਉੱਪਰ इस तरह ਦੇ ਸੈਮੀਨਾਰ कराते हैं और ये राय ਜਿਹੜੀ है एक्सपर्ट राय इकट्ठी करते हैं। ਅੱਜ ਜਿਹੜਾ ਕਸ਼ਮੀਰ ਦੇ ਖਾਲਿਸਤਾਨ ਦੇ ਹਵਾਲੇ ਨਾਲ ਮਿਲ ਕੇ ਇਵੈਂਟ ਕੀਤਾ ਜਾ ਰਿਹਾ ਕਿ ਲੋਕਾਂ ਦੀ ਰਾਏ ਜਾਣ ਸਕਣ ਕਿ ਲੋਕ ਕੀ ਕਹਿੰਦੇ और की होना चाहिए किस तरह होना चाहिए और उसका जड़ा ये मसले है इन्हां दा हल की है तो उसके ऊपर गलबात हो रही है। मेरे नज़दीक जड़ा है कश्मीर भी उस तरह अहमियत का अमल है जिस तरह खालिस्तान है। खालिस्तान के लोगों ऊपर भी जुल्म और ज्यादती की गई जड़ा उन्हां दे मुतबर्रक मकाम सी उस 84 विच उसनूं तबाह किया गया उस उपर ज्यादती की गई और इंडिया ये कहता है कि असीं सेकुलर स्टेट आ ਜਿਹੜਾ ਕਿ ਇੰਡੀਆ ਸੈਕੂਲਰ ਸਟੇਟ ਦਾ ਕਿਰਦਾਰ ਅਦਾ ਨਹੀਂ ਕਰ ਰਿਹਾ। ਉਹ ਸਿੱਖਾਂ ਨਾਲ ਜ਼ਿਆਦਤੀ ਕਰ ਰਿਹਾ ਉਹ ਕਸ਼ਮੀਰੀਆਂ ਨਾਲ ਜ਼ਿਆਦਤੀ ਕਰ ਰਿਹਾ। ਲਿਹਾਜ਼ਾ ਜਦ ਤੱਕ ਇਹ ਜ਼ਿਆਦਤੀ ਹੈ ਉਸ ਜ਼ਿਆਦਤੀ ਦਾ ਮੁਕਾਬਲਾ ਜਿਹੜਾ ਸਿੱਖ ਔਰ ਕਸ਼ਮੀਰੀ ਕਮਿਊਨਿਟੀ ਮਿਲ ਕੇ ਕਰਨਗੇ ਔਰ ਅਸੀਂ ਡੈਮੋਕ੍ਰੈਟਿਕ ਵੇ ਨਾਲ ਆਪਣਾ ਹੱਕ ਚਾਹੁੰਦੇ ਹਾਂ। ਜਿਹੜੇ ਮੇਰੇ ਨਾਲ ਸ਼ਖਸ ਖੜੇ ਨੇ ਜਾਨੀ ਕਿ ਇਸ ਇਵੈਂਟ ਨੂੰ ਸਾਰੇ ਇਵੈਂਟ ਨੂੰ ਆਰਗੇਨਾਈਜ਼ ਕਰਨ ਵਾਲੇ ਉਹਨਾਂ ਦਾ ਨਾਮ ਹੈਗਾ ਮਲਿਕ ਸਲੀਮ ਤੇ ਆਓ ਉਹਨਾਂ ਨਾਲ ਗੱਲਬਾਤ ਕਰਨੇ ਆ ਕਿ ਇਸ ਇਵੈਂਟ ਨੂੰ ਬਣਾਉਣ ਲਈ ਜਾਂ ਇਸ ਇਵੈਂਟ ਨੂੰ ਕਰਨ ਲਈ ਤੁਹਾਡਾ ਕੀ ਮਕਸਦ ਸੀ ਕੀ ਲੋੜ ਪਈ। ਅਸਲ ਵਿੱਚ ਅਸੀਂ ਇੱਥੇ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਨਾਂ ਤੇ ਇੱਕ ਥਿੰਕ ਟੈਂਕ ਚਲਾਉਂਦੇ ਆ। ਇਹ ਥਿੰਕ ਟੈਂਕ ਜਿਹੜੇ ਆ ਹਰ ਕੌਮਾਂ ਦੇ ਅੰਦਰ ਖਾਸ ਤੌਰ ਤੇ ਅਮਰੀਕਾ ਕੈਨੇਡਾ ਦੇ ਅੰਦਰ ਜਦੋਂ ਤੁਸੀਂ ਇੱਥੇ ਬਸ ਗਏ ਹੋ ਤੇ ਇੱਥੇ ਤੁਹਾਨੂੰ ਚਾਹੀਦਾ ਕਿ ਇਦਾਂ ਦੇ ਥਿੰਕ ਟੈਂਕ ਬਣਾ ਕੇ ਆਪਣੀ ਆਵਾਜ਼ ਨੂੰ ਤੁਸੀਂ ਅੱਗੇ ਵਾਸ਼ਿੰਗਟਨ DC ਤੱਕ ਲੈ ਕੇ ਜਾਓ ਕਿਉਂਕਿ ਅੱਜ ਕੱਲ੍ਹ ਅਮਰੀਕਾ ਪੂਰੀ ਦੁਨੀਆ ਦੇ ਅੰਦਰ ਯੂਨੀਪੋਲਰ ਵਰਲਡ ਦੇ ਅੰਦਰ ਹਕੂਮਤ ਕਰ ਰਿਹਾ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਖਾਸ ਤੌਰ ਤੇ ਪਾਕਿਸਤਾਨ ਇੰਡੀਆ ਦੇ ਜਾਂ ਅਮਰੀਕਾ ਦੇ ਅੰਦਰ ਇੱਥੇ ਜਿਹੜੇ ਇਸ਼ੂਜ਼ ਆ ਤੇ ਅਸੀਂ ਉਹਨੂੰ ਡਿਸਕਸ਼ਨ ਡਾਇਲੌਗਸ ਤੇ ਇੱਕ ਪ੍ਰੈਸ਼ਰ ਬਣਾ ਕੇ ਅੱਗੇ ਯਾਨੀ ਆਪਣੀ ਜਿਹੜੀ ਜੋ ਵੀ ਜਿੰਨੇ ਵੀ ਮਿੰਟਸ
ਰਿਪੋਰਟਸ ਹੁੰਦੇ ਆ, ਉਹ ਰਿਪੋਰਟ ਜਿਹੜੀ ਆ ਅਸੀਂ ਹਿਊਮਨ ਰਾਈਟ ਆਰਗੇਨਾਈਜੇਸ਼ਨਾਂ ਨੂੰ ਘੱਲਦੇ ਆ। ਅਸੀਂ ਇਹ ਰਿਪੋਰਟ ਵਾਸ਼ਿੰਗਟਨ ਦੇ ਅੰਦਰ ਜਿਹੜੇ ਥਿੰਕ ਟੈਂਕ ਬੈਠੇ ਆ ਸਰਕਾਰੀ ਵਜ਼ੀਫੇ ਤੇ ਉੱਥੇ ਘੱਲਦੇ ਆ। ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਖਾਸ ਤੌਰ ਤੇ ਸਾਊਥ ਏਸ਼ੀਆ ਦੀ ਗੱਲ ਆਏ, ਪੰਜਾਬ ਦੀ ਗੱਲ ਆਏ, ਪਾਕਿਸਤਾਨ ਦੀ ਗੱਲ ਆਏ, ਜਾਂ ਘੱਟ ਗਿਣਤੀ ਵਾਲੇ ਜਿਹੜੇ ਲੋਕ ਆ ਜਿਨ੍ਹਾਂ ਦੇ ਅੰਦਰ ਪਾਕਿਸਤਾਨ ਤੇ ਇੰਡੀਆ ਉਹਨਾਂ ਦੇ ਨਾਲ ਜੋ ਕੁਝ ਯਾਨੀ ਗਲਤ ਕੰਮ ਹੁੰਦੇ ਆ ਉਹਨਾਂ ਨੂੰ ਸਾਹਮਣੇ ਲਿਆਈਏ। ਪੰਜਾਬੀ ਦੇ ਆਡੀਅנס ਵਾਸਤੇ ਮੈਂ ਨया ਨਾਂ ਤੇ ਨਹੀਂ ਆ, ਮੈਂ ਜਸ ਤੇ ਕਈ ਸਾਲ ਸਾਂਝੇ ਮਸਲੇ ਤੇ ਅੱਜ ਦਾ ਮੁੱਦਾ ਕੀਤਾ। ਇਹਦੇ ਇਲਾਵਾ ਇਹ ਹੈ ਕਿ ਸਾਡੀ ਅੱਜ ਇਹ ਕੋਸ਼ਿਸ਼ ਸੀ ਕਿ ਡਾਕਟਰ ਅਮਰਜੀਤ ਸਿੰਘ ਨੂੰ ਇੱਥੇ ਬੁਲਾ ਕੇ ਉਹਨਾਂ ਦੀ ਗੱਲ ਸੁਣੀਏ, ਕਿਉਂਕਿ ਜਦੋਂ ਤੱਕ ਤੁਸੀਂ ਲੋਕਾਂ ਦੀ ਗੱਲਾਂ ਨਹੀਂ ਸੁਣੋਗੇ ਕੁਝ ਨਹੀਂ ਹੋਏਗਾ। ਤੇ ਖਾਸ ਤੌਰ ਤੇ ਜਦੋਂ ਅਮਰੀਕਾ ਕੈਨੇਡਾ ਦੇ ਅੰਦਰ ਅਸੀਂ ਬਸ ਗਏ ਆ ਤੇ ਸਾਨੂੰ ਚਾਹੀਦਾ ਕਿ ਇੱਥੇ ਸਾਂਝੇਦਾਰੀ ਨਾਲ ਸਾਡੇ ਜਿਹੜੇ ਸਾਂਝੇ ਮਸਲੇ ਆ ਜਾਂ ਮੁੱਦੇ ਆ ਉਹਨਾਂ ਨੂੰ ਅਸੀਂ ਇੱਥੇ ਯਾਨੀ ਨਾ ਕੋਸ਼ਿਸ਼ ਕਰੀਏ ਕਿ ਸਾਂਝੇਦਾਰੀ ਨਾਲ ਉਹਨਾਂ ਨੂੰ ਮੁਕੰਮਲ ਕਰੀਏ, ਇੱਕ ਦੂਸਰੇ ਦਾ ਸਾਥ ਦਈਏ। ਜਿੱਥੇ ਨਾ ਇਨਸਾਫੀ ਹੋ ਰਹੀ ਹੈ ਦੁਨੀਆ ਦੇ ਅੰਦਰ ਅਸੀਂ ਉਹਦੇ ਖਿਲਾਫ ਥਿੰਕ ਟੈਂਕ ਦਾ ਕੰਮ ਹੁੰਦਾ ਹੈ ਕਿ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨਾ। ਜੀ ਬਿਲਕੁਲ ਜੀ। ਇਹ ਜਿਹੜਾ ਤੁਸੀਂ ਇਵੈਂਟ ਕਰਵਾਇਆ ਇਸ ਦੇ ਨਾਲ ਮਿਲਦੇ ਜੁਲਦੇ ਇਵੈਂਟ ਤੁਸੀਂ ਕਿੰਨੇ ਕਰਵਾ ਚੁੱਕੇ ਹੋ? ਮੈਂ ਇਹ ਸਾਡਾ 15ਵਾਂ ਇਵੈਂਟ ਹੈ, ਕਿਉਂਕਿ ਅਸੀਂ ਇਸ ਤੇ ਅਮਰੀਕੀ ਇਲੈਕਸ਼ਨ ਤੇ 2 ਪ੍ਰੋਗਰਾਮ ਕੀਤੇ ਹੈ, ਅਮਰੀਕੀ ਕੌਂਸਲਮੈਨ ਕਾਂਗਰਸਮੈਨ ਨੂੰ ਬੁਲਾਇਆ, ਕਸ਼ਮੀਰ ਤੇ ਉਸ ਤੇ ਪ੍ਰੋਗਰਾਮ ਕੀਤੇ, ਇੰਡੀਅਨ ਪੰਜਾਬ ਤੇ ਪ੍ਰੋਗਰਾਮ ਕੀਤੇ, ਅਸੀਂ ਕਰਾਚੀ ਦੇ ਅੰਦਰ ਮਸਲਾ ਹੋਇਆ ਸੀ ਉੱਥੇ ਕੀਤੇ, ਮਿਡਲ ਈਸਟ ਦੇ ਅੰਦਰ ਜਿਹੜੀ ਦਹਿਸ਼ਤਗਰਦੀ ਆ ਜਾਂ ਇਹ ਆਈਸਿਸ ਹੈ ਜਾਂ ਇਹ ਤੰਜ਼ੀਮਾਂ ਜਿਹੜਾ ਧਰਮ ਦਾ ਨਾਂ ਲੈ ਕੇ ਲੋਕਾਂ ਨੂੰ ਲੜਾਉਂਦੀਆਂ, ਇਹਨਾਂ ਦੇ ਖਿਲਾਫ ਅਸੀਂ ਮਤਲਬ ਕਿ ਇੱਕ ਆਵਾਜ਼ ਬੁਲੰਦ ਕਰਦੇ। ਥਿੰਕ ਟੈਂਕ ਦਾ ਕੰਮ ਹੁੰਦਾ ਹੈ ਬੇਸਿਕਲੀ ਇੱਕ तमाम ਜਿਹੜੇ ਮੁxtਲਿਫ ਸੋਸਾਇਟੀ ਦੇ ਜਿਹੜੇ ਪੜ੍ਹੇ ਲਿਖੇ ਲੋਕ ਆ, ਇੰਟੈਲੈਕਚੁਅਲਸ ਆ, ਉਹਨਾਂ ਨੂੰ ਇੱਕ ਜਗ੍ਹਾ ਜਮ੍ਹਾਂ ਕਰਕੇ ਇੱਕ ਮੁਸ਼ਤਰਕਾ ਯਾਨੀ ਆਵਾਜ਼ ਜਿਹੜੀ ਆ ਲੋਕਾਂ ਨੂੰ ਦੱਸਣ ਕਿ ਅਸਲ ਮਸਲਾ ਜਿਹੜਾ ਕਾਮਨ ਮੈਨ ਦਾ ਇਸ ਦੁਨੀਆ ਦੇ ਅੰਦਰ ਹੈ ਉਹ ਸਾਂਝਾ ਹੈ। ਜਿਹੜਾ ਪਹਿਲਾ ਇਵੈਂਟ ਸੀ ਉਹ ਤੁਸੀਂ ਕਦੋਂ ਕਰਵਾਇਆ ਸੀ? ਅਸੀਂ ਕੋਈ 2 ਸਾਲ ਪਹਿਲਾਂ ਪਹਿਲਾ ਇਵੈਂਟ ਕਰਵਾਇਆ ਸੀ ਤੇ ਅਮਰੀਕਾ ਦੇ ਜਿੰਨੇ ਇੱਥੇ ਸਾਡੇ ਬੱਚੇ ਸੀ ਉਹਨਾਂ ਦਾ ਅਸੀਂ ਯੂਥ ਫੈਸਟੀਵਲ ਕਰਾਇਆ ਸੀ। ਉਹਨਾਂ ਨੂੰ ਉਹੀ ਇੱਥੇ ਆ ਕੇ ਸਪੀਕਰ ਸੀ, ਉਹੀ ਚੀਫ ਗੈਸਟ ਸੀ, ਕਿਉਂਕਿ ਸਾਡੇ ਜਿਹੜੇ ਖਾਸ ਤੌਰ ਤੇ ਪੰਜਾਬੀ ਬੱਚੇ ਆ, ਮੈਂ ਹਮੇਸ਼ਾ ਆਪਣੇ ਪੰਜਾਬੀ ਪ੍ਰੋਗਰਾਮਾਂ ਦੇ ਅੰਦਰ ਵੀ ਕਹਿੰਦਾ ਰਿਹਾ, ਮੈਂ 20 ਸਾਲ ਤੋਂ ਟੀਵੀ ਐਂਕਰ ਹਾਂ ਤੇ ਮੈਂ ਇਹ ਕਹਿੰਦਾ ਰਿਹਾ ਕਿ ਆਪਣੇ ਬੱਚਿਆਂ ਨੂੰ ਤੁਸੀਂ ਜਦੋਂ ਤੱਕ ਆਪਣੇ ਸਮਾਜ ਦੇ ਅੰਦਰ ਆਪਣੀ ਪਰੰਪਰਾ ਜਾਂ ਆਪਣੇ ਤੁਸੀਂ ਵਿਚਾਰ ਨਹੀਂ ਦੱਸੋਗੇ, ਉਹਨਾਂ ਨੂੰ ਆਪਣੀ ਮਹਿਫਲਾਂ ਦੇ ਅੰਦਰ ਨਹੀਂ ਲਿਆਓਗੇ, ਉਹ ਅਮਰੀਕਨ ਤੇ ਬਣ ਜਾਣਗੇ, ਪੰਜਾਬੀ ਪਾਕਿਸਤਾਨੀ ਜਾਂ ਨਹੀਂ ਬਣ ਸਕਦੇ। ਤੇ ਉਹ ਕੀਤਾ ਸੀ ਤੇ ਅਸੀਂ ਤਕਰੀਬਨ ਕੋਈ 200 ਬੱਚਿਆਂ ਨੂੰ ਇਨਵਾਈਟ ਕਰਕੇ ਉਹਨਾਂ ਦੇ ਮਾਤਾ ਪਿਤਾ ਤੇ ਜਿਨੇ ਉਹਨਾਂ ਨੂੰ ਬੁਲਾ ਕੇ ਬਾਕਾਇਦਾ ਜਿਹੜੇ ਬੱਚੇ ਇੱਥੇ ਪੋਜੀਸ਼ਨ ਲੈਂਦੇ ਉਹਨਾਂ ਨੂੰ ਅਸੀਂ ਅਵਾਰਡ ਵੀ ਦਿੱਤੇ ਸੀ। ਇੱਥੇ ਰਹਿ ਕੇ ਅਸੀਂ ਪੰਜਾਬ ਦੀ ਇਹ ਖਿਦਮਤ ਕਰ ਸਕਦੇ ਆ ਜਾਂ ਆਪਣੀ ਬੋਲੀ ਦੀ, ਕਿਉਂਕਿ ਬੋਲੀ ਜਿਹੜੀ ਹੈ ਨਾ ਉਹ ਕਿਸੇ ਦੀ ਇੱਕ ਦੀ ਨਹੀਂ ਹੁੰਦੀ। ਜਦੋਂ ਇੱਥੇ ਆ ਕੇ ਅਸੀਂ ਆਪਣੇ ਬੱਚਿਆਂ ਨੂੰ ਸਪੈਨਿਸ਼ ਸਿਖਾਉਂਦੇ ਆ, ਅੰਗਰੇਜ਼ੀ ਸਿਖਾਉਂਦੇ, ਆਪ ਅਸੀਂ ਅੰਗਰੇਜ਼ੀ ਸਿੱਖਦੇ ਆ। ਤੇ ਇੱਕ ਵਕਤ ਸੀ ਕਿ ਜਿਹੜਾ ਬੰਦਾ ਪੰਜਾਬ ਦੀ ਪੰਜਾਬੀ ਬੋਲਦਾ ਸੀ ਉਹਨੂੰ ਅਸੀਂ ਇਹ ਜਾਂ ਹਿੰਦੀ ਬੋਲਦਾ ਸੀ ਜਾਂ ਉਰਦੂ ਬੋਲਦਾ ਸੀ, ਅਸੀਂ ਉਹਨੂੰ ਗਦਾਰ ਕਹਿੰਦੇ ਸੀ। ਲੇਕਿਨ ਇੱਥੇ ਆ ਕੇ ਸਿੱਖਿਆ ਬੋਲੀਆਂ ਤੇ ਸਾਰੀਆਂ ਦੀ ਸਾਂਝੀਆਂ ਹੁੰਦੀਆਂ ਤੇ ਇਹ ਪੰਜਾਬੀ ਬੋਲੀ ਅੱਗੇ ਹੀ ਮੈਂ ਕਹਿੰਦਾ ਕਿ 5 ਦਰਿਆਵਾਂ ਦੀ ਮਿੱਠੀ ਬੋਲੀ ਹੈ। ਇਹਨੂੰ ਤੁਸੀਂ ਜਿੰਨਾ ਅੱਗੇ ਲੈ ਕੇ ਜਾਓਗੇ ਉਨਾ ਹੀ ਇਹ ਨਿਖਰਦੀ ਜਾਏਗੀ। ਜੀ ਜੀ ਬਿਲਕੁਲ। ਨਾਲ ਜਿਹੜੇ ਤੁਸੀਂ ਇਵੈਂਟ ਕਰਵਾਉਂਦੇ ਹੋ ਨਾ ਤਾਂ ਤੁਹਾਨੂੰ ਕਿੰਨੀ ਕਾਮਯਾਬੀ ਮਿਲੀ ਇਹਦੇ ਵਿੱਚ? ਦੇਖੋ, ਕਾਮਯਾਬੀ ਹੈ ਕਿ ਇਸ ਸ਼ਹਿਰ ਦੇ ਅੰਦਰ ਅਮਰੀਕਾ ਤੱਕ ਤੋਂ ਸਾਨੂੰ ਕਾਲਾਂ ਆਉਂਦੀਆਂ, ਸਾਨੂੰ ਸਿਰਫ ਪਾਕਿਸਤਾਨੀਆਂ ਦੀ ਨਹੀਂ ਆਉਂਦੀ, ਸਾਨੂੰ ਇੱਥੇ ਜਿਹੜੇ ਅਮਰੀਕਨ ਮੇਨ ਸਟ੍ਰੀਮ ਦੇ ਅੰਦਰ ਲੋਕ ਆ, ਕੌਂਸਲਰ ਆ, ਲੈਜਿਸਲੇਚਰ ਆ, ਉਹ ਸਾਨੂੰ ਕਹਿੰਦੇ ਕਿ ਤੁਸੀਂ ਕਦੋਂ ਪ੍ਰੋਗਰਾਮ ਕਰ ਰਹੇ ਹੋ, ਸਾਨੂੰ ਬੁਲਾਓ। ਇਸ ਤੋਂ ਵੱਡੀ ਕਾਮਯਾਬੀ ਕੀ ਹੋਏਗੀ? ਇਹਦੇ ਇਲਾਵਾ ਖਾਸ ਤੌਰ ਤੇ ਸਾਊਥ ਏਸ਼ੀਅਨ ਦੀ ਗੱਲ ਕਰਨ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਰ ਬੰਦੇ ਨੂੰ ਬੁਲਾਉਣ, ਜਿਸ ਤਰ੍ਹਾਂ ਅੱਜ ਅਸੀਂ ਆਪਣੇ ਪੰਜਾਬ ਦੇ ਭੈਣ ਭਰਾਵਾਂ ਨੂੰ ਬੁਲਾਇਆ ਹੈ, ਉਹਨਾਂ ਦੀ ਗੱਲ ਸੁਣੋ। ਪੰਜਾਬ ਦੇ ਅੰਦਰ ਵੀ ਜ਼ਿਆਦਤੀਆਂ ਹੁੰਦੀਆਂ, ਚਾਹੇ ਉਹ ਕਾਂਗਰਸ ਹੈ, ਅਕਾਲੀ ਦਲ ਹੈ ਜਾਂ ਬੀਜੇਪੀ ਹੈ, ਇਹ ਉੱਥੇ ਕਹਿੰਦੀਆਂ ਕੁਛ ਆ, ਨਾਰੇ ਕੁਛ ਹੋਰ ਮਾਰਦੀਆਂ। ਤੇ ਸਾਡੀ ਕੋਸ਼ਿਸ਼ ਇਹ तमाम ਚੀਜ਼ਾਂ ਇਹ ਲੋਕਾਂ ਦੇ ਸਾਹਮਣੇ ਲਿਆਈਏ। ਇਹ ਜਦੋਂ ਤੁਸੀਂ ਲਿਆ ਸਕਦੇ ਹੋ ਜਦੋਂ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਆਪਣੇ ਨਾਲ ਖੜਾ ਕਰੋਗੇ। ਸਾਡਾ ਮਕਸਦ ਇਹ ਆ ਕਿ ਅਮਰੀਕਨ ਮੇਨ ਸਟ੍ਰੀਮ ਤੇ ਅਸੀਂ ਜਿਹੜੇ ਮੁਲਕਾਂ ਤੋਂ ਆਏ ਆ, ਪੰਜਾਬ ਤੋਂ ਆਏ ਆ ਜਾਂ ਪਾਕਿਸਤਾਨ ਜਾਂ ਇੰਡੀਆ ਜਿੱਥੇ ਆਏ ਆ, ਅਸੀਂ ਇੱਥੇ ਆ ਕੇ ਜਿਹੜੇ ਸਾਡੇ ਮੁੱਦੇ ਆ ਉਹਨਾਂ ਤੇ ਅਸੀਂ ਗੱਲ ਕਰੀਏ। ਥਿੰਕ ਟੈਂਕ ਦਾ ਬੁਨਿਆਦੀ ਬੇਸਿਕ ਜਿਹੜਾ ਐਲੀਮੈਂਟ ਹੁੰਦਾ ਹੈ ਉਹ ਇਹੀ ਹੁੰਦਾ ਹੈ। ਔਰ ਇਹ ਸਾਡਾ ਜਿਹੜਾ ਥਿੰਕ ਟੈਂਕ ਹੈ ਕਿ ਅਮੂਮਨ ਥਿੰਕ ਟੈਂਕ ਦੇ ਵਾਸਤੇ ਕਹਿੰਦੇ ਆ ਕਿ ਇਹ ਗਵਰਨਮੈਂਟ ਦੇ ਜਾਂ ਰਿਟਾਇਰ ਬਿਊਰੋਕਰੇਟਸ ਹੁੰਦੇ ਆ ਜਾਂ ਪ੍ਰੋਫੈਸਰਸ ਹੁੰਦੇ ਆ ਜਿਹੜੇ ਸਰਕਾਰੀ ਵਜ਼ੀਫੇ ਤੇ ਬੈਠੇ ਹੁੰਦੇ ਆ। ਅਸੀਂ ਨਾਨ ਪੋਲੀਟੀਕਲ ਨੌਨ ਗਵਰਨਮੈਂਟਲ ਕਿਸੇ ਕੋਲੋਂ $1 ਨਹੀਂ ਲਿੱਤਾ ਅੱਜ ਤੱਕ। ਅਸੀਂ ਆਪ ਆਪਣੀ ਮਦਦ ਆਪ ਦੇ ਤਹਿਤ ਆਪਣੀ ਪੰਜਾਬ ਦੀ ਕਮਿਊਨਿਟੀ ਨੂੰ, ਆਪਣੇ ਯਾਨੀ ਜਿੰਨੇ ਸਾਡੇ ਵੀਰ ਆ, ਸਾਡੀ ਭੈਣਾਂ, ਸਾਡੇ ਬੱਚੇ ਆ, ਉਹਨਾਂ ਵਾਸਤੇ ਅਸੀਂ ਇੱਕ ਕੋਸ਼ਿਸ਼ ਕਰ ਰਹੇ ਕਿ ਅਸੀਂ
ਕੁਝ ਯਾਨੀ ਨਾ ਕੁਝ ਪ੍ਰੈਜ਼ੈਂਟ ਕਰੀਏ, ਸਿਰਫ ਗੱਲਾਂ ਨਾ ਕਰੀਏ। ਤੇ ਅੱਜ 2 ਸਾਲ ਦੇ ਅੰਦਰ ਨਿਊਯਾਰਕ ਤੋਂ ਲਾਸ ਐਂਜਲਸ ਤੱਕ ਸਾਡੀ ਆਵਾਜ਼ ਸੁਣੀ ਜਾਂਦੀ ਹੈ। ਲੋਕ ਸਾਨੂੰ ਕਹਿੰਦੇ ਆ ਕਿ ਅਸੀਂ ਤੁਹਾਡੇ ਪ੍ਰੋਗਰਾਮ ਦੇ ਅੰਦਰ ਆਈਏ। ਅੱਜ ਇਹ ਸਾਡੇ ਇੱਕ ਮਿੱਤਰ ਟੋਰਾਂਟੋ ਤੋਂ ਆਏ ਆ, ਉਹ ਉੱਥੇ ਸੋਲਿਸਿਟਰ ਅਟਾਰਨੀ ਆ, ਉਹ ਉੱਥੋਂ ਇਸ ਪ੍ਰੋਗਰਾਮ ਵਾਸਤੇ ਆਏ ਆ। ਇਸ ਤੋਂ ਜ਼ਿਆਦਾ ਮੈਂ ਕੀ ਕਹਿ ਸਕਦਾ ਜੀ। ਮੈਂ ਸਭ ਤੋਂ ਪਹਿਲੇ ਤੇ ਸਾਰਿਆਂ ਨੂੰ ਵੈਲਕਮ ਕਰਦੀ ਹਾਂ, ਜੀ ਆਇਆਂ ਨੂੰ ਕਰਦੀ ਹਾਂ। ਦੂਸਰੀ ਚੀਜ਼ ਇਹ ਹੈ ਕਿ ਇਹ ਜਿਹੜਾ ਅਸੀਂ ਇੱਕ ਬੈਠਕ ਰੱਖੀ ਹੈ, ਇਹ ਬੈਠਕ ਇਸ ਵਾਸਤੇ ਰੱਖੀ ਗਈ ਹੈ ਕਿ ਸਾਡੇ ਪੰਜਾਬੀ ਭੈਣ ਭਰਾ ਜਿਹੜੇ ਇੰਡੋ ਪਾਕ 'ਚ ਰਹਿ ਰਹੇ ਨੇ, ਪਾਕਿਸਤਾਨ ਜਾਂ ਹੋਵੇ ਜਾਂ ਇੰਡੀਆ ਹੋਵੇ, ਉਹਨਾਂ ਦੇ ਵਿਚਾਰ ਇੱਕ ਦੂਜੇ ਨਾਲ ਸ਼ੇਅਰ ਕੀਤੇ ਜਾਣ। ਉਹਨਾਂ ਨੂੰ ਕੀ ਮੁਸ਼ਕਲਾਤ ਨੇ ਉਸ ਬਾਰੇ 'ਚ ਗੱਲ ਕੀਤੀ ਜਾਵੇ। ਤੇ ਜਿਹੜਾ ਮਿਨੋਰਿਟੀ ਸਮਝ ਕੇ ਆਪਣੇ ਪੰਜਾਬੀਆਂ ਨੂੰ ਇੰਡੀਆ ਦੇ ਵਿੱਚ ਬੁਰਾ ਸਲੂਕ ਕੀਤਾ ਜਾ ਰਿਹਾ ਹੈ, ਉਹ ਸਲੂਕ ਬੜਾ ਹੀ ਦੁੱਖ ਵਾਲਾ ਹੈ, ਬੜਾ ਹੀ ਗੰਭੀਰ ਕਿਸਮ ਦਾ ਹੈ ਤੇ ਉਸ ਨੂੰ ਰੋਕਿਆ ਜਾਵੇ। ਇੱਥੇ ਇੱਕ ਐਸੀ ਕਰਾਰਦਾਦ ਪਾਸ ਕੀਤੀ ਜਾਵੇ ਕਿ ਜਿੱਥੇ ਉਹਨਾਂ ਨੂੰ ਮੌਜੂਦਾ ਹੁਕੂਮਤ ਨੂੰ, ਇੰਡੀਆ ਦੀ ਨੂੰ ਦੱਸਿਆ ਜਾਵੇ ਕਿ ਪੰਜਾਬੀ ਕਿਸੇ ਤੋਂ ਘੱਟ ਨਹੀਂ ਤੇ ਪੰਜਾਬੀਆਂ ਨਾਲ ਜੋ ਵੀ ਜ਼ੁਲਮ ਸਿਤਮ ਹੋ ਰਿਹਾ ਉਹਦੀ ਆਵਾਜ਼ ਯੂਐਨ ਤੱਕ ਪਹੁੰਚਾਈ ਜਾਵੇ। ਤੁਸੀਂ ਇਸ ਜਿਹੜੀ ਵਿਚਾਰ ਚਰਚਾ ਚੱਲ ਰਹੀ ਹੈ, ਜਿਹੜੀ ਅੱਜ ਕੱਲ ਇੰਡੀਆ ਪਾਕਿਸਤਾਨ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ, ਜਿਸ ਦੇ ਨਾਲ ਕਿ ਜਿਹੜੇ ਭਾਰਤ ਜਿਹੜਾ ਪੰਜਾਬ ਹੈ ਉਹਨਾਂ ਦੇ ਲੋਕਾਂ ਨੂੰ ਤੇ ਜਿਹੜੇ ਪਾਕਿਸਤਾਨ ਵਿੱਚ ਜਿਹੜੇ ਪੰਜਾਬੀ ਨੇ, ਜਾਂ ਪੰਜਾਬੀ ਵੀ ਕਹਿ ਲਓ ਜਾਂ ਪਾਕਿਸਤਾਨੀ ਵੀ ਕਹਿ ਲਓ ਜਾਂ ਘੱਟ ਗਿਣਤੀਆਂ ਕਹਿ ਲਓ, ਉਹਨਾਂ ਜਿਹੜਾ ਧੱਕਾ ਹੋ ਰਿਹਾ ਹਨਾ, ਤੇ ਨਾਲੇ ਜਿਹੜੇ ਉਹਦੇ ਵਿੱਚ ਸਾਡੇ ਪੰਜਾਬੀਆਂ ਦਾ ਨੁਕਸਾਨ ਹੋਣਾ ਇਸ ਜੰਗ ਦਾ ਹਨਾ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਈਵਨ ਕਿ ਤੁਸੀਂ ਕਾਫੀ ਪਟੀਸ਼ਨਸ ਵਗੈਰਾ ਦੇ ਚੁੱਕੇ ਹੋ ਯੂਐਨ ਨੂੰ, ਤੁਸੀਂ ਕਾਫੀ ਹੱਦ ਤੱਕ ਕਾਮਯਾਬੀ ਵੀ ਪ੍ਰਾਪਤ ਕੀਤੀ ਹੈ, ਪਰ ਫਿਰ ਵੀ ਇੱਥੇ ਜੋ ਆਪਾਂ ਥਿੰਕ ਟੈਂਕ ਆਏ ਨੇ ਹਨਾ, ਉਹਨਾਂ ਦੀ ਇਹ ਵਿਚਾਰ ਚਰਚਾ ਹੋ ਰਹੀ ਹੈ। ਇਸ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਇਹ ਕਿਉਂ ਬੁਲਾਇਆ ਗਿਆ ਹੈ ਤੇ ਇਸ ਬਾਰੇ ਤੁਹਾਡੇ ਕੀ ਵਿਚਾਰ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਿੰਨੇ ਵੀ ਭੈਣ ਭਰਾ ਇਸ ਕਾਨਫਰੰਸ ਦੇ ਵਿੱਚ ਪਹੁੰਚੇ ਨੇ, ਪਹਿਲਾਂ ਸਾਰਿਆਂ ਦਾ ਧੰਨਵਾਦ ਕਰੀਏ ਕਿ ਇੱਕ ਥਿੰਕ ਟੈਂਕ ਜਿਹੜਾ ਵਾ, ਜਿਹੜੀ ਪ੍ਰੋਬਲਮ ਸਾਨੂੰ ਆ ਰਹੀ ਆ ਦੋਵੇਂ ਪੰਜਾਬਾਂ ਦੇ ਵਿੱਚ, ਖਾਸ ਕਰਕੇ ਲੜਾਈ ਜਿਹੜੀ ਆ ਉੱਥੇ ਕੁਰਸੀ ਦੀ ਆ, ਪਰ ਜਿਹੜਾ ਦੋਵੇਂ ਪਾਸੇ ਜਿਹੜਾ ਪੰਜਾਬ ਉਹ ਪੀੜਿਆ ਜਾ ਰਿਹਾ। ਸਾਡੀ ਜਿਹੜੀ ਸਭ ਤੋਂ ਜ਼ਿਆਦਾ ਦੌੜ ਜਾਂ ਸਾਡੀ ਨੱਠ ਭੱਜ ਆ ਕਿ ਸਿੱਖ ਇੱਕ ਵੱਖਰੀ ਕੌਮ ਆ, ਸਿੱਖਾਂ ਦੀ ਆਪਣਾ ਦੇਸ਼ ਸੀਗਾ, ਉਹ ਆਪਣਾ ਦੇਸ਼ ਵਾਪਸ ਲੈਣ ਵਾਸਤੇ ਅਸੀਂ ਹਰ ਹੀ ਵਸੀਲਾ ਜਿਹੜਾ ਉਹ ਵਰਤ ਰਹੇ ਹਾਂ। ਇਸ ਵੇਲੇ ਯੂਐਨਓ ਦੇ ਵਿੱਚ ਜਾਂ ਇਸ ਵੇਲੇ ਜਾਂ ਬਾਰਡਰ ਦੇ ਉੱਤੇ ਇੱਕ ਫੇਕ ਇੰਡੀਅਨ ਗਵਰਨਮੈਂਟ ਨੇ ਜਿਹੜਾ ਕੰਮ ਕੀਤਾ ਕਿ ਜਿਹੜਾ ਸਰਜੀਕਲ ਸਟ੍ਰਾਈਕ ਕਰਕੇ, ਉਹ ਮੈਂ ਸਮਝਦਾ ਬੜਾ ਸ਼ੇਮ ਵਾਲਾ ਕੰਮ ਸੀਗਾ ਕਿ ਜਿਹੜਾ ਇਹ ਇੱਥੇ ਸਾਰੇ ਜਿਹੜੇ ਆ ਹੁਣ ਮੋਦੀ ਵੀ ਤੇ ਦੂਸਰਾ ਜਿਹੜਾ ਯੂਟਰਨ ਮਾਰ ਗਏ ਨੇ ਉਸ ਨੂੰ। ਯੂਐਨ ਨੇ ਬਹੁਤ ਉਹਨਾਂ ਦੇ ਚਪੇੜਾਂ ਵੀ ਮਾਰੀਆਂ, ਮੀਡੀਆ ਨੇ ਮਾਰੀਆਂ, ਕਿਉਂਕਿ ਜਿਹਨਾਂ ਪਾਕਿਸਤਾਨ ਵਾਲੇ ਮੇਰੇ ਵੀਰ ਸੀ ਉਹਨਾਂ ਨੇ, ਜਿੰਨਾ ਇੰਟਰਨੈਸ਼ਨਲ ਮੀਡੀਆ ਸੀ ਉਹਨਾਂ ਨੂੰ ਸੱਦ ਕੇ ਉਹ ਥਾਂ ਦਿਖਾਈ ਗਈ ਜਿੱਥੇ ਮਤਲਬ ਇੱਕ ਵੀ ਚਿੜੀ ਭਰ ਵੀ, ਇੱਕ ਬੂੰਦ ਭਰ ਵੀ ਜਿਹੜਾ ਉਹ ਕੰਮ ਸੀਗਾ ਉਹ ਨਹੀਂ ਹੋਇਆ। ਇਸ ਕਰਕੇ ਇੰਡੀਆ ਗਵਰਨਮੈਂਟ ਦੇ ਬੜੀ ਵੱਡੀ ਚਪੇੜ ਸੀਗੀ। ਦੂਸਰਾ ਤੁਸੀਂ ਕੁਐਸਚਨ ਕੀਤਾ ਕਿ ਅਸੀਂ ਸਾਰੇ ਜਿਹੜੇ ਇਕੱਠੇ ਬੈਠੇ ਆ, ਜੇ ਆਪਾਂ ਸਾਰੇ ਇੱਕ ਸੋਚ ਰੱਖੀਏ ਤੇ ਜਿਹੜਾ ਇੱਕ ਕੰਟਰੀ ਸੈਂਟਰ ਜਾਂ ਦੋਵਾਂ ਦੇਸ਼ਾਂ ਦੇ ਵਿੱਚ, ਪਾਕਿਸਤਾਨ ਤੇ ਇੰਡੀਆ ਦੇ ਵਿੱਚ, ਉਹ ਇੱਕ ਖਾਲਿਸਤਾਨ ਹੈ, ਦੇਸ਼ ਪੰਜਾਬ ਹੈ, ਉਹ ਮੈਂ ਸਮਝਦਾ ਬੜੀ ਛੇਤੀ ਆਜ਼ਾਦ ਜਿਹੜਾ ਵਾ ਹੁਣ ਮੌਕਾ ਹੈ, ਆਜ਼ਾਦ ਹੋ ਸਕਦਾ ਜੇ ਅਸੀਂ ਸਾਰੇ ਸ਼ਹਿਰਦਪੁਣੇ ਦੇ ਨਾਲ ਪੰਜਾਬੀ ਬੋਲੀ ਨੂੰ, ਪੰਜਾਬੀ ਦੀ ਗੱਲ ਕਰਕੇ ਆਪਾਂ ਇਹ ਸਾਰਾ ਕੰਮ ਜਿਹੜਾ ਉਹ ਕਰ ਸਕਦੇ ਹਾਂ। ਸਾਡੇ ਹੱਥ ਵਾਸਤੇ ਇਸ ਵੇਲੇ ਹੈ, ਪਰ ਜੇ ਅਸੀਂ ਸਾਰੇ ਸ਼ੇਰ ਦੋਏ ਤਾਂ। ਜੀ, ਜਿਹੜੇ ਮੇਰੇ ਨਾਲ ਸੱਜਣ ਖੜੇ ਨੇ ਉਹ ਹੈਗੇ, ਉਹਨਾਂ ਦਾ ਨਾਮ ਹੈਗਾ ਜਗਦੀਪ ਸਿੰਘ, ਜਿਹੜੇ ਕਿ 6 ਫॉर ਜਸਟਿਸ ਦੇ ਵਲੰਟੀਅਰ ਨੇ। ਉਹਨਾਂ ਕੋਲੋਂ ਪੁੱਛਦੇ ਆ ਅੱਜ ਦੀ ਵਿਚਾਰ ਚਰਚਾ। ਬੇਸਿਕਲੀ ਜਿਹੜੀ ਅੱਜ ਦੀ ਚਰਚਾ ਆ, ਉਹ ਜਿਹੜਾ ਮੁੱਦਾ ਆ, ਇਸ ਆਜ਼ਾਦੀ ਦੇ ਮੁੱਦੇ ਨੂੰ, ਕਸ਼ਮੀਰ ਦੀ ਆਜ਼ਾਦੀ ਹੋਵੇ ਚਾਹੇ ਪੰਜਾਬ ਦੀ ਆਜ਼ਾਦੀ ਹੋਵੇ, ਹਿੰਦੁਸਤਾਨ ਹਮੇਸ਼ਾ ਹੀ ਇਹ ਦੋ ਸਟੇਟਾਂ ਨੂੰ ਆਪਣਾ ਮੰਨਦਾ ਆ, ਪਰ ਜੋ ਇਤਿਹਾਸ ਦੱਸਦਾ ਆ ਇਹ ਕਦੇ ਵੀ ਹਿੰਦੁਸਤਾਨ ਦੇ ਪਾਰਟ ਨਹੀਂ ਸੀ। ਇਹ ਇੱਕ ਡਿਫਰੈਂਟ ਏਰੀਆਜ਼ ਨੇ ਜਿੱਥੇ ਡਿਫਰੈਂਟ ਕਮਿਊਨਿਟੀਜ਼ ਨੇ ਸਦੀਆਂ ਤੋਂ ਰੂਲ ਕੀਤਾ ਤੇ ਉਹਨਾਂ ਦੀਆਂ ਆਪਣੀ ਟੈਰੀਟਰੀਜ਼ ਨੇ। ਇਹ ਹਿੰਦੁਸਤਾਨ ਦੀ ਟੈਰੀਟਰੀਜ਼ ਨਹੀਂ। ਇਸੇ ਟੈਰੀਟਰੀਜ਼ ਨੂੰ ਹਿੰਦੁਸਤਾਨ ਨੇ ਆਪਣੇ ਕਬਜ਼ੇ 'ਚ ਰੱਖਣ ਵਾਸਤੇ ਭਾਵੇਂ ਉਹ 84 ਤੋਂ ਬਾਅਦ 7 ਲੱਖ ਫੌਜ ਪੰਜਾਬ 'ਚ ਬੈਠੀ ਸੀ, ਚਾਹੇ ਅੱਜ ਕਸ਼ਮੀਰ ਦੀ ਮੂਵਮੈਂਟ ਆ 7 ਲੱਖ ਫੌਜ ਹੁਣ ਉੱਥੇ ਕਸ਼ਮੀਰ 'ਚ ਬੈਠੀ ਆ, ਤੇ ਭਾਵੇਂ ਅੱਜ ਉਹ ਸਰਜੀਕਲ ਸਟ੍ਰਾਈਕ ਦਾ ਨਾਂ ਦੇ ਕੇ ਆਪਣੀ ਜਿਹੜੀ ਆ ਫੌਜ ਨੂੰ ਫੇਰ ਪੰਜਾਬ ਦੇ ਵਿੱਚ ਵਾੜ ਰਹੇ ਨੇ। ਈਵਨ ਕਿ ਤੁਸੀਂ ਦੇਖ ਲਓ ਬਾਰਡਰ ਰਾਜਸਥਾਨ ਨੂੰ ਵੀ ਲੱਗਦਾ ਆ ਤੇ ਬਾਰਡਰ ਗੁਜਰਾਤ ਨੂੰ ਵੀ ਲੱਗਦਾ ਆ, ਉੱਥੇ ਕੋਈ ਮੂਵਮੈਂਟ ਨਹੀਂ, ਉੱਥੇ ਲੋਕਾਂ ਦੇ ਘਰ ਨਹੀਂ ਖਾਲੀ ਕਰਵਾਏ ਜਾ ਰਹੇ, ਪਰ ਪੰਜਾਬ ਦੇ ਵਿੱਚ 10-10 ਕਿਲੋਮੀਟਰ ਤੱਕ ਦੇ ਤਕਰੀਬਨ, ਜੇ ਤੁਸੀਂ ਪੂਰਾ ਏਰੀਆ ਮੇਰੇ ਖਿਆਲ 400 ਕਿਲੋਮੀਟਰ ਦਾ ਏਰੀਆ ਲੱਗਦਾ ਆ,
ਉਹਦੇ 1000 ਪਿੰਡ ਜਿਹੜਾ ਆ ਹਿੰਦੁਸਤਾਨ ਦੀ ਗਵਰਨਮੈਂਟ, ਪੰਜਾਬ ਗਵਰਨਮੈਂਟ, ਉਹਦੀ ਸਿਕਿਉਰਿਟੀ ਫੋਰਸਸ ਕਹਿ ਰਹੀਆਂ ਨੇ ਵੀ ਤੁਸੀਂ ਉਸ ਏਰੀਏ ਨੂੰ ਖਾਲੀ ਕਰ ਦਿਓ। ਈਵਨ ਕਿ ਪਾਕਿਸਤਾਨ ਵਾਲੇ ਪਾਸੇ ਕੋਈ ਮੂਵਮੈਂਟ ਨਹੀਂ, ਰਾਜਸਥਾਨ ਵਾਲੇ ਪਾਸੇ ਕੋਈ ਮੂਵਮੈਂਟ ਨਹੀਂ, ਕਸ਼ਮੀਰ ਵਾਲੇ ਪਾਸੇ ਕੋਈ ਮੂਵਮੈਂਟ ਨਹੀਂ, ਗੁਜਰਾਤ ਵਾਲੇ ਪਾਸੇ ਨਹੀਂ, ਪੰਜਾਬ ਵਾਲੇ ਪਾਸੇ ਆ। ਇਹ ਇੱਕ ਸਿੱਖਾਂ ਦੀ ਜਿਹੜੀ ਆ, ਜੇ ਤੁਸੀਂ ਇਹਨੂੰ ਨੋਟਿਸ ਕਰੋ ਵੀ ਜਿਹੜੀ ਆ ਬਾਹਰਲੇ ਮੁਲਕਾਂ ਚੋਂ ਖਾਲਿਸਤਾਨ ਦੀ ਆਜ਼ਾਦੀ ਦੀ ਜਿਹੜੀ ਮੂਵਮੈਂਟ ਆ ਉਹ ਸਟਰਗਲ ਤੇਜ਼ ਹੋ ਰਹੀ ਆ, ਉਹਨੂੰ ਦਬਾਉਣ ਦੇ ਵਾਸਤੇ, ਲੋਕਾਂ 'ਚ ਡਰ ਸਹਿਮ ਪੈਦਾ ਕਰਨ ਵਾਸਤੇ ਜਿਹੜੀ ਹਿੰਦੁਸਤਾਨ ਦੀ ਫੌਜ ਆ ਉਹ ਪੰਜਾਬ 'ਚ ਫੇਰ ਦਾਖਲ ਹੋ ਰਹੀ ਹੈ ਇੱਕ ਬਹਾਨੇ ਦੇ ਜ਼ਰੀਏ। ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ, ਕਸ਼ਮੀਰ ਦੇ ਤੇ ਪੰਜਾਬ ਦੇ ਜਿਹੜੇ ਮੁਸਲਮਾਨ ਭਾਈ ਤੇ ਸਿੱਖ ਭਾਈ ਆਪਣੀਆਂ ਜਿਹੜੀਆਂ ਪ੍ਰੋਬਲਮ ਨੇ ਡਿਸਕਸ ਕਰਨਗੇ, ਜਾਂ ਤੇ ਆਪਣੀਆਂ ਜਿਹੜੀਆਂ ਇਹਨਾਂ ਨੇ ਅਚੀਵ ਕਰਨਾ, ਆਪਣੀਆਂ ਟੈਰੀਟਰੀਜ਼ ਨੂੰ ਹਿੰਦੁਸਤਾਨ ਦੇ ਗਲਵੇ ਚੋਂ, ਹਿੰਦੁਸਤਾਨ ਦੀ ਟੈਰੀਟਰੀ ਚੋਂ ਉਹਨਾਂ ਦੀ ਆਕੂਪੈਂਸੀ ਕਿੱਦਾਂ ਖਤਮ ਕਰਨੀ ਹੈ, ਉਹਦੇ ਬਾਰੇ ਡਿਸਕਸ ਹੋਣਗੀਆਂ। ਜਿਹੜੇ ਮਹਿਮਾਨ ਮੇਰੇ ਨਾਲ ਖੜੇ ਹਨ ਉਹਨਾਂ ਦਾ ਨਾਮ ਹੈਗਾ ਡਾਕਟਰ ਸ਼ਫੀਕ। ਉਹਨਾਂ ਨੂੰ ਪੁੱਛਦੇ ਆ ਇਸ ਇਵੈਂਟ ਬਾਰੇ। अच्छा जी, मैं पाकिस्तान और इंडिया के ताल्लुकात के बारे में ये कहना चाह रहा हूँ कि ये दोनों एटमी हैं और दोनों को एहतियात की ज़रूरत है। हमें चाहिए कि हम एक पुरअमन खित्ता इसको बनाएं और उसके लिए तरीक़ाकार बिल्कुल सीधा सादा सा है कि हम उन मुतनाज़ा बातों का हल निकालें जो दरमियान में मौजूद हैं। अगर यूरोप वाले मुत्तहिद हो सकते हैं, एक वो बना सकते हैं, तो हम भी कर सकते हैं, ताकि ये इलाका ये जंगी जुनून की सूरत हाल से निकल जाए और हम अपने आवाम के लिए कुछ कर सकें, अपने इलाके के लिए कुछ कर सकें और तरक्की के रास्ते जो हैं वो आसानी से तय पाएं। हम में एक बिरादरी है, हमारे बहुत सारे ट्रेडिशन जो हैं वो मुश्तरक हैं, लिहाजा मैं नहीं समझता कि हम दोनों जो हैं ये एटमी हों। हम अपने ताल्लुकात ठीक कर दें, ये एटमी चीज़ों से हम जान छुड़ाएं तो बेहतर है, इसलिए कि एक दिन ये कोई उसको इस्तेमाल करेगा, किसी पागल के हाथ में ये आएंगे और ये मुल्क जो है ना तबाही की तरफ जाएंगे। और मेरी बहुत बड़ी ख्वाहिश है कि एक दफ़ा फिर ये ममालिक जो है एक कन्फेडरेशन बनाएं जिसमें नेपाल भी शामिल हो, पाकिस्तान भी शामिल हो, इंडिया भी शामिल हो, बांग्लादेश भी शामिल हो, श्रीलंका भी शामिल हो, ईरान अगर कोई अफगानिस्तान और मिलना चाहते हैं वो भी शामिल हों, ताकि हम ये जंगी जुनून से और हमारा जो बजट फजूल जहाज़ों में 1 टन के लोहे पे जो मिलियंस ऑफ डॉलर खर्च करते हैं उससे हमें निजात मिल जाए और हम अपने इलाके को वो तरक्की दे सके। इसलिए कि हमारे रिसोर्सेज वही हैं जो दूसरे ममालिक के हैं, तो हम क्यों गरीब हैं? गरीब इसलिए हैं कि अभी तक हमने सेंसिबिलिटी से काम नहीं लिया और हम लगे रहे हैं ये जो सामान जंग है उनको खरीदने और उनको बनाने में, जो कि नॉन प्रोडक्टिव किस्म की चीज़ें हैं। तो मैं समझता हूँ कि कुछ सेंसिबिलिटी आ जाएगी एक दिन, अगर दानिश्वर और ये तालीम याफ्ता तबका सामने आ जाए कि नहीं हमने ये मसाइल हल करने। ਜੀ ਮਹਿਮਾਨ ਮੇਰੇ ਨਾਲ ਖੜੇ ਹਨ, ਉਹਨਾਂ ਦਾ ਨਾਮ ਹੈਗਾ ਰਾਜਾ ਰਜ਼ਾਨ, ਇਸ ਥਿੰਕ ਟੈਂਕ ਦੇ ਪ੍ਰੈਜ਼ੀਡੈਂਟ। ਆਓ ਉਹਨਾਂ ਨੂੰ ਪੁੱਛਦੇ ਹਾਂ ਇਸ ਵਿਚਾਰ ਚਰਚਾ ਬਾਰੇ। जी बहुत बहुत शुक्रिया। और मैं अपने जितने भी भाई ने उन्होंने सारे नू मैं वेलकम करना अपने प्लेटफॉर्म ते। अज दा प्रोग्राम असी अपने जितने सिख भरान उन्होंने वास्ते ये ऑर्गेनाइज किया है ताकि असी दुनिया नू दस सकीए कि उन्होंने दे के मसाइल हैं और असी एज ए कम्यूनिटी इन न्यूयॉर्क एंड USA असी उन्होंने दे वास्ते के कर सकने और ताकि ज़्यादा तो ज़्यादा लोगों नू जानकारी होवे कि जिहड़े साडे सिख भैन भरा उन्होंने दे के मसाइल हैं तो उसका अगों वे आउट की है। ਅੱਛਾ, ਜਿਹੜੇ ਆਪਾਂ ਦੇ ਆਪਣੀ ਦੋ ਕੌਮਾਂ ਨੇ, ਪਾਕਿਸਤਾਨ ਤੇ ਪੰਜਾਬੀ ਜਿਹੜੇ ਭਰਾ ਹੈਗੇ ਨੇ, ਉਹਨਾਂ ਨੂੰ ਆਪਾਂ ਕਿੱਦਾਂ ਇਕੱਠਾ ਕਰ ਸਕਦੇ ਹਾਂ? ਉਹਨਾਂ ਦੋਨਾਂ ਕੌਮਾਂ ਨੂੰ ਆਪਾਂ ਕਿੱਦਾਂ ਇਕੱਠਾ ਕਰ ਸਕਦੇ ਹਾਂ? देखो ਜਿਹੜੇ ਪੰਜਾਬੀ ਨੇ ਸਾਡੇ ਈਸਟ ਪੰਜਾਬ ਜਾਂ ਵੈਸਟ ਪੰਜਾਬ, ਸਾਡਾ ਕਲਚਰ ਜਿਹੜਾ ਉਹ ਤਕਰੀਬਨ ਕੇ ਕਾਫੀ ਹੱਦ ਤੱਕ ਇੱਕੋ ਜਿਹਾ ਹੈ, ਸਾਡੀ ਜ਼ੁਬਾਨ ਇੱਕੋ ਜਿਹੀ ਹੈ। ਔਰ ਅਗਰ ਸਾਡਾ ਇੱਕ ਦੂਜੇ ਦੇ ਨਾਲ ਇੰਟਰੈਕਸ਼ਨ ਹੁੰਦਾ ਰਹੇਗਾ
ਤੇ ਇਹ ਜਿਹੜੀ ਥੋੜੀ ਬਹੁਤ ਦੂਰੀ ਹੈ ਇਸ ਨੂੰ ਅਸੀਂ ਕਮ ਕਰਨ ਵਾਸਤੇ ਜਿਹੜਾ ਮਤਲਬ ਹਾਂ ਇਸ ਦਾ ਲਾਜ਼ਮੀ ਹੋਣਾ ਚਾਹੀਦਾ ਕਿਉਂਕਿ ਸੈਂਟਰ ਵਿੱਚ ਬਾਰਡਰ ਹੈ ਲਾਹੌਰ ਕਰੀਬ ਹੀ ਸਭ ਤੋਂ ਕਲੋਜ਼ੈਸਟ ਸ਼ਹਿਰ ਹੈ ਅਗਰ ਦੋਵਾਂ ਪੰਜਾਬਾਂ ਦੇ ਰਿਲੇਸ਼ਨਸ਼ਿਪ ਅੱਛੇ ਹੋਣ ਤੇ ਅਸੀਂ ਕਾਫੀ ਚੀਜ਼ਾਂ ਤੋਂ ਜਿਹੜਾ ਇੱਕ ਦੂਜੇ ਕੋਲੋਂ ਜਿਹੜਾ ਫਿਰ ਅਸੀਂ ਬੈਨੀਫਿਟ ਉਠਾ ਸਕਦੇ ਹਾਂ ਜੀ ਜਿਹੜੇ ਮੇਰੇ ਨਾਲ ਸ਼ਖਸ ਖੜੇ ਨੇ ਉਹਨਾਂ ਦਾ ਨਾਮ ਹੈਗਾ ਬਲਜਿੰਦਰ ਸਿੰਘ ਆਓ ਉਹਨਾਂ ਨੂੰ ਪੁੱਛਦੇ ਆ ਇਸ ਥਿੰਕ ਟੈਂਕ ਬਾਰੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਦਾ ਦਿਨ ਜੋ ਸਿੱਖਾਂ ਦੀ ਆਜ਼ਾਦੀ ਦਾ ਤੇ ਕਸ਼ਮੀਰੀਆਂ ਦੀ ਆਜ਼ਾਦੀ ਦੇ ਦਿਨ ਦੇ ਤੌਰ ਤੇ ਅਸੀਂ ਸਾਂਝੇ ਤੌਰ ਤੇ ਪ੍ਰੋਗਰਾਮ ਰੱਖਿਆ ਹੈ ਇਹ ਸਾਡਾ ਇਹਨਾਂ ਦੀ ਕਸ਼ਮੀਰੀਆਂ ਦੀ ਆਜ਼ਾਦੀ ਤੇ ਆਪਣੀ ਆਜ਼ਾਦੀ ਦਾ ਦਿਨ ਦੇ ਸੰਬੰਧ ਦੇ ਵਿੱਚ ਅਸੀਂ ਇੱਥੇ ਇਕੱਠੇ ਹੋਏ ਹਾਂ ਜਿਹੜੀ ਕਿ ਸਾਡੀ ਮਿੱਤਰਤਾ ਬਹੁਤ ਜ਼ਰੂਰੀ ਹੈ ਬਹੁਤ ਪਹਿਲੇ ਸਮੇਂ ਵਿੱਚ ਹੋ ਜਾਣੀ ਚਾਹੀਦੀ ਸੀ ਲੇਕਿਨ ਅੱਜ ਤੋਂ ਇਹ ਸ਼ੁਰੂ ਕਰਦੇ ਹਾਂ ਤੇ ਅਸੀਂ ਇਹ ਵੀ ਕਰਾਂਗੇ ਕਸ਼ਮੀਰ ਵੀ ਆਜ਼ਾਦ ਹੋਵੇ ਤੇ ਖਾਲਿਸਤਾਨ ਵੀ ਆਜ਼ਾਦ ਹੋਵੇ ਤੇ ਅਸੀਂ ਹਰਦਮ ਹਰ ਮੌਕੇ ਹਰ ਸਾਹ ਵਿੱਚ ਆਪਣੀ ਆਜ਼ਾਦੀ ਲਈ ਲੜਦੇ ਰਹਾਂਗੇ ਤੇ ਸਿੱਖਾਂ ਦੀ ਆਜ਼ਾਦੀ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦੇ ਕੋਲ ਹੋਰ ਕੋਈ ਰਸਤਾ ਨਹੀਂ ਹੈ ਇਸੇ ਢੰਗ ਦੇ ਨਾਲ ਕਸ਼ਮੀਰ ਦਾ ਹਿੰਦੁਸਤਾਨ ਦੇ ਵਿੱਚ ਹੋਰ ਕੋਈ ਬਚਾਅ ਨਹੀਂ ਹੈ ਜਿੰਨਾ ਚਿਰ ਉਹ ਆਪਣੀ ਆਜ਼ਾਦੀ ਲਈ ਨਹੀਂ ਲੜਦੇ ਉਹਨਾਂ ਨੂੰ ਵੀ ਲੜਨਾ ਪਊਗਾ ਸਾਨੂੰ ਵੀ ਲੜਨਾ ਪਊਗਾ ਸਾਡਾ ਗੁਰੂ ਸਾਡੇ ਤੇ ਰਹਿਮਤ ਕਰੂ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਖਾਲਿਸਤਾਨ ਕਾਇਮ ਕਰਾਂਗੇ ਤੇ ਕਸ਼ਮੀਰੀ ਆਪਣਾ ਕਸ਼ਮੀਰ ਆਜ਼ਾਦ ਕਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਥਿੰਕ ਟੈਂਕ ਦੇ ਇਸ ਫਾਰਮ ਤੇ ਮੈਂ ਸਭ ਨੂੰ ਵੈਲਕਮ ਕਰਦੀ ਹਾਂ ਤੇ ਮੈਂ ਅੱਜ ਆਪਣੇ ਸਾਰੇ ਮਹਿਮਾਨਾਂ ਨੂੰ ਬਹੁਤ ਵਧਾਈ ਦਿੰਦੀ ਹਾਂ ਕਿ ਉਹ ਡਾਕਟਰ ਅਮਰਜੀਤ ਸਾਹਿਬ ਨੂੰ ਸੁਣਨ ਆਏ ਨੇ ਥਿੰਕ ਟੈਂਕ ਇੱਕ ਐਸਾ ਪਲੇਟਫਾਰਮ ਹੈ ਜਿਹਦੇ ਤੇ ਨਾਨ ਪੋਲੀਟੀਕਲ ਇਸ਼ੂ ਤੇ ਹਮੇਸ਼ਾ ਬੈਠਕ ਹੁੰਦੀ ਹੈ ਔਰ ਹਮੇਸ਼ਾ ਇਹਦੇ ਤੇ ਗੁਫ਼ਤਗੂ ਕੀਤੀ ਜਾਂਦੀ ਹੈ ਏਸ਼ੀਆ 'ਚ ਰਹਿਣ ਵਾਲੇ ਸਾਊਥ ਏਸ਼ੀਆ ਦੇ ਪੰਜਾਬੀ ਉਰਦੂ ਪਠਾਨ ਹਰ ਕੌਮ ਦੇ ਮਸਾਇਲ ਤੇ ਗੁਫ਼ਤਗੂ ਹੁੰਦੀ ਹੈ ਇੱਥੇ ਤੱਕ ਕਿ ਅਸੀਂ ਅਮਰੀਕਾ ਦੇ ਪੋਲੀਟੀਕਲ ਟੌਪਿਕ ਤੇ ਵੀ ਗੁਫ਼ਤਗੂ ਕੀਤੀ ਹੈ ਸਾਡਾ 15ਵਾਂ ਪ੍ਰੋਗਰਾਮ ਹੈ ਔਰ ਸਾਨੂੰ ਇਹ ਚੀਜ਼ ਦਾ ਫਖਰ ਹੈ ਕਿ ਸਾਡਾ ਪ੍ਰੋਗਰਾਮ ਥਿੰਕ ਟੈਂਕ ਦੇ ਪਲੇਟਫਾਰਮ ਤੇ ਬੜਾ ਹੀ ਸਕਸੈਸਫੁਲ ਗਿਆ ਔਰ ਇਹਨੂੰ ਸੁਣਨ ਵਾਸਤੇ ਸਾਨੂੰ ਪੂਰੇ ਆਲ ਅਮਰੀਕਾ ਤੋਂ ਕਾਲਸ ਵੀ ਆਉਂਦੀਆਂ ਨੇ ਲੋਕ ਐਪਰੀਸ਼ੀਏਟ ਵੀ ਕਰਦੇ ਨੇ ਇਸ ਚੀਜ਼ ਨੂੰ ਕਿ ਇਹ ਪ੍ਰੋਗਰਾਮ ਜਿਹੜਾ ਅਸੀਂ ਸ਼ੁਰੂ ਕੀਤਾ ਨਿਊਯਾਰਕ ਦਾ ਪਹਿਲੇ ਤੇ ਸਾਨੂੰ ਬੜੀ ਹੌਸਲਾ ਸ਼ਿਕਨੀ ਵੀ ਕੀਤੀ ਗਈ ਸਾਡੇ ਰਸਤੇ ਵਿੱਚ ਜਿਸ ਤਰ੍ਹਾਂ ਪੰਜਾਬੀ 'ਚ ਕਹਿੰਦੇ ਰੋੜੇ ਵੀ ਵਿਛਾਏ ਗਏ ਲੇਕਿਨ ਅਸੀਂ ਅੱਖਾਂ ਬੰਦ ਕਰਕੇ ਆਸਮਾਨ ਨੂੰ ਦੇਖਦੇ ਅੱਗੇ ਲੰਘਦੇ ਗਏ ਔਰ ਮੈਨੂੰ ਫਖਰ ਹੈ ਕਿ ਮੇਰੀ ਟੀਮ ਸਾਡੇ ਚੀਫ ਥਿੰਕ ਟੈਂਕ ਦੇ ਆਰਗੇਨਾਈਜ਼ਰ ਰਾਜਾ ਰਜ਼ਾਕ ਸਾਹਿਬ ਖੁਰਸ਼ੀਦ ਵਲੀ ਸਾਹਿਬ सैयद वसीम साहब और फयाज खान साहब और सब तो एक्टिव सलीम अहमद मलिक साहब ਅਸੀਂ ਸਾਰੇ ਇੱਕ ਗੁਲਦਸਤੇ ਦੀ ਤਰ੍ਹਾਂ ਇਸ ਗੁਲਸ਼ਨ ਨੂੰ ਹਰਾ ਭਰਾ ਤੇ ਭਰਪੂਰ ਬਹਾਰ ਦੇ ਨਾਲ ਰੌਣਕ ਦੇ ਨਾਲ ਖਿਲਿਆ ਹੋਇਆ ਰੱਖਣ ਦੀ ਕੋਸ਼ਿਸ਼ ਵਿੱਚ ਹਾਂ ਔਰ ਅਸੀਂ ਬੜੇ ਕਾਮਯਾਬ ਹਾਂ अब बात मैं करती हूँ क्योंकि पंजाबी मैंने जरा थोड़ी आंदी है इस वास्ते जिन्नी मैं बोल सकी मैं बोलूंगी अब मैं बात करती हूँ अपने थिंक टैंक के हवाले से मैं इसकी इंफॉर्मेशन सेक्रेटरी हूँ फरीदा खान नाम है मेरा अपने नए मेहमानों के लिए मैं अपना इंट्रोडक्शन दे रही हूँ हमारा ये प्रोग्राम थिंक टैंक एक ऐसा प्लेटफॉर्म है जहां पे नॉन पॉलिटिकल बात होती है जहां पे हर इशू पे ह्यूमन राइट्स पे बात होती है और हम लोग हमेशा कोशिश ये करते हैं कि हमें जो भी टॉपिक करंट इशू मिले हम उस पे बात करके अपने बात को अपने राय को अपने लीडरों तक और आला क़यादत तक पहुंचाएं उन्होंने बताएं कि हमें आपके रवैये से आपकी एक्टिविटीज से क्या असरअंदाज होते हैं हमारे ऊपर कश्मीर का इशू हो पाकिस्तान में पॉलिटिकल इशू हो दहशतगर्दी का हो अमेरिका के 2016 के इलेक्शन का इशू हो हमने हर टॉपिक पे इस प्लेटफॉर्म से लोगों को इन्फॉर्म भी किया उनकी राय ली भी है उनको राय दी भी है हमारे प्रोग्राम में
आज मैं फख्र से कहती हूँ कि अमरजीत साहब, डॉक्टर अमरजीत साहब एक स्कॉलर, एक फिलोसफर और बहुत ही मोतबर नाम है हमारे लिए। इनको सुनने के लिए टोरंटो तक से लोग यहाँ पे तशरीफ लाए हैं और मैं उनको वेलकम करती हूँ। और मुझे फख्र है कि हमारी इस कोशिश को सराहा जा रहा है और इस कोशिश को आप सबके साथ मिलके हम भरपूर तरीके से कामयाब बनाएंगे। थिंक टैंक के प्रोग्राम में गाहे बगाहे तनकीद भी हुई, इसको हौसला अफजाई भी मिली, इसको लोगों ने बहुत नेगेटिव पॉइंट से भी देखा, लेकिन जब उनको इसका मकसद समझ में आया कि जिस तरह अमेरिका के लोग वाशिंगटन डीसी में अपना थिंक टैंक बनाते हैं, अपने इश्यूज पे बात करते हैं, इसी तरह हम साउथ एशिया के रहने वाले लोग, ओवरसीज पाकिस्तानी हो, पंजाबी, पठान, कश्मीर से हों, गिलगित बल्दिस्तान से हों, हम उन सबको बाइज्जत तरीके से बुलाते हैं, उनकी राय सुनते हैं और यही हमारा मकसद है कि इसको नॉन पॉलिटिकल रखा जाए और इसको किसी की जात से मुंसलिक न किया जाए। अब मैं दावत देती हूँ अपने न्यूयॉर्क कम्युनिटी के बहुत ही एक्टिव, बहुत ही ज्यादा, मैं तो ये कहूंगी कि वो आइकॉन है हमारे लिए, पाकिस्तान कम्युनिटी के लिए जितनी जदोजहद वो करती हैं। उन्होंने पंजाबी टीवी से एंकर भी रहे हैं, 2 साल उन्होंने खिदमत अंजाम दी हैं। इसके अलावा आजकल वो सफीर पाकिस्तान के चीफ ब्यूरो भी हैं और हमें फख्र है इन पे कि इनकी तरक्की और इनके काम को देख के हम लोग थिंक टैंक वाले बहुत फख्र फील करते हैं। मैं दावत देती हूँ कि सलीम अहमद मलिक साहब आए स्टेज पे और अपने फ्राइज संभालें और अपने मेहमानों को स्टेज पे दावत दें। थैंक यू सो मच। दोस्तों, साथियों, सज्जनों ते मित्रों ते एहतराम दे लायक इत्थे बैठी साडी भैणां, बुजुर्गों ते भरावों, अज दा ये थिंक टैंक दा प्रोग्राम साडी कोशिश सी कि थिंक टैंक चूंकि बुनियादी तौर ते एक फिक्र, एक सोच दा नाम होंदा है, ते साडी कोशिश सी कि अज थिंक टैंक दे अंदर असी इदां दे प्रोग्राम, इदां दे अपने जियां नूं मदू करिए जिन्हां ने ना सिर्फ अपनी कौम आस्ते, कम्युनिटी आस्ते, अगर नॉर्थ अमेरिका दी गल कीती जाए उन्हां आस्ते कोई कम किया। इस साढ़े आस्ते अज बहुत ही फख्र दा यानी वेला है कि डॉक्टर अमरजीत सिंह जो किसे इन्हां दे आस्ते मेरे कोल मैं ये कहांगा कि डॉक्टर साहब नूं जो लोग जानते हैं, मैं डॉक्टर साहब नूं 20 साल तो देख रहा, इन्हां आस्ते किसी शायर ने कहा सी कि अमीर शहर से मेरी इतनी सी अदावत है, अमीर शहर से मेरी इतनी सी अदावत है, मैं जो सर बनाता हूं उसे झुकना नहीं पड़ता। आपकी भरपूर तालियों में आज के मेहमान खसूसी डॉक्टर अमरजीत सिंह जी। डॉक्टर साहब ना सिर्फ हेडिंग खालिस्तान अफेयर सेंटर इन वाशिंगटन डीसी, ही इज अ वेल नोन स्कॉलर, राइटर, वेल नोन पॉलिटिकल एंड सोशल एनालिस्ट। Every day we watch TV 84 and we learn from Dr. Amarjeet Singh. No doubt he is one of the assets of subcontinent. Dr. Saab, we are Pakistani American think tank. Really honored to have sit this evening with you. Thank you very much, sir. दोस्तों, इस प्रोग्राम का फॉर्मेट उर्दू, पंजाबी, हिंदी, इंग्लिश। जो यहाँ पे मुकर्रर आएंगे उनके लिए ये शर्त नहीं है वो पंजाबी में अपने विचार हमारी महफिल में शेयर करना चाहते हैं वो पंजाबी में बात करें, वो हिंदी में बात करना चाहते हैं, उर्दू में बात करना चाहते हैं या अंग्रेजी में। मेरे इसके साथ क्योंकि हर लिटरेचर के, सियासत के और टीवी के प्रोग्रामों का एक आदाब होता है कि कुछ मेहमानों को यहाँ पे बुलाया जाता है। मकसद ये होता है कि उन्होंने ज़रूर ऐसी कोशिशें अपनी कम्युनिटी में, अपनी कौम में की हैं जिससे लोग जो हैं वो उनको इज्जत की निगाह से देखते हैं। मेरे पहले मेहमान अमेरिका, कनाडा और दुनिया में जब भी ये प्राइवेट चैनल पाकिस्तान इंडिया से यहाँ पे एक्सपोर्ट हुए और एक
तो पहला जो चैनल आया उसका एक ऐसा नाम, एक सीनियर ब्रॉडकास्टर PTV लाने वाले, हमारी कम्युनिटी का एक ऐसा आदमी जो घंटों बात कर सकता है। आप ना सिर्फ दानिश्वर हैं बल्कि सीनियर ब्रॉडकास्टर हैं। मैं शफीक सिद्दीकी साहब से दरखास्त करूंगा कि यहां तशरीफ लाएं, आपकी भरपूर तालियों में। दोस्तों ते साथियों, साडे जड़े अगले मेहमान आ, मैं उन्हां दा मैं काम देखिया होया ते मैं जानदा कि जदों भी सिख कौम दी गल आंदी है, जदों भी नाइंसाफी के खिलाफ खड़े होने की गल आती है, जदों भी हक की गल आती है, पंजाब की गल आती है, या पंजाब के अंदर छोटी गिनती वाले लोगों वास्ते जो भी उत्थे घटना होती है, उन्हां वास्ते मैं देखिया अमरीका के अंदर जड़ा शेर इत्थे नजर आता है वो अवतार सिंह पंजू नजर आता है। मैं आप जी नूं विनती करदा कि इत्थे तशरीफ लियाओ। दोस्तों, साउथ एशिया दे लोग इत्थे घट तो घट एक गोशवारे के मुताबिक कोई 3 ਤੋਂ 4 मिलियन नॉर्थ अमेरिका के अंदर बसते। अगर सिर्फ पंजाबियों की गल की जाए तो इत्थे पंजाबी जड़े आ वो चाहे ईस्ट पंजाब दे, वैस्ट पंजाब दे, सांझे पंजाब दे लोग, 5 दरियावां दी वो मिठे पानी दे लोग इत्थे बसते आ। ते नाल कुछ इदां दे लोग बनते जिन्होंने ने सारी जिंदगी ह्यूमन राइट्स वास्ते काम किया, ना इंसाफी के खिलाफ काम किया। पाकिस्तान की सरकारां जिन्होंने जुल्म किया छोटी कौमां ते, उन्होंने अपनी सरकारां के खिलाफ काम किया। उन्होंने दुनिया के अंदर जिथे भी कोई घटना होती है जिथे एक आम आदमी जड़ा है उहदे उत्ते जुल्म होंदा है, ते असीं देखिया पाकिस्तान US फ्रीडम फोरम के साडे प्रेजिडेंट डॉक्टर शफीक हमेशा नजर आते हैं। डॉक्टर शफीक साहब, we are a Pakistani American think tank requesting to you, please come at the stage. Dr. Shafiq. वो है ना कुर्सी, एक और कुर्सी बुला, एक कुर्सी याद दी, है ना वो कुर्सी है वहाँ। हाँ, मैं समझे 6 कुर्सी है। अच्छा, मेरे अगले जो मेहमान हैं वो एक ऐसा नाम है, मुझे ये फख्र है कि रावला कोट में मैं जब डॉक्टर इब्राहिम के घर जाता था तो मैं जब से इस मुअज़्ज़िज़, इस सीनियर सियासी, समाजी और इंसानी हकूक़ के हवाले से इन अपने सीनियर मेहरबान को जानता था। आप ना सिर्फ कश्मीर में जो पाकिस्तानी कश्मीर है वहाँ के मेंबर ऑफ पार्लियामेंट रहे, यहाँ पे गुज़िश्ता 20 बरसों से ज़ायद आप यहाँ पे कश्मीर के लिए जद्दोजहद कर रहे हैं। और जहाँ भी नाइंसाफ़ी की बात आती है, जहाँ भी अदल की बात आती है, जहाँ भी जुर्रत की बात आती है, जहाँ शुजाअत की बात आती है, वहाँ सरदार सवार खान का नाम आता है। मैं जनाब सरदार सवार खान साहब को खुशामदीद कहता हूँ और जी आयन हूँ। सरदार सवार खान तशरीफ लाइए। और ये थिंक टैंक के जो मेरे आखिरी मेहमान हैं, ये थिंक टैंक एक आदमी ने सोचा था कि वो क्यों ना ऐसा काम करे जिससे पाकिस्तान का नाम रोशन हो, पाकिस्तान में बसने वाली कौमों का नाम रोशन हो। बतौर पंजाबी वो पंजाब के लिए सोचते हैं और यहाँ पे गुज़िश्ता 20 वर्षों से वो हमारी कम्युनिटी में एक इंतहाई मुतहरक नौजवान है। मैं थिंक टैंक दे सदर, साड़ी कम्युनिटी दे जाने पहचाने कम्युनिटी एक्टिविस्ट मैं राजा रजाक साहब नूं जो कि थिंक टैंक दे सदर हाँ, ते ये थिंक टैंक इन्हां दे विचारां दा यानी हिस्सा है। मैं उन्होंने कोशिश कवांगा कि इत्थे तशरीफ लान ताकि असी प्रोग्राम का बाकायदा आगाज कर सकीए। तो मेरे इस सिलसिले के अंदर इत्थे कुछ लोगों को बुलाया जाएगा, लेकिन साड़ी कोशिश होएगी कि जिहड़े मुकर्रर इत्थे आन वो घट तो घट गल करन। ते डॉक्टर अमरजीत सिंह जिन्हां दे नाल असी ये इवनिंग मना रहे आ, इन्हां दी गल सुनी जाए, समझी जाए, क्योंकि जदों डॉक्टर अमरजीत सिंह गल करदे आ ते पता लगता है कि एक आम आदमी का लीडर गल कर रहा है, एक आम आदमी का बड़ा वीर गल कर रहा है। तो दोस्तों, मेरे जड़े पहले मेहमान आ उन्हां वास्ते मैं यही कहांगा कि वो साड़ी कम्युनिटी के अंदर अगर देखा जाए इत्थे 15 कम्युनिटी तंजीमां
ਤੇ 15 ਦਰਜਨ ਕਮਿਊਨਿਟੀ ਲੀਡਰ ਹਾਂ, ਲੇਕਿਨ ਜਿਹੜੇ ਕਮਿਊਨਿਟੀ ਦੇ ਇੰਤਹਾਈ ਸੀਨੀਅਰ ਤੇ ਰੱਬ ਨੇ ਜਿਨ੍ਹਾਂ ਨੂੰ ਬੇਇੰਤਹਾ ਇੱਜ਼ਤ ਦਿੱਤੀ ਉਹ ਤਾਹਿਰ ਮੀਆਂ ਜੇ ਲੋਕ ਆ। ਤਾਹਿਰ ਮੀਆਂ ਸਾਹਿਬ ਇੱਥੇ ਤਸ਼ਰੀਫ ਲਿਆਓ ਤੇ ਇਹ ਜਿਹੜਾ ਥਿੰਕ ਟੈਂਕ ਦਾ ਪ੍ਰੋਗਰਾਮ ਹੈ ਡਾਕਟਰ ਅਮਰਜੀਤ ਸਿੰਘ ਵਾਸਤੇ, ਤੁਸੀਂ ਇਹ ਦੱਸੋ ਕਿ ਇੱਥੇ ਜਿਹੜਾ ਪਾਕਿਸਤਾਨ ਇੰਡੀਆ ਦਾ ਕਰੰਟ ਇਸ਼ੂ ਹੈ ਉਸ ਤੇ ਕੀ ਕਹਿੰਦੇ ਹੋ, ਤੇ ਅੱਜ ਜਿਹੜੀ ਹੈ ਸਾਂਝੀ ਮਹਿਫਿਲ ਸਜਾਈ ਹੈ ਇਹਦੇ ਬਾਰੇ ਵਿੱਚ ਤੁਹਾਡੇ ਕੀ ਵਿਚਾਰ ਆ। ਤਾਹਿਰ ਮੀਆਂ, ਪ੍ਰੈਜ਼ੀਡੈਂਟ ਆਫ ਪਾਕਿਸਤਾਨੀ ਅਮਰੀਕਨ ਕਮਿਊਨਿਟੀ ਆਫ ਨਿਊਯਾਰਕ। अस्सलाम वालेकुम, सत श्री अकाल। पंजाबी में हो कि उर्दू में हो? पंजाबी जलंधरी बोलो, उन्होंने पता लगे लालपुरों आए हो। अज की जी महफिल हैगी है ये बड़ी यूनीक महफिल है। ननकाना साहब असी बचपन च जाते होंगे सी और सिखां का जड़ा साड़ी जी सकाफत हैगी है बड़ी मिलती जुलती है। और गुरु नानक जी जिस तरह सिखां लिए मोतबर ने उस तरह साडे लिए मोतबर ने। इसलिए ये जी अज की महफिल हैगी है ਇਹਦੀ ਜਿਹੜੀ ਚੀਜ਼ ਹੈਗੀ ਜੇ ਇਹਨੂੰ ਦਿਲ ਖੁਸ਼ ਹੋ ਗਿਆ ਅੱਜ। ਬਾਕੀ ਜਿੱਥੇ ਤੱਕ ਕਸ਼ਮੀਰ ਦਾ ਤਲਕ ਹੈਗਾ, ਕਸ਼ਮੀਰ ਦੇ ਵਿੱਚ ਸਿੱਖਾਂ ਨਾਲ ਵੀ ਜ਼ਿਆਦਤੀ ਹੋ ਰਹੀ ਹੈ ਔਰ ਮੁਸਲਮਾਨਾਂ ਨਾਲ ਵੀ ਹੋ ਰਹੀ ਹੈ। ਇਸ ਤਰ੍ਹਾਂ ਹੀ ਹੈਗਾ ਜਿਸ ਤਰ੍ਹਾਂ ਤੁਸੀਂ ਇਜ਼ਰਾਈਲ ਦੇ ਵਿੱਚ ਫਲਸਤੀਨ ਔਰ ਇਜ਼ਰਾਈਲ ਦੀ ਲੜਾਈ ਹੋ ਰਹੀ ਹੈ। ਲੋਕੀ ਇਹ ਸਮਝਦੇ ਨੇ ਕਿ ਇੱਕ ਬੰਨੇ ਮੁਸਲਮਾਨ ਹੈ ਦੂਸਰੇ ਬੰਨੇ ਜੂਇਸ਼ ਨੇ। ਰਿਐਲਿਟੀ ਜਿਹੜੀ ਗਰਾਊਂਡ ਜਿਹੜੀ ਹੈਗੀ ਹੈ ਉਹ ਇਹ ਕਹਿੰਦੀ ਹੈ ਕਿ ਫਲਸਤੀਨ ਦੇ ਵਿੱਚ ਆਲਮੋਸਟ 30 to 40% ਜਿਹੜਾ ਕ੍ਰਿਸਚੀਅਨ ਹੈਗਾ ਜਿਹੜਾ ਦੂਸਰੀ ਸਾਈਡ ਤੇ ਲੜ ਰਿਹਾ ਹੈਗਾ। ਐਕਚੁਅਲੀ ਪੋਲੀਟੀਕਲੀ ਇਹਨਾਂ ਚੀਜ਼ਾਂ ਨੂੰ ਕਾਫੀ ਮਿਕਸ ਕਰ ਦਿੱਤਾ ਜਾਂਦਾ ਹੈ ਔਰ ਤਾਂ ਕਿ ਲੋਕ ਇਹਦੇ ਵਿੱਚ ਹੀ ਖੇਲਦੇ ਰਹਿਣ। ਮੈਂ ਡਾਕਟਰ ਸਾਹਿਬ ਨੂੰ ਵੈਲਕਮ ਕਵਾਂਗਾ ਔਰ ਜਿਸ ਤਰ੍ਹਾਂ ਕਿਹਾ ਗਿਆ ਹੈ ਕਿ ਡਾਕਟਰ ਸਾਹਿਬ ਨੇ ਅਸੀਂ ਸੁਣਨਾ ਹੈ तो इंशाअल्लाह ताला असी इनू फॉलो करांगे। अस्सलाम वालेकुम। दोस्तों साथियों, मेरे अगले मुकर्रर हमारी थिंक टैंक के वाइस प्रेसिडेंट, इस कम्युनिटी में जो यंगस्टर्स आए हैं, क्योंकि होता ये कि हमारी पंजाबी कम्युनिटी हो चाहे कोई भी हो पाकिस्तान इंडिया के लोग, उसमें चंद मखसूस लोग हर तंजीम में बैठे होते हैं और वो यंगस्टर्स को आगे आने नहीं देते। लेकिन हमने कोशिश की कि हमारे यहाँ पे जो यंगस्टर्स हैं उनको थिंक टैंक पे हम आगे लाएं, क्योंकि ये एक इंटेलेक्चुअल फोरम है। तो हमारी ये खुशकिस्मती है कि हमारे ब्रॉन्क्स में एक ऐसा शेर रहता है, एक ऐसा पंजाबी शेर खुर्शीद अहमद भली, जो कि इस कम्युनिटी में लोगों को अगर इज्जत आदाब और तरबियत सीखनी है तो खुर्शीद अहमद भली जैसे नौजवानों से सीखें। खुर्शीद अहमद भली साहब, आपकी भरपूर तालियों में। पंजाब में शेर बहुत ज्यादा है। बिस्मिल्लाहिर्रहमानिर्रहीम। मोहसिन इंसानियत सरवर कायनात हजूर नबी करीम सल्लल्लाहु अलैहि वसल्लम और उनकी आले पाक पे लाखों करोड़ों दुरूद और सलाम। सलीम मलिक साहब बहुत शुक्रिया। बंदा ने चीज इतनी काबिल तो नहीं है जितने आपने बेहतरीन अल्फाज से नवाजा। डॉक्टर शफीक साहब, शफीक सिद्दीकी साहब, अमरजीत सिंह साहब, पुन्नू साहब, सरदार सवार साहब, राजा रजाक साहब, मीडिया के साथी जो यहाँ मौजूद हैं, मोस्ट रिस्पेक्टेड लेडीज एंड जेंटलमैन, अस्सलाम वालेकुम, वेलकम, जी आयन, सत श्री अकाल। जनूबी एशिया में उस वक्त तक मैं नहीं समझता कि अमन हो सकता है जितनी देर तक कश्मीर का मसला और खालिस्तान के मसले का कोई पायदार हल तलाश न किया जाए। ये पाकिस्तान या इंडिया का मसला नहीं है, ये पूरे खित्ते का मसला है। और जब तक इस खित्ते का जो पिछले 7 दहाइयों से
یہ ٹینشن چل رہی ہے دونوں ملکوں کے درمیان، جب تک یہ دونوں ملک اسپیشلی کشمیر کا، خالصتان کا، اس مسئلے کا کوئی نہ کوئی پائیدار بہترین حل نہ تلاش کریں، اس پورے خطے میں امن نہیں ہو سکتا۔ اسپیشلی کشمیر میں برہان وانی کی شہادت کے بعد پورے کشمیر کے نوجوان، پورا کشمیر اٹھ کھڑا ہوا ہے اور اس موومنٹ میں ایک نئی جان آئی ہے، ایک نئی روح پھونکی ہے، اور میں سمجھتا ہوں کہ ہندوستان اس آزادی کی تحریک کو دبانے کے لیے بارڈر پہ ٹینشن کریٹ کر رہا ہے۔ حالیہ دنوں مہاتما گاندھی کے پوتے نے ہندو اخبار میں ایک بیان دیا ہے کہ اب نظر آ رہا ہے کہ کشمیر میں رائے شماری ہو جائے گی۔ میں ایک تصویر دیکھ رہا تھا کشمیر کے 7 سال کا بچہ انڈین آرمی کے 2 سپاہیوں کی آنکھوں میں آنکھیں ڈال کے کھڑا ہے، اور میں نے اس بچے کی آنکھوں میں کوئی ڈر یا خوف نہیں دیکھا۔ تو جو قوم اتنی قربانیاں دے رہی ہے، اسلحے جہاں 6 لاکھ سے زیادہ فوج 70 سال سے موجود ہے، اگر ان کے حوصلے پست نہیں کر سکی تو آئندہ بھی نہیں کر سکے گی۔ میں سمجھتا ہوں کہ امریکہ اور دیگر ممالک کو بھی دہلی پہ اپنا دباؤ بڑھانا چاہیے تاکہ خالصتان میں رہنے والے، خالصتان کے مسئلہ پنجاب میں جو سکھ برادری کو ظلم اور زیادتیاں ہو رہی ہیں اس کا کوئی حل کیا جائے۔ تو رہے نہ تیرا ظلم رہے گا، تو رہے گا نہ تیرا ظلم رہے گا، دن کو آنا ہے کسی روز حسابوں والا۔ اگرچہ وہ شہر آتش پرستوں کا تھا، مگر وہاں کے سب فیصلے ہوا نے کیے۔ اسپیشلی میرے ملک نے دہشت گردی میں کے خلاف جنگ اور بلوچستان میں جو نان سٹاپ انڈیا کی جو دخل اندازی ہے، میں اس چیز کو زبردست الفاظ میں کنڈیم کرتا ہوں۔ اگین بہت شکریہ آپ سب کا تھنک ٹینک کے فورم پہ آنے کا، اور میری دعا ہے کہ کشمیر اور خالصتان کو جلد آزادی نصیب ہو اور ان کی فریڈم موومنٹ سکسیسفل ہو۔ تھینک یو فار لسننگ، گاڈ بلیس یو آل۔ ہندی، پنجابی، آپ جس لینگویج میں آپ فخر محسوس کرتے ہیں آپ اس میں اپنا مدعا بیان کریں، کیونکہ ہم تمام لوگ یہ تمام لینگویجز ہمارے سب کانٹیننٹ کی لینگویجز ہیں، اور جو بولی ہوتی ہے وہ بولی سب کی سانجھی ہوتی ہے۔ جب یہاں پہ آ کے ہم اسپینش سیکھتے ہیں، انگریزی سیکھنے کی کوشش کرتے ہیں، اور جو ہمارے اپنے دیشوں کی بولیاں ہیں وہ ویسی بہت میٹھی ہیں۔ میں اس کے ساتھ اور جسٹس کی بات آتی ہے، وہاں اوتار سنگھ پنو جی کی بات آتی ہے۔ آپ کی بھرپور تالیوں میں اوتار سنگھ پنو۔ السلام علیکم، واحگुरु जी का खालसा वाहिगुरु जी की फतेह। ਸਭ ਤੋਂ ਪਹਿਲਾਂ ਮੈਂ ਜੋ ਪਾਕਿਸਤਾਨ ਥਿੰਕ ਟੈਂਕ ਦੇ ਸੱਦੇ ਦੇ ਉੱਤੇ ਅੱਜ ਸਾਡੇ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਹੁਣਾਂ ਨੂੰ ਤੁਸੀਂ ਇੱਥੇ ਸੱਦਿਆ ਹੈ, ਉਹਨਾਂ ਦੇ ਵਿਚਾਰ ਸੁਣਨ ਵਾਸਤੇ
मैं तुहाडी सारी कम्यूनिटी का तह दिलों धन्नवादी हाँ। उस तो बाद मैं जिन्नी भी साडी सिख कम्यूनिटी, पाकिस्तानी कम्यूनिटी या दूसरे बाकी मेरे वीर इत्थे आए हैं, सारिਆਂ ਦਾ ही सिक्स फॉर जस्टिस ਦੇ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ कि ਜਿਹੜਾ भी काम सिख फॉर जस्टिस इस वेले ह्यूमन राइट्स ऑर्गेनाइजेशन के तौर पर वर्ल्ड लैवल के उत्ते UNO ਦੇ ਵਿੱਚ कर रही है, वो सिर्फ तो सिर्फ आज़ादी का असी बीड़ा चुक्या है कि जिहड़ा भारत ने पंजाब नूं अपने कब्जे दे विच कैप्चर किया होया है, उस नूं भारती कब्जे वाले पंजाब नूं आज़ाद कराउणा है, जिसका नाम खालिस्तान है। इस तरह ही असी जम्मू कश्मीर जिहड़ा कि हर रोज़ हर घड़ी जम्मू कश्मीर दे विच साडे भैण भरा मुसलमान जां होर मेरे वीर सिख भी जिहड़े हर रोज़ उत्थे मारे जांदे हन, उस दहशतगर्दी दे जिहड़े कि भारत की फौज के वो नुमाइंदे हैं, उन्होंने वालों असी उन्होंने कंडैम करते हाँ। असी ऑलवेज अपने कश्मीरी भरावां दे नाल मोढे नाल मोढा जोड़ के आज़ाद कश्मीर की गल भी करते हाँ, जिथे असी अपने खालिस्तान की पंजाब आज़ाद की गल करते हाँ। असी उस तरह ही जिहड़ा पाकिस्तान दे विच दहशतगर्दी कई मेरे वीर उत्थे फैला रहे हैं, उन्होंने भी आपां इंटरनेशनल लैवल के उत्ते सारिਆਂ ਨੂੰ कंडैम करिए, क्योंकि इस वेले जेकर आपां सारे रल के जब पाकिस्तान का थिंक टैंक है तो पंजाब का थिंक टैंक खालिस्तान का है, जे आपां सारे रल के एक मुद्दे के उत्ते काम करांगे तो असीं समझदे हां खालिस्तान भी आज़ाद हो जाएगा तो जम्मू कश्मीर भी जिहड़ा वो आज़ाद हो जाएगा। इस वेले सानूं लोड़ है सारिਆਂ ਦੇ सहयोग की, तुसीं सारे सहयोग दो। असीं दिन भर रात मेहनत करके इस चीज़ नूं दुनिया के कोने विच पहुंचावांगे। जिहड़ियां UN दीयां धरावां हन उस दे तहत असीं इन्हां नूं हिंदू कंडैम नूं, हिंदू पॉलिटिक्स नूं असीं दुनिया के सामने नंगे करांगे। हुणे हुणे तुसीं वेख्या होवेगा कि जिहड़ा सर्जिकल स्ट्राइक भारत ने पाकिस्तान के उत्ते कीती है, वो बड़ी माड़ी घटना अपने तौर पर फेक है। असी उसनूं कंडैम करते हाँ तो आस रख रहे हाँ तुहाडे सारिਆਂ दे कोलों कि असी अपना देश पंजाब खालिस्तान आज़ाद करवाइए। तुसीं साडा साथ देवो, असी एक दिन जरूर खालिस्तान अपना आज़ाद करा लांगे। अखीर दे विच मैं तुहाडा सारिਆਂ ਦਾ धन्नवाद करदा हाँ। मैं जिन्ने पंजाबी कम्यूनिटी के मेरे वीर आए हैं, मैं सारिਆਂ ਦਾ नाम तो जानदा हाँ, सारे आपां नूं जानदे, पर नाम की लैणा इत्थे, सारे आपां एक दूजे नूं जानदे हाँ। इस करके मैं सारिਆਂ ਦਾ भैणां ਦਾ भरावां ਦਾ तह दिलों धन्नवाद करदा हाँ ते पाकिस्तानी थिंक टैंक का धन्नवाद करदा जिन्हां सानूं ये पोडियम दिता। असीं तुहाडे नाल मोढे नाल मोढा जोड़ के इस काज विच काम करन लई अगे लग के तैयार हाँ। वाहिगुरू जी का खालसा, वाहिगुरू जी की फतेह। बहुत इस चीज़ को पसंद किया और हम सब पंजाबियों का, पाकिस्तानियों का, कश्मीरियों का आपके साथ भरपूर साथ है। हम इंशाअल्लाह हाथ में हाथ और कंधे से कंधा मिला के खालिस्तान और कश्मीर को आज़ाद करवाएंगे। अब मैं अपने अगले मुकर्रर को दावत दूंगी जिनका ताल्लुक पाकिस्तान अवामी तहरीक के मरकजी कमेटी से है। वो मरकजी रहनुमा भी हैं ताहरुल कादरी, और थिंक टैंक के इस फॉर्म पे मैं इनको वेलकम करती हूँ और मैंने दावत देती हूँ आप सबकी तालियों में प्लीज तशरीफ लाएं। मेरे तमाम भाइयों को अस्सलाम वालेकुम और सिख कम्युनिटी के तमाम भाइयों को और बहनों को सत श्री अकाल। आज का ये प्रोग्राम जो हिंदुस्तान की जारियत और बरबियत पर ख्यालात के लिए रखा गया है, इस प्रोग्राम के जो मुंतज़मीन हैं थिंक टैंक, पाकिस्तानी थिंक टैंक, उनका शुक्रिया अदा करता हूं। डॉक्टर अमरजीत सिंह साहब का शुक्रिया अदा करता हूं और तमाम दोस्तों का जो यहाँ पर मौजूद हैं कि यहाँ पर आए और अपनी तहरीकों के बारे में सुनने के विचार और उन पर मशवरे के लिए
एक दूसरे का साथ देने के लिए यहां पर मौजूद हैं। बात यहां पर एक मुल्क की है और वो मुल्क है हिंदुस्तान। हिंदुस्तान की बर्बरियत की मिसालें आज से नहीं, एक जमाने से सारी दुनिया देखती चली आ रही है। वो जम्मू कश्मीर हो, खालिस्तान हो, तामिल हो, कोई भी इलाका, कई इलाके हिंदुस्तान में जहां पर हिंदुस्तान की बर्बरियत की मिसालें दुनिया देखती चली आ रही है और देख रही है। आज आप देखें जम्मू कश्मीर में 90 दिन से ऊपर हो चुके हैं, हिंदुस्तानी फौज ने बर्बरियत की इंतहा कर दी। वहां पर लोगों को नाबीना बना दिया, लोगों को मार दिया, कर्फ्यू में लोग बैठे हैं, ना खाने का इंतजाम है, और उसके बाद कहते हैं कि जनाब ये हमारा अटूट अंग है। कौन सा अंग है ये? आप बताइए। आपके जिस्म का कोई हिस्सा, किसी भी इंसान के जिस्म का कोई हिस्सा अगर बीमार हो जाए तो आप उसका इलाज करते हो। ये कौन सा अटूट अंग है? क्या आप अपने लोगों को गोलियों से मार रहे हो? आपने खाना पीना बंद किया हुआ है, उनकी इबादत गाहें बंद की हुई हैं। ये कैसा मुल्क है? ये कैसी फौज है? ये कैसी बर्बरियत है? कोई बोलने वाला नहीं है। यूएनओ आज तक नाकाम हो चुका है इस मसले को हल करने के लिए। यही हाल खालिस्तान के मसले पे भी है। आज 2-4 दिन पहले, पिछले वीक में देख रहा था कि यूएनओ में जो एक करारदाद डाली गई थी खालिस्तान के लिए, वो उन्होंने ये कह के तौसीक से इनकार कर दिया कि भारत का अंदरूनी मामला है। अगर आपने जंग लड़नी है, आजादी हासिल करनी है, तो आपको निकलना पड़ेगा जम्मू और कश्मीर के लोगों की तरह। तब आप जाकर आजादी हासिल करेंगे उस मुल्क से, तब आपको आपका राइट मिलेगा। अदरवाइज आसान नहीं है, क्योंकि हिंदुस्तान का जो इस वक्त प्राइम मिनिस्टर है, आपको पता है वो क्या आदमी है, उसने क्या किया। उसने गुजरात में मुसलमानों को मारा, उसने बर्बरियत की इंतहा की। वो तो इस काबिल भी नहीं था कि उसको वीजा दिया जाता, लेकिन अमेरिका भी अपने मफाद में, यूएनओ भी अपने मफाद में, ये तमाम लोग अपने मफादात को इस्तेमाल करते हुए ये उनको वीजे भी देते हैं और उनकी आवभगत भी करते हैं। ये कैसे लोग हैं? ये कैसी मुनाफकत है? आपको अपनी आजादी के लिए खुद खड़ा होना होगा, खुद जंग लड़नी होगी। आप जब जाकर कामयाबी हासिल करेंगे, आप इसके लिए फोरम बनाएं, आप अपने आप को यूनाइट करें, आप बात करें, इंसानी सिविल तंजीमों से बात करें, आप लोगों से बात करें। जब आप बात करेंगे तो फिर आपकी बात सुनी जाएगी। मैं सिर्फ इतना कहना चाहता हूं, मैं ज्यादा बात नहीं करना चाहता, यहाँ बहुत सारे दूसरे मुकर्रिरीन भी हैं। सिर्फ इतनी बात करना चाहता हूं कि हिंदुस्तान से अगर आपने आजादी हासिल करनी है तो आपको यकजहती दिखानी होगी, उस जुल्म के खिलाफ खड़ा होना पड़ेगा, डट के मुकाबला करना होगा, फिर आपको आजादी मिलेगी। अदरवाइज आसान नहीं है। आप देख लें जम्मू कश्मीर के मसले पे पाकिस्तान के साथ इंडिया क्या करने की कोशिश कर रहा है। कभी वो कहता है सर्जिकल स्ट्राइक, कभी वो कहता है कुछ, कभी कुछ, लेकिन इन तमाम बातों से कोई फायदा नहीं है। मैं सिर्फ इतना ही कहना चाहता हूं और मेरा ख्याल है कि ये काफी है। और बाकी जो अपने मुकर्रिरीन आएंगे वो सारी बात करेंगे, बताएंगे आपको कि वहां पर क्या हो रहा है। मेरी तरफ से अल्लाह हाफ़िज़। अवामी तहरीक के मरकजी रहनुमा, मैं अपनी अगली मुकर्रर जो टीवी 24 की टीवी 84 की एंकर हैं और इनके प्रोग्राम ऑल नॉर्थ अमेरिका में, साउथ अमेरिका में देखे जाते हैं और ये अपने काम और लगन और मेहनत से हर जगह बड़ी पसंदीदगी की निगाह से देखी जाती हैं। मैं उन्हें दावत दूंगी कि वो आएं और अपने ख्यालात का इजहार करें। नीलम जी प्लीज। ਪਹਿਲਾਂ ਤੇ ਜਿੱਥੇ ਸਾਡੇ ਇੱਥੇ ਸਾਰੇ ਵੀਰ ਭੈਣਾਂ ਇਕੱਠੇ ਹੋਏ ਨੇ, ਪਾਕਿਸਤਾਨੀ ਤੇ ਆਪਣੇ ਪੰਜਾਬੀ ਵੀਰ ਭੈਣ, ਪਹਿਲਾਂ ਤੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਲਾਮ ਵਾਲੇਕਮ ਕਹਿੰਦੀ ਹਾਂ। ਮੈਂ ਟੀਵੀ 84 ਦੀ ਐਂਕਰ ਹਾਂ ਤੇ ਜਿਹੜਾ ਟੀਵੀ 84 ਚਲਾਇਆ ਗਿਆ, ਇਹਦਾ ਮੇਨ ਮਕਸਦ ਇਹ ਹੈ ਕਿ ਸਾਡੀ ਜਿਹੜੀ ਪੰਜਾਬੀਆਂ ਦੀ ਗੱਲ ਹੈਗੀ ਹੈ ਜਾਂ ਘੱਟ ਗਿਣਤੀਆਂ ਦੀ ਗੱਲ ਹੈਗੀ ਹੈ ਜਾਂ ਆਪਣੇ ਜਿਹੜੇ ਮੁਸਲਮਾਨ ਹੈਗੇ ਭਰਾ, ਉਹਨਾਂ ਨਾਲ ਜਿਹੜਾ ਪੰਜਾਬ ਵਿੱਚ, ਇੰਡੀਆ ਵਿੱਚ ਜਿਹੜੀ ਇੰਡੀਅਨ ਸਰਕਾਰ ਹੈਗੀ ਹੈ ਧੱਕਾ ਕਰ ਰਹੀ ਹੈ, ਉਹਨਾਂ ਦੇ ਜਿਹੜੇ ਉਹਨਾਂ ਦੀਆਂ ਸਮੱਸਿਆਵਾਂ ਹੈਗੀਆਂ ਨੇ ਜਾਂ ਉਹਨਾਂ ਤੇ ਜਿਹੜੇ ਤਸ਼ੱਦਦ ਹੋ ਰਿਹਾ, ਉਸ ਨੂੰ ਮੁੱਖ ਰੱਖਦੇ ਹੋਏ ਇਸ ਚੈਨਲ ਨੂੰ ਚਲਾਇਆ ਗਿਆ।
ਖਾਸ ਕਰਕੇ ਜਿਹੜਾ ਘੱਲੂਘਾਰਾ ਸਾਡੇ ਸਿੱਖਾਂ ਨਾਲ ਹੋਇਆ ਸੀ ਅੰਮ੍ਰਿਤਸਰ ਵਿੱਚ ਜੂਨ 84 ਨਵੰਬਰ 84 ਵਿੱਚ, ਉਹਨਾਂ ਆਪਣੇ ਸਿੱਖਾਂ ਦਾ, ਆਪਣੇ ਸ਼ਹੀਦਾਂ ਦਾ, ਜਿਹੜੇ ਸ਼ਹੀਦ ਹੋਏ ਸੀ ਉਸ ਘੱਲੂਘਾਰੇ ਵਿੱਚ, ਉਹਨਾਂ ਦਾ ਇਨਸਾਫ ਲੈਣ ਲਈ ਇਹ ਟੀਵੀ ਚੈਨਲ ਚਲਾਇਆ ਗਿਆ ਕਿ ਸਾਨੂੰ ਸਾਡਾ ਖਾਲਿਸਤਾਨ, ਸਾਡਾ ਘਰ ਸਾਨੂੰ ਮਿਲੇ ਤੇ ਅਸੀਂ ਬੜੀ ਖੁਸ਼ੀ ਨਾਲ ਉੱਥੇ ਰਹਿ ਸਕੀਏ। ਤੇ ਜਿਹੜਾ ਅੱਜ ਦਾ ਜਿਹੜਾ ਥਿੰਕ ਟੈਂਕ ਹੈਗਾ ਕਸ਼ਮੀਰ ਵਿੱਚ, ਜਿਹੜਾ ਕਸ਼ਮੀਰਾਂ ਨਾਲ ਬੜੀ ਧੱਕਾ ਹੋ ਰਿਹਾ, ਉਹਨਾਂ ਵਾਸਤੇ ਆਪਾਂ ਸਾਰੇ ਇਕੱਠੇ ਹੋਏ ਆ। ਉਹਨਾਂ ਦਾ ਵੀ ਮੈਂ ਕਹਾਂਗੀ ਕਿ ਇਹ ਬੜਾ ਵਧੀਆ ਸਾਨੂੰ ਫੋਰਮ ਦਿੱਤਾ ਸਾਡੀ ਗੱਲਬਾਤ ਕਰਨ ਵਾਸਤੇ, ਸਾਨੂੰ ਆਪਣੇ ਵਿਊ ਦੇਣ ਵਾਸਤੇ। ਖਾਸ ਕਰਕੇ ਜਿਹੜੇ ਮੈਂ ਕਹਾਂਗੀ ਸਾਡੇ ਹੋਸਟ, ਜਿਹੜੇ ਸਾਡੇ ਮੁੱਖ ਜਿਹੜੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਹੈਗੇ ਡਾਕਟਰ ਅਮਰਜੀਤ ਸਿੰਘ ਜੀ, ਉਹ ਹਮੇਸ਼ਾ ਹੀ ਜਿਹੜੀਆਂ ਸਾਡੇ ਨਾਲ ਧੱਕਾ ਹੋ ਰਿਹਾ, ਜਿਹੜੇ ਘੱਟ ਗਿਣਤੀਆਂ ਨਾਲ, ਆਪਣੇ ਸਿੱਖਾਂ ਨਾਲ, ਈਸਾਈਆਂ ਨਾਲ, ਮੁਸਲਮਾਨਾਂ ਨਾਲ, ਜਿਹੜੇ ਵੀ ਮੁੱਦੇ ਹੁੰਦੇ, ਜਿਹੜੇ ਮਸਲੇ ਹੁੰਦੇ ਨੇ, ਜਿਹੜੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ, ਉਹਨਾਂ ਦੇ ਜਿਹੜੇ ਵੀ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਨੇ, ਉਹ ਸੱਚ, ਕਿਉਂਕਿ ਸਾਡੇ ਪ੍ਰੋਗਰਾਮ ਦਾ ਨਾਮ ਹੀ ਸੱਚੋ ਸੱਚ ਹੈਗਾ। ਤੇ ਅਸੀਂ ਜੋ ਵੀ ਸਰਕਾਰ ਉੱਥੇ ਝੂਠ ਜਾਂ ਧੋਖੇਧੜੀ ਜਾਂ ਕੋਈ ਵੀ ਕਹਿ ਲਓ ਤੁਸੀਂ, ਕੋਈ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਜਾਂ ਕੋਈ ਮਸਲਾ ਹੁੰਦਾ ਹੈ, ਡਾਕਟਰ ਸਾਹਿਬ ਉਹਨੂੰ ਬੜੇ ਹੀ ਸੁਲਝੇ ਤਰੀਕੇ ਨਾਲ ਸਾਰਿਆਂ ਦੇ ਸਾਹਮਣੇ ਰੱਖਦੇ ਨੇ। ਤੇ ਜਿਹੜਾ ਇਹ ਸਾਡਾ ਚੈਨਲ ਹੈਗਾ ਹੈ, ਇਹ ਇੰਟਰਨੈਟ ਤੇ, roku ਤੇ, ਜਾਦੂ ਤੇ, Bell 5 ਕੈਨੇਡਾ ਤੇ ਹੋਰ ਵੀ ਜਿਹੜੇ ਬਾਕੀ ਇੰਟਰਨੈਟ ਅਦਾਰੇ ਹੈਗੇ ਨੇ ਉਹਤੇ ਦੇਖਿਆ ਜਾ ਸਕਦਾ। थैंक यू वेरी मच। मैं अगले मुकर्रर को बुलाती हूँ, सीनियर ब्रॉडकास्टर शफीक सदीकी। आप की भरपूर तालियों में। मेरा ख्याल है कोई बैठे ने, कोई बैठक होने डई है। मेरे भराओ, इस तो ज्यादा मुश्किल टाइम कोई नहीं है। कोई घंटा डेढ़ सानू दे दिओ, यकीन करो तुहाडा स्टॉक मार्केट च किते घाटा नहीं पैन लगा। मैं गल इत्थों शुरू करांगा। जेकर लाई यारी बुलिया, जेकर लाई यारी बुलिया, फिर उत्थे हिसाब नहीं हुंदे। ते गल इन्नी मेरे दोस्तों कि बड़ी उम्र गुजरी सन, असीं सारे थे, हुण तकरीबन जवानी नूं क्रॉस करके ते बुढ़ापे चले गए। ये मेरी जिंदगी का दूसरा मौका है कि मैनूं अपने सरदार भरावां नाल गलबात करन दा मौका मिल रहा। फिजिकली टीवी ते अक्सर आंदे जांदे रहने ते गलबात हुंदी रहिंदी सी। एक चीज़ तय है कि 5 दरियावां की धरती जदों इकट्ठी हो जाती है, जदों लोग आपस च मिल जाते हैं तो फिर मामला सीधे हो जाते हैं। कोई भी चीज़ तुसी गैर फितरी नहीं रखते, गैर फितरी चीज़ को कंट्रोल नहीं किया जा सकता। हिंदुस्तान की तारीख ने इस मामले के विच खास तौर पर पंजाब की तारीख ने बड़ी वड्डी तारीख रकम की है, खूनरेज तारीख। एक जलियांवाला बाग का वाकया जिन्होंने 80 सालों के बाद जाके गोरियां नूं ख्याल आया तो उन्होंने जाके उत्थे पंजाब विच माफ़ी मंगी। हाल ही 1984 के वाकये की माफ़ी मंगनी बाकी है। ये वो खून दियां नहरां ने, नदियां ने जिन्होंने 5 दरियावां नूं सुरख किया। गोल्डन टेंपल का वाकया मेरा नहीं ख्याल कि क्यामत तक तारीख जिहड़ी है जितनी मर्जी बायस हो जाए, इनू लिखण च कोई बुखल नाल कम लै। उसके बाद हिंदुस्तान दे विच आकोपाइड कश्मीर हजरत बल की मस्जिद का वाकया और अज के हालात दे विच जो कश्मीर नाल बीती जा रही है। खालिस्तान के जवानों के मुतलक मैंने किसी सरदार ने बड़ी गल कही, बड़ी अज तक मैं नहीं भुलिया। उन्हें कहा बड़े साल उत्थे घोड़ियां नहीं सन चढ़ियां जदों गोल्डन टेंपल का वाकया होया सी। असीं लाहौर रहने वाले लोग पहली आवाज जब उधरों इधर नूं चलदी ते अमृतसर तो गुजर के आती है, और जदों असीं लाहौर बॉर्डर से जाने तो असीं लाहौर दी सड़कों तो गुजरते जाने तो साडा एक ख्याल हुंदा है कि शायद दूसरे पासे भी एक खुशहाली होएगी। इस तरह की खूबसूरत चीज़ां होंदियां, क्योंकि फर्क तो कोई नहीं अमृतसर ते लाहौर विच। लोकां दे अमल तो साबित हुंदा है कि वो किन्ने क चंगे ने ते किन्ने क मंदे ने। हुण तक ये समझ नहीं आई कि हिंदुस्तान की हुकूमत नूं पंजाब मशरकी दे नाल प्रॉब्लम की है, उत्थे वो डिवेलपमेंट क्यों नहीं हो सकी जिहड़ी कि बॉम्बे डिवेलपमेंट है। फिर तहरीक ना जन्म ले, उत्थे लोग वखरे ना होण, फिर शोर ना पाण,
ਸ਼ੇਰਾਂ ਨੂੰ ਤੁਸੀਂ ਬੰਦ ਨਹੀਂ ਰੱਖ ਸਕਦੇ, ਸ਼ੇਰ ਨੂੰ ਬੰਦ ਵੀ ਰੱਖੋਗੇ ਤੇ ਸ਼ੇਰ ਸ਼ੇਰ ਹੀ ਰਹੇਗਾ। ਸ਼ੇਰ ਜਦੋਂ ਪਿੰਜਰੇ 'ਚ ਹੁੰਦਾ ਤੇ ਫਿਰ ਵੀ ਉਹਦੇ ਕੋਲ ਕੋਈ ਨਹੀਂ ਜਾਂਦਾ, ਕਿਉਂਕਿ ਉਹ ਸ਼ੇਰ ਹੁੰਦਾ ਹੈ ਔਰ ਸਰਦਾਰ ਸ਼ੇਰ ਨੇ। और मैं समझना कि अगर खालिस्तान और आज़ाद जम्मू कश्मीर के नाल ऑक्यूपाइड कश्मीर के लोग एक तरह हो के और पाकिस्तानी जदोजहद करते हैं, एक प्लेट च रख के नहीं मिलनी। बहुत सारिया जाना हो सकता है, कोई लखों की तादाद लोग जोड़े ने हुण भी, क्योंकि जेनोसाइड का कोई वक्त का पता नहीं होंगे। जिहड़ियां ऑक्यूपाइड कुवतां होंदियां ने कभी नहीं चाहदियां कि चीज़ों को छड्डिया जाए, इन्हां लोकां नूं उन्हां दे हकूक दिते जाण। लेकिन तकसीम के फौरन बाद साडे दोस्तां नूं, साडे भरावां नूं, सरदारां नूं इस चीज़ का एहसास हो गया सी कि काश वैस्ट एंड ईस्ट पंजाब अगर इकट्ठे होंदे तो शायद हालात कुछ बेहतर होंदे। सिखां दे मुतलक मैं हमेशा तो मुसलमानों के मुतलक एक गल कही है, बाबा फरीद ने आख्या ज़ाहिर दे विच मुर्शद हावी, ज़ाहिर दे विच मुर्शद हावी, बातन दे विच अल्लाह। पहली तो गल है कि देखना है कि सिखां ते मुसलमानों का इख्तलाफ की है, कोई इख्तलाफ नहीं है। तारीख नूं असीं पढ़ते नहीं, असीं सिर्फ गाने सुनने और ये चीज़ां देखने। सानूं इकट्ठे रहना चाहिए, यह शुरुआत ने। थैंक यू टू थिंक टैंक। और सानूं कोशिश करनी चाहिए कि असीं टाइम टू टाइम मिलिए, असीं रेटन टू थ्रेट। इस वक्त ऑक्यूपेशनल फोर्सिस जिहड़ियां ने उन्हां दी पूरी कोशिश है कि कोई भी फॉर्म ऐसा ना बन सके आउटसाइड इंडिया, स्पैशली न्यूयॉर्क, कि जिथे ये लोग इकट्ठे होकर बैठ के इन्हां दी एक वॉइस हो जाए। लेकिन आई एश्योर यू कि पाकिस्तान मीडिया किसी जगह के उत्ते भी सिख भरावां दी किसी भी कवरेज नूं पिछे नहीं रखेगा। एंड वी विल प्रोवाइड यू द प्लेटफॉर्म कि जिथे तुसीं तशरीफ लियाओ और दोनों की एक आवाज़ होए, क्योंकि जहाज जिहड़ा हुंदा है इहदी तकसीम कोई नहीं हुंदी है। थैंक यू सो मच। बहुत धन्यवाद शफीक सिद्दीकी साहब। दोस्तों, ये प्रोग्राम का फॉर्मेट साढ़े जड़े अज के चीफ गेस्ट हैं, मेरी कोशिश है कि जोड़े 2-3 मुकर्रर रह गए उन्होंने मैं बेनती करदा कि जदों उन्हां दी वारी आए वो इत्थे पोडियम ते आन ते कोशिश करन कि 2 ਤੋਂ 3 मिनट के अंदर अपनी गल करन, क्योंकि मैं समझदा जोड़े लोग साउथ जर्सी तो अपस्टेट न्यूयॉर्क तो या बड़ी दूरों दूरों आए सी। मैं जनाब राणा रमजान एडवोकेट साहब नूं यह गुजारिश करांगा कि इत्थे पोडियम ते तशरीफ लियाओ। राणा रमजान। मुझे नहीं पता था कि मुझे यहाँ कुछ कहना है, लेकिन चलो अच्छा हुआ, कुछ गुफ्तगू छोटी मोटी हो भी सकती है। चूँकि मौजू मेरा ख्याल जो है वो रखा हुआ है कि खालिस्तान की तहरीक का और कश्मीर का मसला चल रहा है। मैंने लास्ट वीक एक मजमून लिखा था जिसका इन्वान ही यही था कि बड़े सगीर के अंदर जो जुनूनियत है और ये तबलबाजी हो रही है, ये इसका फ़ायदा कभी नहीं कुछ होगा और आखिर में यही होगा कि हमें आपस में जो है सुलह करनी पड़ेगी। हम क्यों नहीं यूरोपियन यूनियन की तरह, बड़े सगीर भी एक यूरोपियन यूनियन की तरह जो हो जाए तो। लेकिन आज़ादी का हक हर इंसान के पास होना चाहिए, रियासत के पास होना चाहिए, लोगों के पास होना चाहिए। मैं कहता हूं कि अगर कोई रियासत अलग होना चाहती तो उसके लिए रेफरेंडम होना चाहिए। कश्मीर के लोगों का हक ऑलरेडी अक़वाम मुत्तहिदा ने उसको एक्सेप्ट किया हुआ है और उनको हक राय जो उसका दिया गया है वो देना चाहिए हर सूरत में, वरना इससे क्या होगा कि उस रीजन के अंदर खून बहता रहेगा। खालिस्तान की मूवमेंट जो मेरे नॉलेज के मुताबिक है कि ये तकरीबन 1932 या उस वाक़या 1930 की जो है अशरे के अंदर चली थी, जिसमें मास्टर तारा सिंह का था नाम और उस वक्त पाकिस्तान का नाम नहीं था, लेकिन पाकिस्तान बन गया, खालिस्तान नहीं बन पाया। इसकी जो है ये एक बहस अलग है कि क्योंकि मुझे अभी तक याद है कि राजीव गांधी ने ये कहा था कि खालिस्तान जो है वो, जब उनसे पूछा गया तो कहते हैं कि खालिस्तान जो है वो लाहौर में बनेगा, यहाँ तो नहीं बन सकता। तो आज मेरा ये भी एक सवाल है डॉक्टर साहब से कि खालिस्तान का जोग्राफिया क्या है,
हदोदरबा क्या है, ये जज्बात में तो हम सारी बातें कर रहे हैं। कश्मीर की तो एक हदें बनी हुई है, लेकिन खालिस्तान की हदें क्या है, उसका जोग्राफिया क्या है और वो कहाँ बनेगा। पाकिस्तान के लोग आपके साथ है। अगर ग्रेटर पंजाब की बात होती तो शायद मैं कहता कि ये कौम परस्ती है, उसमें हर कौम आ सकती है, लेकिन खालिस्तान चूंकि एक एथनिक बेस पे बनना है, उसके इलाके कौन से हैं, उसके जिले कौन से हैं, क्या वही बात है जो राजीव गांधी ने की थी। तो ये थोड़ी सी इस पे रिजर्वेशन भी है। और जब कोई मूवमेंट चलती है किसी रियासत के लिए तो उस रियासत का बाकायदा वजूद का नाम होता है। फलस्तीन की तरह फलस्तीन एक रियासत है जो बहुत पुरानी है, उस पर कब्जा है, लेकिन वो कह सकते हैं कि हाँ जी ये हमारा इलाका है और ये सदियों से नहीं, मतलब ये 900, 1000, 1200, 100 साल पहले की बातें हैं। तो यही बात जो है, मैं शायद मेरा तो यही आज सवाल है कि डॉक्टर साहब अगर ये आज एक्सप्लेन कर दे ताकि हम आपके साथ पूरा साथ होंगे, लेकिन उसका जोग्राफिया में पता चल जाए कि उसका जोग्राफिया क्या है। कहीं ऐसा तो नहीं कि फिर जो है आप बीच में फंस जाए और दोनों कंट्री आपको एक्सेप्ट ना करें। बाकी मेरा ख्याल है कि मैं सुनूंगा, क्योंकि मैं सुनने के लिए आया हूं। खुदा थिंक टैंक स्पेशली इस टीवी एंकर, इस रिपोर्टर, इस सीनियर इलेक्ट्रॉनिक मीडिया के इस नाम का शुक्रगुजार है कि गुज़िश्ता 15 प्रोग्रामों में पाकिस्तान का बड़ा चैनल दुनिया न्यूज, उसने हमेशा पाकिस्तानी थिंक टैंक के इस प्रोग्रामों को न सिर्फ दुनिया भर में दुनिया न्यूज के जरिए यानी फैलाया, हमारा पैगाम पहुंचाया, आज हमारी खुसूसी दावत पे तशरीफ लाए। मैं हमारी कम्युनिटी का खास तौर पे एक बड़ा असासा, एक इंतहाई ईमानदार सिफत इंसान माविज सिद्दीकी साहब से दरखास्त करूंगा कि यहाँ तशरीफ लाए और पाक और हिंद के जो ताल्लुकात हैं, आजकल जो टसल है, इस पे आप रोशनी डालें। अस्सलाम वालेकुम। ये भी अचानक ही हमला था, न पहले से कहा गया था, लेकिन क्योंकि एक बात ये, यहाँ जब आज़ादी की बात होती है तो जाहिर बात है कि हर फर्द के कुछ अपने जज्बात होते हैं। जो यहाँ हमारे राना रमजान साहब भी बात करके गए, एक लॉजिकल बात थी, लेकिन बुनियादी तौर पे बात ये देखना है कि वक्त से हमें ये सबक सीखना है कि हम को सच के साथ खड़ा होना होगा। सच किसी तरफ का भी सच हो, सच हमारा सच हो या किसी और का सच हो। और हम ये बताते चले कि हम ये बात भी सोचनी चाहिए कि चाहे मुसलमान हो या पाकिस्तानी, उनको इस बात से पेश नजर कि ये कौन कहां से ताल्लुक रखता है, हमें सच का और दुनिया भर में जारी तहरीक का हमें साथ देना होगा। क्योंकि बहुत सारी बिल्कुल मेरे जहन में नहीं था और सलीम भाई का हुक्म मैं टाल नहीं सकता था, लेकिन मैं इसलिए आया था कि यहाँ आज सुनूंगा और इसको रिपोर्ट करूंगा, इसलिए कि हम आज उस नहज पे खड़े हैं कि जो कश्मीर का जो मामला है वो हर घर का मामला बन चुका है। मैं ये कहता हूं कि पाकिस्तान पे मैं 2 मिनट से ज्यादा नहीं लूंगा, लेकिन पाकिस्तान पे कुछ इल्जामात लगाए जाते हैं बलूचिस्तान के हवाले से, सिंध के हवाले से। ठीक है, वो हमारे घर का मामला है और हर कोई नाराज नहीं, लेकिन बुनियादी तौर पे मैं कभी भी इस बात को, अगर पाकिस्तान की मुदाखलत की बात की जाती है, बैनुल अक़वामी आजकल जो हालात उसके तहत कहते हैं जी कश्मीर में आप मुदाखलत ना करें। मुझे मालूम है कि मौजूदा हालात के पेश नजर कश्मीर में मुदाखलत नहीं हो रही, लेकिन ये एक जुल्म है, इसलिए कि कश्मीर पाकिस्तान है, पाकिस्तान कश्मीर है, और अगर पाकिस्तान कश्मीर में कुछ करना चाहता है, इखलाकी, कानूनी, मजहबी हर लिहाज से उसका हक है। लेकिन जाहिर बात है कि मौजूदा हालात में आजकल पाकिस्तान बिल्कुल सपोर्ट नहीं कर रहा है। उसके बाद जो तहरीक परेशान की, जो इंडिया के लिए परेशानी की बात है, सर्जिकल स्ट्राइक वगैरह तो एक ड्रामा है जो दुनिया ने देख लिया है। मसला यह है कि जब 2 जंगें होती हैं उसमें सच का कत्ल होता है। आज इंडिया की 1 अरब की आवाम बेवकूफ बनी है अपनी मीडिया और अपने उस नरेंद्र मोदी के हाथों कि जिस स्ट्राइक हो गई है। अल्हम्दुलिल्लाह अभी तक पाकिस्तान, जाहिर बात है कि जिस वक्त पाकिस्तान के साथ जो पिछले वाकयात बताते हैं, पाकिस्तान उस वक्त नया बना था, 20-22 साल की उम्र थी और पाकिस्तान ने शिकस्त खाई है, उसकी भी कुछ वजूहात थी। लेकिन आज का पाकिस्तान कल के पाकिस्तान से मुख्तलिफ है। इंशाअल्लाह हमारे अपने घर के मसाइल हैं जो हल हो रहे हैं, लेकिन उसके साथ साथ जो कश्मीर का मामला है उसमें हमें आगे बढ़ के अपने भाइयों का साथ देना होगा। और जहां तक डॉक्टर साहब की बात है, मैं ये समझता हूं कि डॉक्टर अमरजीत सिंह ने जो खालिस्तान की बात की है वो भी एक इंसाफ की बात है। हमें आज भी याद है कि पाकिस्तान में
جب ہر گھر کا ایک ہیرو ہوتا تھا بھنڈرا والا صاحب، جب ہم ان کا تذکرہ سنتے تھے، کس طریقے سے آج یہ انڈیا مذہب کی بات کرتا ہے، کس طریقے سے یہ کہتا ہے کہ انڈیا جو ہے وہ وہاں اقلیتوں کے لیے تحفظ کا کام ہوتا ہے، جبکہ ان کے ایک مذہبی ادارے پہ حملہ کیا گیا. حالانکہ وہ مسائل حل ہو سکتے تھے، بات چیت ہو سکتی تھی، لیکن جس طریقے سے دبایا جاتا ہے اور ٹی وی پہ بیٹھ کے پھر یہ کہتے ہیں کہ جناب ہم نے خالصتان تحریک کو دبا دیا، ہم نے فلاں تحریک کو دبا دیا انڈیا میں. کشمیر کی تحریک صرف اس لیے زندہ ہے کہ اس کے پیچھے پاکستان کا ہاتھ ہے. نہیں، کشمیر کی تحریک اس لیے زندہ ہے کہ کشمیر انڈیا نہیں پاکستان کا حصہ ہے. اور آج انڈیجنس موومنٹ نے بھارت کو، انڈیا کو پریشان کر دیا ہے. یہ پاکستانی فوج کے بھیجے ہوئے لوگ نہیں ہیں، یہ وہ نہیں ہیں جن کے پیسے جاتے ہیں. جب سید علی گیلانی بوڑھا ایک شخص نعرہ لگاتا ہے کہ دین کے رشتے سے، اسلام کے رشتے سے ہم پاکستانی ہیں، پاکستان ہمارا ہے، تو پھر اس کے بعد نریندر سنگھ مودی کی ٹانگیں کپانے لگتی ہیں. جب ایک برہان شہید اٹھتا ہے اور پھر اپنے پتھروں سے ان بڑے بڑے ٹینکوں کے جواب دیتا ہے تو پھر انڈیا کی ٹانگیں کپاتی ہیں. CNN کی رپورٹ یہ بتاتی ہے کہ جہاں ٹینکوں کو شکست ہو گئی، جہاں بندوقیں خاموش ہو گئیں، وہاں مجاہدین نے، کشمیر کے مجاہدین نے اپنے پتھروں سے انڈین فوج کو تگنی کے ناچ نچا دیا ہے کہ آج وہ جھوٹ پہ اتروائے ہیں. اپنے لوگ مار کے کسی اور پہ الزام لگ کے اس تحریک کو اگر وہ ختم کرنا چاہتے ہیں تو یہ سمجھ لیں کہ کشمیر کل بھی پاکستان کا حصہ ہے، کشمیر کل بھی پاکستان کا حصہ تھا، کشمیر آج بھی پاکستان کا حصہ ہے اور کشمیر پاکستان کا حصہ رہے گا. اور انشاءاللہ ہم یہ دیکھتے ہیں کہ ہم اور خالصتان کے لوگ جو انصاف کے جو آزادی کی بات کرتے ہیں، اس آزادی کے لیے ہمیں یہ معیار بنانا ہوگا، پاکستان کو یہ معیار بنانا ہوگا کہ کہیں سے بھی آزادی کے نعرے بلند ہوں، کہیں سے بھی کوئی مظلوم اگر آواز بلند کرے ان کو ساتھ دینا ہوگا. جیسے ڈاکٹر صاحب نے کہا ہے کہ ہمارا اگر آپ فوجی اس پر نہیں ساتھ دیتے تو سفارتی محاذ پہ ساتھ دیں. جب پاکستان کشمیر کی آواز بلند کرتا ہے تو اس کو چاہیے کہ اقوام متحدہ میں خالصتان کی آواز بھی بلند کرے. بہت شکریہ. حضرات، میری دلی خواہش تھی کہ ڈاکٹر صاحب کے ساتھ ملاقات ہو جائے اور وہ ملاقات بہت اچھی رہی، اس لیے کہ ایک تو ان کے ساتھ ملاقات ہوئی اور دوسری جو مجھے آنر ملا کہ ان کے ساتھ میں ایک سٹیج پہ بھی بیٹھا ہوں اور ساتھ ساتھ مجھے بونس میں اوتار سنگھ صاحب بھی ملے، تو میرے لیے بڑی فخر کی بات ہے. اگرچہ درمیان میں دوسرے شفیق حاوی ہیں، اگر میں ان کے ساتھ بڑے نزدیک ہوتا تو ان کے چرنوں سے کچھ نہ کچھ مجھے بھی استفادہ مل جاتا. بہر صورت بات ہو رہی ہے کشمیر کے بارے میں اور خالصتان کے بارے میں. اس کے بارے میں میری جو سمپل سی ریزن ہے جس پہ ابھی رمضان رانا نے بھی بات کی کہ ڈاکٹر صاحب میرا تعلق جی فرنٹیئر سے ہے، KPK سے ہے. جب پاکستان بن رہا تھا تو یہی سوال اٹھا کہ یہ پاکستان کے ساتھ ملنا بھی چاہتے ہیں یا نہیں. لودھی صاحب تو ادھر رائے شماری ہوئی اور انہوں نے پاکستان کے حق میں ووٹ دیا. یہ باتیں میں اس لیے ریکارڈ پہ لانا چاہتا ہوں کہ مہذب اقوام جب بھی ان میں کوئی ایسی باتیں آ جاتی ہیں ان کے پیچھے کچھ ریزن ہوتے ہیں اور پھر ان کو حل کرنے کے بھی طریقے ہوتے ہیں. برطانیہ میں میرا خیال میں ہر 5 سال کے بعد یہ رائے شماری ہوتی ہے کہ ان کے اگر کوئی صوبہ ان سے علیحدہ ہونا چاہتا ہے تو پھر ان کو یہ حق دیا جاتا ہے. دا سیم گوز ٹو کینیڈا میں بھی یہی کچھ ہوتا ہے. امریکہ نے تو سوڈان میں چھوٹے سے علاقے کو آزاد کروا کے اور انڈونیشیا میں بھی انہوں نے یہی کچھ کیا. تو پھر یہ کشمیریوں کو جن کی حق خود ارادیت کا کنفیشن اور اس پہ ان کی دستخط ہیں وہ جواہر لال نہرو ہیں، تو پھر وہ کون سے لیتو لال ہیں جو اس میں آڑے آ رہے ہیں. میں ڈاکٹر صاحب میں ایک بات تک پہنچا ہوں کہ دنیا کا سب سے بڑا مسئلہ جو ہے نا یہ پنڈتی ذہنیت ہے.
अब पंडिती जहनीत का मतलब मेरा ये नहीं है कि हिंदुस्तान के बारे में बात कर रहा हूं, मैं एज अ होल सारी दुनिया में जहां पे भी एक्सप्लॉयटेशन होती है उसमें एहसास बरतरी के एहसास, ख्वाह वो मुल्क के अंदर कोई जर्नल करता है, ब्लडी सिविलियन कहता है, या बैन अवी तौर पे जहां जहां भी होता है, तो उसमें यही पंडिती जहनीत जो है वो जो है उसमें सरगर्म अमल होता है और वही कुछ करता है। अगर आपके ट्रम्प की जहनीत को आप देखें तो वही पंडिती जहनीत है, वही एहसास बरतरी है। वो दूसरों को कमतर समझते हैं, वो मुसलमानों को भी कमतर समझते हैं, वो अपने ईसाई भाइयों को भी जो मैक्सिकन हैं उनको भी कमतर समझते हैं। मैं बहुत आज़ादी की बात जब आप करते हैं तो इट इज़ अ रिलेटिव टर्म कि आज़ाद कौन है, आज़ाद कौन हो सकता है। तो मुझे तो वो चर्चिल का एक कोटेशन याद है कि जब वो किसी मुल्क की आज़ादी पे दस्तखत कर रहे थे तो उन्होंने यही कहा कि इन ममालिक को इस तरह आज़ाद छोड़ा नहीं जा सकता। तो मैं समझता हूं कि जितनी भी इन ममालिक में हो रहे हैं यही चर्चिल डॉक्टराइन जो है यही कुछ हो रहा है। और मोदी उनको जो आजकल मिले हैं तो मेरे ख्याल में जो वो ढूंढ रहे थे इंडिया में वो उनको मिल गए हैं और वो ये समझते हैं कि मोदी के जरिए से हम वो करहाय नुमाया अदा कर सकते हैं या हासिल कर सकते हैं, वो मकासद हासिल कर सकते हैं। मेरा अपना ख्याल है कि जिस तरह वो वियतनाम में गलत थे, जिस तरह वो कोरिया में गलत थे, जिस तरह उनके और मसाइल में भी वो गलत थे, यहाँ पे भी वो मात खाएंगे। और मैं समझता हूँ कि खालिस्तान के बारे में खालिस्तान के आवाम को ये हक दिया जाए कि वो इंडिया के साथ मिलना चाहते हैं या वो आज़ाद रहना चाहते हैं। अगर इवन वो समझते हैं कि हम पाकिस्तान के साथ मिलना चाहते हैं, दे शुड बी गिवन द राइट कि भाई वो ये जो है, ये जो लोगों के हाथ पांव बांधना या उनकी जुबान पे तालाबंदी करना, ये किसी भी महज़ब कौम को ज़ैब नहीं देती। और इस पंडिती जहन से जब तक सारी दुनिया ने निजात हासिल नहीं की तो मेरा अपना ख्याल है कि दुनिया में अमन कायम नहीं हो सकता। और मैं समझता हूं कि हमारे जो इंडिया में है, नेपाल हुआ या बांग्लादेश हुआ या श्रीलंका हुआ या अफगानिस्तान हुआ, इनका कन्फेडरेशन होना चाहिए, कश्मीर को आज़ाद कर देना चाहिए, खालिस्तान को आज़ाद कर देना चाहिए। अगर हम कन्फेडरेशन बना लें और इन असलहों से इन 8B, भाई ये 8B पता नहीं हमने किस लिए रखे हैं। मैं तो हैरान हूं कि वाई वी डजंट हैव द सेंस कि भाई इस पे बात कर ले और ये मसाइल हल कर दे और ये असलहों से जान छुड़ा दे। मोदी कहता है कि गुर्बत है, गुर्बत है। अगर गुर्बत है कि गुर्बत के हाथ में के लिए करते हैं तो उसका अपना जी डॉक्टर साहब अपना तरीकाकार होता है कि उस गुर्बत को कैसे खत्म किया जाए। उस गुर्बत में पहला अवलीन जो शर्त है वो ये है कि आप मसाइल हल कर दें, वो मसाइल जिसमें नॉन प्रोडक्टिव हैं, जिस पे पैसा खर्च होता है और गरीबों के मुंह से आप नवाला चुराते हैं और ये समझते हैं कि इस तरह से मैं लोगों पे हुकूमत कर सकता हूं। इट इज नॉट द वे, इट वुड नेवर वर्क। और ये मुल्क जो है एटमी जंग की तरफ जाएगा। और मेरा अपना ख्याल है कि हमें सब मिल के इस पे काम करना चाहिए। बाकी आखिर डॉक्टर साहब, आपका नाम है डॉक्टर अमरजीत सिंह और उसमें जीत भी है और अमर भी है। मेरी दुआ है कि आप अपने मकासद में जीत हासिल कर लें और ऐसी जीत जो अमर भी हो। ओके जी, खुदा हाफिज़। मौका मिला क्योंकि मेरे रूममेट भी एक सरदार थे और जब हम कॉलेज जा रहे थे तो दोस्तों, आज़ादी यहां होती है, राइट इन योर ब्रेन। और जब तक ये आपके जहन में पलती रहती है, चाहे उसमें 100 ईयर्स लगे या 50 साल लगे या 10 साल लगे, आज़ादी यहां होती है। आप लोग बहुत करीब थे, बहुत करीब थे, लेकिन कहीं सियासत की वजह से दूर हो गए। तो आज जब बहुत बड़े बड़े लोग आए हुए हैं जो कि वाकई करने के लिए
آپ اپنے آپ کو ذہنی طور پہ تیار کریں. یور مائنڈ، جب آپ کے مائنڈ کے اندر آزادی کا تصور آ جائے گا، جب آپ فیل کرنے لگیں گے کہ آپ کو آزادی نہیں ہے. اور آزادی بڑی عجیب چیز ہے. ان لوگوں سے پوچھئے جن کے پاس آزادی نہیں ہے، جن کے پاس انڈیپینڈنٹ نہیں ہے، چاہے وہ سیرین ہو یا وہ فلسطینینز ہوں. تو دوستوں، چند چیزیں جو ہمارے بڑے لوگ ہیں آپ کو یہی بتائیں گے کہ چاہے وہ بچہ ہو بڑا ہو، سب سے پہلے آپ کو آزادی جو ہے اپنے تصور میں، بعد میں آپ کے جسم میں آئے گی، بعد میں آپ کے ہاتھ میں آئے گی، بعد میں بندوق کے ذریعے یا بعد میں زبان کے ذریعے حاصل ہوتی ہے. پہلے برین کو آپ کو اپنے برین واش کرنا ہوتا ہے کہ یس آئی وانٹ ٹو بی انڈیپینڈنٹ اینڈ واٹ ایور اٹ ول ٹیک وی ول ڈو اٹ. کشمیر کی جہاں تک بات ہے، میرے بھائیوں نے اتنی اچھی بات کی ہے، لیکن یہ سب تحریکوں کا ایک ہی مطلب ہوتا ہے، انڈیپینڈنٹ. اور وہ انڈیپینڈنٹ حاصل کرنے کے لیے کوئی آپ کے پاس گن نہیں ہوتا علاوہ آپ کا دماغ اور آپ کا دل. اس کے بعد آپ کا جسم، آپ کے خیالات، آپ کا یونٹی، آپ کے اندر یہ سب کچھ. تو آپ لوگ بہترین طریقہ یہ ہے کہ ایک ڈی فیکٹو گورنمنٹ بنا دی جائے، خالصتان بنا دیا جائے ڈی فیکٹو. اس کی گورنمنٹ کینیڈا میں ہے یا اس کی گورنمنٹ امریکہ میں ہے. تو جب آپ لوگ بات کریں گے تو ایک یہ چیز میں ضرور جاننا چاہوں گا کہ اگر آپ اس کی بھی بنیاد کر دیں، اور یہ کنٹریز میں ہوا ہے کہ ڈی فیکٹو گورنمنٹس بنتی ہیں، باہر ملکوں میں بنتی ہیں، اور جب وہ بن جاتی ہیں تو یقین پر وہاں بھی اثر ہوتا ہے جہاں لوگ رہ رہے ہوتے ہیں. تو چند چیزیں میں آپ لوگوں سے کیا کہہ سکتا ہوں. آپ لوگ وہ ہیں جس نے انڈیا کو آرمی دی، آپ نے وہ دیے، پورے انڈیا کو کھانا دیا، گندم آپ کے یہاں سب سے. آپ لوگوں کا نام کہیں انڈیا کو دکھانا ہوتا ہے تو سرداروں کو دکھاتے ہیں. تو آپ لوگوں کی ایک تاریخ ہے، آپ لوگوں کے عزم ہے، آپ لوگوں کی ایک سرزمین ہے. آپ لوگوں کی آزادی بھی ہونی چاہیے. تھینک یو ویری مچ. لیڈیز اینڈ جینٹلمین، ناؤ وی ہیو اون لازم ملزوم. نحمدہ و نصلی علی رسول الکریم، اما بعد فاعوذ باللہ من الشیطان الرجیم، بسم اللہ الرحمن. ست سری اکال. آج ہم پاکستانی امریکن تھنک ٹینک کے زیر اہتمام برے صغیر کے حالات کے تناظر پر بحث کر رہے ہیں، اور یہ خوش قسمتی ہے کہ سکھ اور مسلمان بھائی آپس میں مل کر بات چیت کر رہے ہیں. زیادہ تفصیل میں تو نہیں جا سکوں گا. جس طرح یہاں میرے پیش رو مقررین نے کہا ہے کہ کشمیر کا جو مسئلہ ہے وہ تسلیم شدہ ہے. چونکہ یہ پڑھے لکھوں کا فورم ہے، اور اس کی توجہ میں اس حوالے سے چاہتا ہوں کہ انڈیا اور پاکستان جو ان کی تقسیم ہوئی، پاکستان کے ساتھ جائیں گی، اور جو ادر سٹیٹس ہیں وہ ہندوستان کے ساتھ جائیں گی، یا ان کو یہ اختیار دیا گیا تھا کہ وہ اپنے مستقبل کا فیصلہ کریں. کشمیر چونکہ اس وقت بھی یہ الزام لگا کر کہ پاکستان نے اس کی دخل اندازی کر رہا ہے پاکستان سٹیٹ کے معاملات میں، وہاں سے عسکریت پسند بھیج رہا ہے، تو کشمیر کا مسئلہ اٹھایا اور یونائٹڈ کہ کشمیر پر جتنی ریزولیشنز ہیں وہ یونائٹڈ نیشن کی سیکیورٹی کونسل کی ہیں، اور سیکیورٹی کونسل میں کوئی ریزولیشن اس وقت تک پاس نہیں ہو سکتی جب تک اس کے ساتھ 5 سپر پاورز جو ہیں تعاون نہیں کریں. امریکہ، برطانیہ، فرانس، رشیا اور اب چائنا، یہ سارے سپر پاور ہیں اور ان کا ووٹ ہے، یہ ویٹو کر سکتے ہیں. ایک دفعہ رشیا نے کشمیر پر سیکیورٹی کونسل میں ہمارے خلاف ویٹو بھی کیا. تو سیکیورٹی کونسل کی ریزولیشن کے مطابق، اور آج اگر کشمیری رائے شماری پر زور دے رہے ہیں اور آپ ان کو وہ حق دینے کے لیے تیار نہیں ہے، اور ان کو مارا جا رہا ہے، ان کو نابینا کیا جا رہا ہے، ان کو قتل کیا جا رہا ہے، اور ہندوستان کی قوم جو کہتی ہے کہ ہم سیکولر ہیں، ہم پوری دنیا سے بڑی جمہوریت ہیں،
मेरा उनसे सवाल है कि क्या आपने खुदा के सामने जवाब नहीं देना? सिखों ने तो खुदा के सामने जवाब देना है, और गुरु नानक के मानने वाले हैं, ग्रंथ के मानने वाले हैं। लेकिन हिंदू किसको मानते हैं, किसकी पूजा करते हैं? उनका कोई उसूल नहीं है, उनका कोई बात नहीं है। इसीलिए मोदी सरकार, हाँ वो पंजाब के अंदर, गुजरात के अंदर हो या हिंदुस्तान के अंदर हो, उसने गुजरात के अंदर मुसलमानों का कत्लेआम किया, और अब कश्मीर के अंदर भी वो कत्लेआम कर रहे हैं। आज सीज फायर लाइन की जो खिलाफ वर्जी हो रही है, वो ड्रामा रचाना चाहता है। मैं वादा करना चाहता हूं हिंदुस्तान को कि तुम अमेरिका के कहने पर या किसी और के कहने पर जो कुछ मर्जी या कर लो, पाकिस्तान इतना कमजोर मुल्क नहीं है जो तुम्हारी गिदड़ बबकियों में आ जाएगा, या कश्मीरी इतने कमजोर नहीं है जो तुम उसके दबा दोगे। कश्मीरी उस वक्त तक अपनी जदोजहद जारी रखेंगे जब तक उनको आके खुद इरादियत नहीं मिलता, और ये दुनिया ने तस्लीम किया हुआ है। मेरे आप सब से ये गुजारिश है, ये क्वेश्चन किसी मुसलमान का नहीं है। कश्मीर के अंदर हिंदू भी हैं, कश्मीर के अंदर सिख भी हैं, और कश्मीर का चूंकि आप लोगों को ज्योग्राफिया का पता नहीं है, आप ये थिंक टैंक वालों को मैं मुबारकबाद पेश करता हूं। और डॉक्टर अमरजीत साहब ये तो मास्टर हैं, ये तो सारे मामलात को जानते हैं। मेरी इनसे 2 साल कबल मुलाकात हुई जब हमारे साबिक वजीर आजम आजाद कश्मीर बैरिस्टर सुल्तान महमूद चौधरी साहब यहाँ तशरीफ लाए, तो ये उनको अपने गुरुद्वारे में ले गए और उनका इस्तकबाल किया। मज़ारू के अंदर तो सिख भाई हमारे साथ तावन करते रहते हैं, और मैं इस रेफरेंस के साथ कि जब खालिस्तान का जो आपने बागी हुकूमत जो डॉक्टर इंसारी साहब कह रहे हैं, उन्होंने जब खालिस्तान बनाया डॉक्टर जगजीत सिंह चौहान साहब ने, तो मेरी लंदन में उनके साथ मुलाकात हुई। मेरी उनके साथ 3 मुलाकातें हैं, डॉक्टर जगजीत सिंह चौहान साहब के साथ, और जो 84 के अंदर जो जुल्म ज्यादती आप लोगों के साथ हुई, और जो आपके मुकद्दस मकाम की तौहीन हुई, जो आपके मुकद्दस मकाम के इन हिंदुओं ने ज्यादती की, हम उसकी भरपूर मजम्मत करते हैं। और ये कोई इश्तियाल की बात नहीं है। जो मस्जिद है मेरी, वो मैं मुसलमान हूं, वो मेरी मुकद्दस जगह है, मेरी मस्जिद की को हुर्मत करने का किसी को इख्तियार नहीं। जो मंदिर है वो आपका पाकीज़ा जगह है, अल्लाह की इबादत करते हैं, उसकी किसी को ये इख्तियार नहीं है कि सियासी इख्तलाफ की बुनियाद पर, डिमांड की बुनियाद पर संत फतेह सिंह जरनैल साहब को और लोगों को वहां कत्लेआम किया गया, ज्यादती की गई। उस सारे से जब आपके लोग पाकिस्तान में जाते हैं, वहां गुरु नानक की सेवा के लिए जाते हैं, तो उनके साथ हमारा ताल्लुक वास्ता, उनके साथ बैठना उठना वहां हमारा रहता है। तो मैं ज्यादा तफसील में नहीं जाना चाहता, क्योंकि सारे लोग जो हैं डॉक्टर साहब को सुनना चाहते हैं। मैं एक बात सिर्फ कहना चाहता हूं कि आपके जरिए से, सिख कम्युनिटी के जरिए से, मैं हिंदुस्तान के लोगों से यह पूछना चाहता हूं कि कश्मीरियों के साथ जुल्म बंद करो। ये तुम्हारे बाप ने वादा किया हुआ है, राय शुमारी कराओ। अगर तुम कहते हो कि कश्मीर हमारे साथ है, तो वोट जब डालेंगे तो कश्मीरी तुम्हारे साथ हो जाएंगे। मैं भी हिंदुस्तान के जिंदाबाद के नारे लगाना शुरू कर दूंगा, क्योंकि जमहूरियत है, आपने जमहूरी उसूल को माना हुआ है। तो अगर तुम्हारे साथ नहीं रहना चाहते तो तुम जबरदस्ती उनको अपने साथ नहीं रख सकते। इसी तरह से सिख जो हैं, हम कश्मीरी जो है 1.6 मिलियन है, 1,60,00,000 है, लेकिन सिख भाई हमसे ज्यादा है। पता नहीं आप लोगों को पता है या नहीं, सिख भाई जो है मेरे अंदाजे के मुताबिक 2.8 मिलियन है, 30 मिलियन। डॉक्टर साहब कहते हैं 30 मिलियन है, तो आप तो हमसे दुगने हुए। तो लिहाजा आप दुनिया पर ज्यादा बेहतर तरीके से कर सकते हैं। और फिर एक और बात आप लोगों के जहन में होनी चाहिए कि इंडिया और पाकिस्तान की फौज के अंदर अगर इंडिया की तरफ से लड़ाई करते हैं तो 2 कौमें करती हैं, या मराठे करते हैं या सिख करते हैं। तो अगर सिखों के साथ भी हिंदुस्तान ये कुछ करेगा तो लड़ाई तुम्हारा बाप करेगा, हिंदू क्या लड़ाई करेगा? हिंदू कोई लड़ाई नहीं कर सकता। तो
تو لہذا ہمارے آپس میں تعلقات کی ضرورت ہے، تنظیم کی ضرورت ہے، سوچ بچار کی ضرورت ہے، بیٹھنے اٹھنے کی ضرورت ہے، صف بندی کی ضرورت ہے، منصوبہ بندی کی ضرورت ہے، اور اس کی بنیاد پر آگے بڑھنے کی ضرورت ہے، کیونکہ اس کے بغیر اور کوئی طریقہ کار نہیں ہے۔ نہ وہ سکھوں کو رائٹ دینے کے لیے تیار ہے ہندوستان، نہ وہ کشمیریوں کو رائٹ دینے کے لیے تیار ہے، نہ کسی اور قوم کو رائٹ دینے کے لیے تیار ہے۔ تو ہمارے پاس ماسوائے اس کے اور کوئی آپشن نہیں ہے کہ ہم بازور شمشیر اپنے مقاصد جو ہیں وہ حاصل کریں۔ بہت شکریہ ناظرین۔ ہمارے معزز مہمان ڈاکٹر امرجیت سنگھ سے پہلے ہمارے آخری مہمان ہماری کمیونٹی کا ایک سینئر ٹی وی اینکر، سینئر تجزیہ نگار، اور ان کے پروگرام ٹی وی 1 میں روز دیکھے جاتے ہیں، ہزاروں کی تعداد میں لوگ ان کے فین ہیں اس کمیونٹی میں۔ یہ بلا شبہ ایک انتہائی متحرک دانشور ہے۔ میں فائق صدیقی صاحب سے درخواست کروں گا بہت دور سے تشریف لائے، اور انہوں نے کہا تھا کہ ڈاکٹر امرجیت سنگھ سے پہلے مجھے بلایا جائے کیونکہ یہ ہماری کمیونٹی کے ڈاکٹر امرجیت سنگھ ہیں۔ گڈ ایوننگ، السلام علیکم، ست سری اکال۔ مجھے ڈاکٹر صاحب سے پہلے بلانے کا مطلب یہ ہے کہ میں مکمل طور پہ پھنس چکا ہوں۔ اچھا، ٹائم کم ہے، میں آپ سے ساؤنڈ بائٹس میں بات کروں گا اور فاسٹ فارورڈ بٹن کے ساتھ بات کروں گا، کیا کہ ہم ڈاکٹر صاحب کو زیادہ سن سکیں۔ میں تصویروں کو جوڑوں گا نہیں، جوڑیں گے آپ، میں صرف اشارے کروں گا۔ سب کانٹیننٹ میں انگریز آتا ہے تو 3 قوتیں ہندوستان میں ہیں، ایک مسلمان ہے، ایک ہندو ہے، ایک سکھ کمیونٹی ہے۔ جب انگریز جاتا ہے تو 2 لوگ تو اپنا حصہ لے لیتے ہیں، ہندو اپنا حصہ لے لیتا ہے، مسلمان اپنا حصہ لے لیتا ہے، اور جو سرزمین کے لیے ہمیشہ مرتا مٹتا رہا سکھ کمیونٹی، اس کو اس کا حصہ نہیں ملا۔ اچھا، اب یہ ایک طویل کہانی ہے، میں اس کو شارٹ کرتا ہوں۔ خواتین و حضرات، آزادی مانگی نہیں جاتی ہے، آزادی چھینی جاتی ہے، جیسے آج میرے نوجوان چھین رہے ہیں۔ آزادی کے لیے فیض نے کہا تھا جو چاہے لگا دو ڈر کیسا، یہ بازی عشق کی بازی ہے، یہ بازی عشق کی بازی ہے، گر جیت گئے تو کیا کہنا، ہارے بھی تو بازی مات نہیں، جس دھج سے کوئی مقتل کو گیا وہ شان سلامت رہتی ہے، یہ جان تو آنی جانی ہے، اس جان کی کوئی بات نہیں۔ مختصراً کہانی میرے کشمیر کی سنیے اور آپ دیکھیے گا کہ تحریک کیسے چلتی ہے اور آزادی کیسے ملتی ہے۔ اب تک 1,100,000 سے اوپر لوگ کشمیری شہید ہو چکے ہیں، 20 سے 22 ہزار بہنوں کی عصمت ریزی یہ کر چکے ہیں، 10,000 میری بہنیں ہاف وڈو ہیں۔ ہاف وڈو اس کو کہتے ہیں جس کو یہ نہیں پتا ہوتا کہ شوہر زندہ ہے یا مر گیا، جس کو یہ اٹھا کے لے گئے ہیں۔ 40,000 سے زائد نوجوان بچے جو ہیں ان کی مائیں بین کرتی ہیں اور وہ ان بچوں کی شکل نہیں دیکھ سکتے جن کو انہوں نے مار کے وادیوں میں پھینک دیا ہے۔ میں ایک مختصر سے آپ کو ایک قصہ بتاتا ہوں تو آپ کو اندازہ ہوگا آزادی کی قدر و قیمت کا اور آزادی کیسے حاصل کی جاتی ہے۔ کشمیر کا ایک علاقہ ہے قرآن پورہ، اس کے اندر انڈین سینا آئی، اس نے چاروں طرف سے اس علاقے کو گھیرا اور گھیرنے کے بعد وہاں پہ بلیک آؤٹ کیا۔ بلیک آؤٹ کرنے کے بعد تمام خواتین کو ایک جگہ جمع کیا اور پھر ان کی عزت آبروزی جو عصمت آبروزی کی گئی۔ اس میں ایک عورت کی عمر 100 سال تھی۔ اس عورت نے ان سے کہا کہ تم بدبختوں میری عمر ہی دیکھ لو کہ میری عمر کیا ہے، تم میرے ساتھ کیا عمل کر رہے ہو۔ آزادی جب حاصل ہوتی ہے، ہمارے سردار لوگوں نے کئی دفعہ دھوکہ کھایا ہے، نہرو کے ہاتھ بھی دھوکہ کھایا ہے۔ 1709 سے، اب یہ بڑی تاریخی باتیں ہیں، 1709 سے لے کے 1948 تک، غالباً ڈاکٹر صاحب مجھ کو کریکٹ کر سکتے ہیں، جب بھی پنجاب تھا، پنجاب کے لوگوں تمہاری ایک ثقافت ہے، تمہاری ایک خوبصورتی ہے، تمہارا ایک چلن ہے، تمہارا ایک جگر ہے، تمہارا ایک فلسفہ ہے، تمہارا ایک مذہب ہے۔ اگر آپ چاہتے ہو وہ کنٹین رہے تو آپ کو ایک الگ خطہ چاہیے ہے، ورنہ یہ پگڑیاں نظر آنا بند ہو جائیں گی۔ دریا جب سمندر سے ملتا ہے تو دریا نہیں رہتا۔ آپ اس دھوکے میں نہیں آئے، نہرو نے یہی دھوکہ دیا۔
1947 میں قائد اعظم نے بھی کہا تھا کہ آپ لوگ ہمارے ساتھ آئیے اور ایک الگ صوبہ جو ہے وہ ہم ٹوٹل آپ کے نام کرتے ہیں، لیکن ہندو نے اس وقت بھی کان میں آ کے دوستی اور محبت کے شبد جو ہے وہ گھولے اور وہ نہیں ہو سکا۔ پھر نہرو نے یہ وعدہ کر لیا اس وقت، ڈاکٹر صاحب آپ اس پہ تفصیل سے روشنی ڈالیے گا کیونکہ میرے پاس ٹائم نہیں ہے، کہ جناب تم لوگ فکر نہیں کرو، ہم تمہیں بالکل ایک الگ پورا خطہ دیں گے۔ پھر جب نہرو کو یاد کرائی گئی یہ بات تو نہرو نے کہا ناؤ ٹائم ہیز چینج، آپ کو ہر دور میں استعمال کیا گیا ہے۔ 1984 میں جو ظلم گولڈن ٹیمپل پہ کیا گیا ہے، صدیوں نہیں، جب تک یہ کائنات رہے گی ہم وہ چیز بھولیں گے نہیں۔ بابری مسجد کو تم نے جیسے تاراج کیا ہے، زندگی کتنی بھی گزر جائے ہم وہ مسجد بھولیں گے نہیں۔ کیوں؟ آج جس دور میں ہم زندہ رہتے ہیں، آج طریقہ کار یہ ہوتا ہے کہ برطانیہ سے اگر اسکاٹ لینڈ کہے ڈیموکریسی یہ ہوتی ہے کہ بھئی ہمیں الگ ہونا ہے، تو کہتا ہے پلیبسائٹ کراؤ۔ اگر تمہارے لوگ کہتے ہیں تمہیں الگ ہونا ہے، ابھی حال کا واقعہ ہے، اگر تمہیں الگ ہونا ہے تو تم الگ ہو سکتے ہو۔ یہ ہوتی ڈیموکریسی۔ ڈیموکریسی یہ نہیں ہوتی کہ جو ہے ابھی انہوں نے 1 مہینے کے اندر 150 بچوں کو مارا ہے، 11,000 سے زائد لوگ نابینا کر دیے انہوں نے پیلٹ مار مار کے۔ میں روز وہ تصویریں اپنی فیس بک پہ جو ہے شیئر کرتا ہوں اور آپ لوگ بھی شیئر کرتے ہوں گے۔ یہ میڈیا کا دور ہے۔ آج خالصتان کی موومنٹ چلانے والوں کو بھی چاہیے وہ میڈیا کا استعمال کریں، لابنگ کا استعمال کریں، پریشر گروپ کا استعمال کریں، اور جو آزادی کی تمنا ہے وہ دیا جلائے رکھنا ہے۔ گھر کی خاطر 100 دکھ جھیلیں، گھر تو آخر اپنا ہے۔ قائد اعظم نے کہا تھا اگر رومال کے برابر بھی پاکستان ملا تو لوں گا۔ آج دیکھیے ہمارے اندر لاکھ برائیاں صحیح، لیکن یہ سارے پاکستانی ایک آواز پہ آج یہاں پہ آ کے بیٹھ گئے۔ ہماری لاکھ برائیاں صحیح، لیکن ہماری تہذیب، ہمارا مذہب، ہم بالکل فرم کھڑے ہیں، اور اس کے سامنے فرم کھڑے ہیں۔ پاکستان وہاں پہ آباد ہے جہاں بڑے بڑے ملک ہیں، ہندوستان ہے، چائنا ہے، روس ہے، ساری دنیا کی 11 ایجنسیز میرے ملک میں بربادی پھیلا رہی ہیں، 11 ایجنسیز دنیا کی، لیکن ہم کھڑے ہیں۔ کیوں؟ ہمارے دل میں یہ خواہش ہے کہ اگر زندہ رہنا ہے تو ایز اے پاکستانی زندہ رہنا ہے، ورنہ مر جانا بہتر ہے۔ آخر میں یہ جذبہ اپنے اندر لے آئیے کہ نہیں رہنا ہے تو اپنی ثقافت رہنا ہے۔ میرے دوستوں، تمہاری ایک تہذیب ہے، 1700 سے اگر شروع کرو تو آج تک تمہارے چہروں پہ ایک اپنائیت ہے، تمہارے اندر خلوص ہے۔ آج تمہارے پاس ایجوکیشن بھی ہے، سکھ کمیونٹی کے پاس پیسہ بھی ہے، آپ کے پاس کیا چیز نہیں ہے، آپ کے پاس ساری چیزیں ہیں۔ ول جو ہے اس کو اسٹرانگ کرنا ہے اور آگے بڑھنا ہے۔ آپ سب کا بہت بہت شکریہ۔ سجنا تے متروں، اسی اج ڈاکٹر امرجیت سنگھ دے تے اپنی جننے بھی اتنے سارے سکھ برادری دے بھن بھرا اتنے بیٹھے آ، اسی انہاں نو دھنیواد بھی کرتے تے انہاں دے شکر گزار بھی ہاں کہ اج وہ ساری اس بیٹھک ایک سانجھی بیٹھک کے اندر تشریف لیا ہے۔ پاکستانی امریکن تھنک ٹینک یہ درد رکھن والے نوجوانوں نے شروع کیتا سی تے دا مقصد ہے کہ دنیا دے اندر جتھے بھی ناانصافی ہوندی ہے انہوں سامنے لیا جائے۔ تے جدوں اسی دیکھا کہ ڈاکٹر امرجیت سنگھ جہا سورما ساری پنجابی کمیونٹی دے اندر ہے جڑا ظلم دے خلاف کھلوندا ہے تے اے دعویٰ کردا ہے کہ جاہل کے جہل کو اب کیا انعام دیا جائے، اس حادثہ وقت کو کیا نام دیا جائے، میخانے کی توہین ہے، رندوں کی ہتک ہے، جاہل کے ہاتھوں میں اگر جام دیا جائے۔ یہ جام ڈاکٹر امرجیت سنگھ جیسے لوگوں کو کوئی زیب دیتا ہے۔ تسی ساریاں دی بھرپور تالیاں دے اندر سواگت کرو ایک ساڈے عظیم پنجابی سورمے دا ڈاکٹر امرجیت سنگھ جی۔ میں تانوں دعوت خطاب دینا۔ لیڈیز اینڈ جینٹلمین پلیز ویلکم ڈاکٹر امرجیت سنگھ۔ السلام علیکم، ست سری اکال۔ آج کی اس شام جس محبت، پیار اور سولیڈیرٹی کا آپ سب نے اظہار کیا ہے، کاش 70 سال پہلے 1947 کے دور میں ہماری اکالی لیڈرشپ کو یہ احساس ہوتا ہے
کہ جن کے ساتھ وہ ڈیل کر رہے ہیں، کانگریس پارٹی، گاندھی نہرو پٹیل ٹرائو، وہ کس قدر چانکیہ جو میکیاویلی سے بہت پہلے ہوا، اس کے کورٹنیتی شاستر کے چاروں ہتھیار سام دام دنڈ بھید استعمال کر رہے ہیں، تو آج یہ نوبت نہ ہوتی کہ وہ تیسری اکائی سے قوم ان کے ہاتھوں غلامی میں جکڑی جاتی، ان کے ظلم کا شکار ہوتی، جنہوں نے کبھی اتہاس میں 1000 سال تک آزادی کا مطلب ہی نہیں سمجھا اور غلامی کو اس قدر قبول کیا کہ انہوں نے سنسکرت میں ایک شلوک لکھا، دلیشورو ایشورو، کہ دلی کا بادشاہ ہی خدا ہے. اور یہ وہ وقت تھا. سر شوبھا سنگھ جو خوشونت سنگھ پاپولر جرنلسٹ کے فادر تھے، ان کا دوستانہ تھا قائد اعظم کے ساتھ، اور خوشونت سنگھ کی میرج میں بھی قائد اعظم شامل ہوئے. انہوں نے جو سکھ لیڈرشپ کا اس وقت ڈیلیما تھا، اس پہ ایک بات کہی جس کو بیتی صدی کے مہان سکھ فلاسفر سردار کپور سنگھ نے اپنی آٹو بایوگرافی، جس کا نام انہوں نے ساچی ساخی رکھا ہے، اس میں درج کیا ہے. قائد اعظم نے کہا تھا، Sikhs are politically naive. They have seen Hindus as the co-slaves, but when they will see them as the rulers, they will see their true face, when the Hindus will be the masters and Sikhs will be the slaves. مطلب بہت ظاہر ہے. اور اس 70 سال کے وقت نے ہمیں کچھ نہ کچھ سیانہ تو بنایا ہے، کچھ نہ کچھ تو وائز ہوئے. اور میں سمجھتا ہوں کہ آج کا یہ جو پلیٹ فارم پاکستانی امریکن تھنک ٹینک کے ذریعے سے ہمیں آپس میں مل بیٹھنے کا ملا، بہت اچھی بات ہے. یہ ایک کمزوری ہے جب ہم برے صغیر کی ان 3 قوموں کی طرف دیکھتے ہیں، تو ایک بات جس کے لیے ہندوؤں کو داد دینی پڑے گی، بے شک وہ کاورڈ ہیں، شیولرس نہیں ہیں، بہادر نہیں ہیں، ایماندار بھی نہیں ہیں، چھل کپٹ بھی ان میں کوٹ کوٹ کے بھرا ہوئے. لیکن آپ دیکھیے کہ کیا کارن ہے کہ 1000 سال کی غلامی کے بعد، شنکرا کے بعد، جس کو انہوں نے آچاریہ گریٹ ٹیچر، اور شنکرا وہ مرڈرر ہے جس نے برے صغیر سے بدھزم کا صفایا کر دیا. اور میں یہ ریکمینڈ بھی کروں گا، بانگے دھرا کتاب ہے علامہ اقبال کی، اور اس میں ایک نظم ہے گرو نانک کے اوپر. میں بہت ڈیٹیل میں نہیں جاؤں گا، لیکن انہوں نے بدھ کی بات سے بات شروع کی، گرو نانک کو عقیدت بھیٹ کرتے ہوئے. اور انہوں نے اس نظم میں کہا، تم نے پیغام گوتم کی ذرا پرواہ نہ کی، قدر جانی نہ تم نے اپنے گوہر یک دانا کی. اور ایک بات جو اس زمین پہ، اس سرزمین پہ جو شاستر وید سمرتیوں کی، جس کو آج جس دھوکے کے ساتھ یہ دنیا کو بیچنے میں کامیاب ہیں ہندوتوی، کوئی انٹرنیشنل یوگا ڈے بن رہا ہے، کہیں وہ بچرز مرڈرز کی زمین کو اہنسا پرمو دھرما گاندھی کو کیسے بیچا ہے انہوں نے دنیا میں. تو ایک بات بڑی ظاہرہ طور پہ علامہ اقبال جو سمجھتے تھے کہ یہ کیا ہے، انہوں نے کہا کہ بدھ کو کیسے اگنور کیا. تو انہوں نے
اپنی اس نظم میں کہا کہ آشکار اس نے کیا جو زندگی کا راز تھا ہند کو، لیکن خیالی فلسفہ پہ ناز تھا، شمع حق سے جو منور ہو یہ وہ محفل نہ تھی، بارش رحمت ہوئی لیکن زمیں قابل نہ تھی۔ اب وہ ڈرائی فلسفہ بدھ کا ہے، اور جن کے ہاتھ آج پولیٹیکل پاور ہے، اس بات کا خیال رہے جب علامہ اقبال نے یہ کہا تو ان کے ہاتھ پولیٹیکل پاور نہیں تھی، یہ سلیو تھے باقیوں کی طرح۔ اور اس سارے میں کیسے بدھ کے اس تھاٹ کو ڈسٹرائے کیا اور اس کو سمجھنا ضروری ہے جب علامہ اقبال کہتے ہیں برہمن سرشار ہے اب تک، میں پندار میں شمع گوتم جل رہی ہے محفل اگیار میں، کہ آج بھی برہمن سرشار ہے۔ اور بدھ کی بات چائنا، تھائی لینڈ، جاپان، دنیا بھر میں ہے، لیکن وہاں سے اس آواز کو ختم کر دیا گیا، اور بت کدا پھر بعد مدت کے مگر روشن ہوا، بت کدا پھر بعد مدت کے مگر روشن ہوا، نور ابراہم سے آذر کا گھر روشن ہوا، پھر اٹھی آخر صدا توحید کی پنجاب سے، ہند کو ایک مرد کامل نے جگایا خواب سے۔ تو ظاہر ہے کہ جو بات آج ہم کر رہے ہیں یہ توحید کی آواز، یہ توحید کی آپس میں ایک کامننس، اور جس کو مجھے یاد ہے 1977-8 کی بات، چنڈی گڑھ میں ایک سیمینار کیا گیا ہے انٹلیکچوئل سکھ فورم کی طرف سے، اور اس کا سبجیکٹ تھا خالصتان وائی ناٹ، اور اس کو پریزائڈ کرنے کے لیے سید عبداللہ بخاری جو جامع مسجد دلی کے امام تھے ان کو بلایا گیا تھا، اور انہوں نے اپنے اوپننگ کامنٹ میں یہ بات کہی کہ سکھ اور مسلمان ازلوں سے توحید کی جنجیر سے بندھے ہوئے ہیں۔ یہ جو کامننس کی بات، اور انفارچونیٹلی 1947 کا وہ دور، اور علامہ اقبال نے جہاں قائد اعظم کو انفلوئنس کیا ہے وہاں انہوں نے سردار کپور سنگھ کو بھی انفلوئنس کیا ہے، اور جب علامہ اقبال کے وہ اسٹوڈنٹ بھی تھے فلسفی کے پنجاب یونیورسٹی لاہور میں، اور ایک واقعہ سردار کپور سنگھ نے اور لکھا ہے اپنی اس ساچی ساکھی میں کہ وہ بھی بعد میں وہ ICS بنے، گجرات میں جو پاکستان کا ضلع ہے وہاں ڈپٹی کمشنر بھی رہے 16-17 سال کے بعد، ان کو تب نہرو نے، وہ ایک شخص ہے جو ICS سے سب قانونوں کو جو ہے وہ تلانجلی دے کے ڈسمس کیا گیا تھا، کیونکہ جب وہ ڈپٹی کمشنر کانگڑا تھے 1947 میں تو ان کو ایک سرکولر جو کہ پنجاب گورنمنٹ کی طرف سے، چندو لال ترویدی پنجاب کا گورنر تھا، پٹیل ہوم منسٹر تھا، نہرو پرائم منسٹر تھا، وہ سرکولر آیا ایز اے ڈپٹی کمشنر پنجاب کے اس وقت 17-18 ضلع اس طرف تھے، اور وہ سرکولر تھا 10 اکتوبر 1947 کا۔ کیونکہ جو میں یہ پوائنٹس دے رہا ہوں یہ اس کانسیپٹ کو سمجھنے میں مدد کریں گے کہ سکھوں کا وابستہ آج کس رجیم سے ہے، بھارت کے نقشے میں قید 170 ملین مسلمز کس رجیم کے ساتھ ڈیل کر رہے ہیں، اور جموں کشمیر کے وہ بہادر لوگ، اور میں سمجھتا ہوں کہ آج جس قدر لاکھوں لوگ سڑکوں پہ نکلے، اگر آج ہم پرجوش انداز سے خالصتان کی تحریک کی بات دوبارہ کر رہے ہیں تو اس کا کریڈٹ بھی ہمارے ان کشمیری بھائیوں بہنوں کو جاتا ہے جو گولیوں کے چلتے سامنے نکلے، اور پچھلے لگ بھگ 2.5-3 مہینے میں
100 سے زیادہ شہید, سینکڑوں جن کے آنکھوں کا نور چلا گیا, 15,000 سے زیادہ زخمی. پھر بھی ساری کشمیر کی فضا میں یہی شبد گونج رہے ہیں, یہی الفاظ گونج رہے ہیں, آزادی آزادی آزادی. اور اس بات کا احساس سکھوں کو ایک دم بعد ہو گیا تھا کہ ہم نے کتنا بڑا بلنڈر کیا ہے. 10 اکتوبر 1947 کا وہ سرکولر جب سردار کپور سنگھ ڈپٹی کمشنر کانگڑا نے پڑھا تو اس کے بالکل جو انہوں نے بعد میں کوٹ بھی کیا الفاظ تھے, Sikhs are a criminal tribe and a menace to the law-abiding Hindus. Deputy commissioners are given powers that they should curb these anti-law people. Now, اور بھی ایک دو لائنیں تھی پر میں اس کو بریف میں رکھوں گا کہ سکھ ایک جرائم پیشہ قبیلہ ہیں اور قانون کو ماننے والے ہندوؤں کے لیے یہ بہت بڑی سردردی ہیں یا ان کے لیے ایک تکلیف دہ ہیں, اور ڈپٹی کمشنرز کو یہ اختیار دیے جاتے ہیں کہ وہ ان لا لیس کرمنل لوگوں کی ایکٹیویٹیز کو کرب کرنے کے لیے جو بھی ضروری سمجھیں وہ قدم اٹھائیں. سردار کپور سنگھ نے پروٹیسٹ کیا, نتیجے کے طور پہ تھوڑی دیر بعد انہیں ہوشیارپور ڈسٹرکٹ میں ٹرانسفر کر دیا گیا اور 16 سال کی نوکری, سبھی قانون جو ہیں وہ طاق پہ رکھ کے ان کو ڈسمس کیا گیا. انہوں نے کیس لڑا ہائی کورٹ پہ, سپریم کورٹ پہ, لیکن کہیں بھی سنوائی نہیں تھی. تو انہوں نے 3 شبد کہے, 3 الفاظ کہے ساچی ساکھی میں, ملک ہندو کا, راج تکڑی کا, گرو راکھا بھائی سکھڑے کا. کہ اوور نائٹ سکھ سکھڑے ہو گئے, تکڑی میں نہرو, پٹیل, چندو لال ترویدی, اور ہندو کا ملک. یہاں سے ہماری سٹرگل کی شروعات ہوتی. اور جو سردار کپور سنگھ نے قائد اعظم کے ساتھ اپنے ڈائلاگ کی بات کی, دونوں انگلینڈ جا رہے تھے, یہ اسٹوڈنٹ تھے وہاں کیمبرج یونیورسٹی میں کپور سنگھ, اور سمندری جہاز کا سفر ہوا کرتا تھا اس زمانے میں, تو راستے میں آپس میں کوائٹ فیملیئرٹی ہوئی. تو ایک دن, یہ سردار کپور سنگھ کا کوٹ ہے, قائد اعظم نے بات چیت میں ان سے پوچھا کہ اسلام نے سکھوں کا دایاں ہاتھ پکڑا ہوئے پر وہ اپنا منہ ہمیشہ ہندوؤں کی طرف رکھتے ہیں, کیا کارن ہے؟ کہ اسلام از ہولڈنگ دا رائٹ ہینڈ آف دا سکھس بٹ دے کیپ دیئر فیس ٹوورڈز دا ہندوز, واٹس دا ریزن؟ تو سردار کپور سنگھ نے جواب دیا, This is not a spiritual trait. This is a historical predisposition. اور قائد اعظم نے کہا, You have spoken profoundly. انہوں نے کہا یہ اسپرچل ٹریٹ نہیں ہے. اسپرچل ٹریٹ میں تو آج جب ہم بات کر رہے ہیں, اور جب میں الگ الگ اسپیکرز جنہوں نے بڑے خوبصورت انداز سے باتیں کی, تو میرے دماغ میں بابا فرید شکر گنج جو گرو نانک صاحب سے بھی آلموسٹ 3 صدیاں پہلے ہوئے, گرو نانک صاحب ان کے مقام پاک پٹن خود گئے, ان کے جو وارث تھے, کیونکہ انہوں نے بھی فرید شبد استعمال کیا ہے جو آگے ان کے گدی نشین رہے, اور ان کے اس کلام کو لائے. آپ میں سے شاید بہت سارے جانتے ہوں کہ گرو گرنتھ صاحب جو ہمارے لیے ایٹرنل جو ہے گرو ہیں, اس میں بابا فرید کا کلام ہے. 130 سے زیادہ ان کے شلوک شبد کپلٹ کے لیے استعمال ہوتے, اور 5 کے قریب شبد, اور وہ سب سے اہم بانی ہم بابا فرید کی مانتے ہیں. اور ان کا ایک شلوک ہے جہاں بابا فرید کہتے ہیں, بار پرایا بیسنا سائیں مجھے نہ دے, بار پرایا بیسنا سائیں مجھے نہ دے, جے تو ایوے رکسی جیو سریروں لے. کہ مجھے
کسی کے دروازے پر اے سائیں، اے خداوند، اے اللہ تعالی، اے واحگرو، اے رب، مجھے کسی کے دروازے پہ بار کے سامنے محتاج ہو کے نہ بٹھانا۔ اگر وہ سچویشن آ جائے تو اس سے مرنا بہتر ہے۔ لیکن اسی گرو گرنتھ صاحب میں جہاں یہ بار پرائے بیسنے کی بات ہے، وہاں کبیر صاحب جن کا بہت سارا کلام گرو گرنتھ صاحب میں ہے، انہوں نے ایک میسج اس کے ساتھ جوڑا، سورہ سو پہچانی ہے جو لڑے دین کے ہیت، پرزا کٹ مرے کبو نہ چھاڑے کھیت، کہ وہی سوربیر، وہی بہادر، وہی یودھا کہلانے کا حقدار ہے جو دین کی خاطر، ڈاؤن ٹراڈن کی خاطر، اپریسڈ کی خاطر، جو ظلم کرنے والے کو چیلنج کرتے ہیں، جنگ کے میدان میں نکلتے ہیں، پرزا کٹ مرے، وہ اس کے شریر کا ایک ایک انگ کٹ جائے، کبو نہ چھاڑے کھیت، وہ کبھی میدان کو نہیں چھوڑے گا۔ یہ دوسرا انداز جس کو جب ہم 70 سال کی سٹرگل کو دیکھتے ہیں، کشمیریوں کے سنگھرش سٹرگل کے بارے میں، جیسے سردار سوار صاحب نے یو این سیکورٹی کونسل کے ریزولوشن سے لے کر آج بار بار یہ جس کو منتر کی طرح دہرایا جا رہا ہے، اگر آپ یہ برہمن واد کا ایک پارٹ دیکھیں تو یہ کوئی سب کے لیے اوپن جناردھن جس کو یہ خود کہتے ہیں ان کے لیے نہیں ہے، برہمن کنٹرول کرتے ہیں۔ اور بہت اچھا ایک لقب پنڈت استعمال کیا گیا تھا، بہت ساروں کو شاید معلوم نہ ہو، امریکہ میں بھی ایک ٹرم استعمال ہوتی ہے بوسٹن پنڈتس۔ سو ییل ہو، ہارورڈ ہو، ان کے جو لوگ ہیں وہی واشنگٹن ڈی سی کے تھنک ٹینکس میں بیٹھ کے واشنگٹن ڈی سی کے ریئل ڈیسیجن میکر ہیں۔ اور جب تھنک ٹینک کی بات ہوتی ہے جس کی اہمیت شاید ہمارے خطے کے لوگوں کو بہت کم سمجھ میں آتی ہے، جو کچھ بیٹھ کے یو ایس کانگریس میں ہوتے ہیں، جو کچھ وائٹ ہاؤس میں ہوتے ہیں، جو کچھ پینٹاگن میں ڈیسیجن لیے جاتے ہیں، ان کے پیچھے وہ اوپینین میکر، وہ تھنک ٹینک، وہ بوسٹن پنڈتس ہیں جو ڈیسائیڈ کرتے ہیں۔ اسرائیل کا کیس کوئی اوور نائٹ نہیں ہے، اور آج تک اس کے باوجود کہ وہ فلسطینیوں کے ساتھ کیا نہیں کر رہے، لیکن وہ وکٹم بنے ہوئے ہیں، انہوں نے وہ کنٹرول کیا ہوا ہے۔ وہ کارنیگی انڈومنٹ ہو، وہ فریڈم ہاؤس ہو، یہ اشیش ٹیلی جیسے لوگ کون ہیں جو ایک دم کچھ ہمارے سب کانٹیننٹ میں ہوتے ہیں اور ایک دم یہاں پہ اس کو وہ کچھ اور رنگ دے دیتے ہیں۔ اور اچھی بات ہے کہ ہمیں سمجھ آیا ہے کہ تھنک ٹینک اوپینین میکنگ کیا ہوتی ہے، اور یہ بوسٹن پنڈت ٹرم بھی اس بات کے لیے نکلی کہ پنڈت کا دماغ دیکھو، پنڈت کا وہ دیکھو 4000 سال سے کیسے اپنا جھوٹ بیچ رہے ہیں۔ رگ ویدا جو وہاں کی سب سے پرانی دھرم پستک مانی جاتی ہے، یہ کاسٹ سسٹم اس سے نکلتا ہے۔ اور گاندھی جس کو بہت بڑا اہنسا کا، نان وائلنس کا بنا کے پیش کیا گیا، جیسے جیسس کے بعد یہی پیدا ہوا ہو، پر میں سمجھتا ہوں اویئرنیس سامنے آ رہی ہے۔ جون کے مہینے میں پرناب مکھرجی نے گھانا کی ایک یونیورسٹی میں گاندھی کا بت جو ہے اس سے وہ پردہ اٹھایا۔ یہ 4-5 مہینوں میں 1000 سے زیادہ ان کے پروفیسرز اور اسٹوڈنٹس نے پیٹیشن کی کہ جس گاندھی کو آپ نے یہاں پہ لا کے کھڑا کر دیا ہے یونیورسٹی میں، یہ تو سب سے بڑا ریسسٹ ہے۔ اور جس 18-19 سال کی گاندھی کی ساؤتھ افریقہ کی سٹرگل کو آسمان پہ اٹھایا جاتا ہے۔ آپ ہمارا یہ ایک بدقسمتی ہے، اور میں صرف پنجاب ہمارے چڑھدا یا لہندا جنوسی کہنے اس کی بات نہیں کرتا ہے، سکھوں اور مسلمانوں میں۔ اور میں کئی بار حیران ہوتا ہوں کہ کس قدر
جو لرننگ کی بات اسلام میں رہی, کس قدر الگ الگ اسلامک سویلائزیشنز نے جگہ جگہ پہ لرننگ کو اسکالرز کو دیا, ان کو انکریج کیا, کیسے دنیا میں ان 1400 سال میں کتنی بڑی کنٹریبیوشن ہے اسلام کی ٹورڈز دا فیلڈ آف ایجوکیشن. لیکن آج ہم دونوں قوموں کو پڑھنے لکھنے کا شوق نہیں ہے, اور نتیجے کے طور پہ جو آج دہلی کو کنٹرول کر رہے ہیں, 1 بلین 300 ملین کا ملک, انہوں نے یہاں ہر تھنک ٹینک میں اپنی رسوائی کی ہوئی ہے, مین سٹریم یہاں کے میڈیا کو بھی قابو کیا ہوا ہے, اور جس شان سے وہ اپنا جھوٹ بیچتے ہیں. کاسٹ سسٹم کی بات جو رگ وید سے شروع ہوتی ہے, گاندھی ساؤتھ افریقہ میں کوئی انسانی برابری کے حقوق کی سٹرگل نہیں کر رہا تھا. اس کا آرگومنٹ تھا کہ آپ کے قانون 2 طرح کے ہیں, ایک وائٹس کے لیے ہے, ایک بلیکس کے لیے ہے, جس میں گجراتی بھی تھے, کہ ہم یہ ان سویلائزڈ بلیکس نہیں ہیں, ہم گجراتی ایک ڈفرینٹ کیٹیگری ہیں, اور ہمارے لیے الگ قانون ہو, وہ قانون نہیں جو ان ان سویلائزڈ جاہل لوگوں کے لیے آپ استعمال کرتے ہیں. یہ گاندھی کی سٹرگل تھی, اور ایونچولی گھانا یونیورسٹی کے ان ہائر آفیشلز کو وہ بت وہاں سے ہٹانا پڑا. یہ کل کی مین نیوز تھی, اور یہ انہوں نے کہا کہ گاندھی سے بڑا ریسسٹ کوئی نہیں تھا. آپ ہندوستان کی انفارمیشن اینڈ براڈ کاسٹنگ منسٹری نے کمپلیٹ ورکس آف گاندھی پبلش کیے, ان میں آپ دیکھ لیجئے ایک بھی لائن نہیں ہے جہاں گاندھی نے کاسٹ سسٹم کو کنڈیم کیا ہو. یہ ورسٹ اپارتھائیڈ ہے, اور جن کے ساتھ ہم لڑ رہے ہیں, اگر دشمن کو نہیں سمجھیں گے, یہاں بھی سلیوری تھی, ڈسکریمنیشن ہے, ہم بھی کئی بار سوشل لیول پہ کرتے ہیں, پر نہ یہ اسلام کا حصہ رہا, نہ کرسچینٹی کا ہے, نہ سکھزم کا ہے. لیکن جو کاسٹ سسٹم کو نہیں مانتا ہے, جو برہمن کشتری ویشیہ شودر کی اس ڈویژن کو نہیں مانتا ہے, وہ ہندو ہو ہی نہیں سکتا ہے. اس لیے گاندھی نے کبھی بھی کاسٹ سسٹم کو کنڈیم نہیں کیا ہے, اور اس کے برعکس اس نے یہ کہا کہ شودروں کے ساتھ اچھا سلوک ہونا چاہیے. اب ان کے وعدوں پہ لاروں پہ ہم نے اعتبار کیا. اکثر یہ میں کوٹ کرتا ہوں اپنی رائٹنگز میں بھی اور ڈسکشنز میں بھی, کہ قائد اعظم محمد علی جناح نے گاندھی کے بارے میں کہا, whenever Gandhi has come to meet me, he has come to cheat me. یہ جب بھی وہ مجھے ملنے آیا, دل میں کپٹ چھپا کے آیا. اور سکھوں کی بدقسمتی کہیں, ہماری 2 وقت کی پریئر میں ارداس میں کچھ شبد کچھ الفاظ ہیں جن میں ہم اللہ تعالیٰ سے, اکال پرکھ سے, رب سے مانگتے ہیں کہ سکھوں کو بھروسہ دان, وسا دان, اور بھی بہت سے ایسے ہم گفٹس مانگتے ہیں. بھروسہ از سیلف کانفیڈینس اینڈ وسا از ٹرسٹ آن دا ادرس. سو اس بات نے ہمیں ایک سمپل مائنڈڈ بنایا ہے. ہم برہمن کے کنوولیٹڈ مائنڈ کو نہیں سمجھ سکے. ہم ان کے جو بھی گاندھی نے کہا 1929 میں کہا, نہرو نے کہا, آل انڈیا کانگریس کمیٹی نے ریزولوشنز کیے, 1946 میں فائنلی جواہر لال نہرو کی یہ کوٹ آج بھی دیکھی جا سکتی ہے, جو گاندھی کی پبلیکیشنز تھی اس زمانے میں, ینگ انڈیا اور ہریجن. اس میں کہا کہ بریو سکھس آف پنجاب are entitled to a special status. I don't object that brave Sikhs of Punjab, why not? They should be given a province in the north of India where they may also be able to experience the glow of freedom. Nehru was master of these flowery words. When Gandhi died, he said, light has gone out of us. All these flowery words. Now, یہ اقرار صرف زبانی نہیں تھا, اس کی ایک بیک گراؤنڈ جیسے ڈاکٹر صاحب نے 1930 سے مینشن کیا تھا. سکھ اس خطے میں
तीसरी इकाई थे। बात सिर्फ पॉलिटिकल पावर, जब अंग्रेजों ने सब कॉन्टिनेंट को अपनी ब्रिटिश साम्राज्य का हिस्सा बनाया तो एक तरफ उन्होंने मराठा एम्पायर स्वालो किया, दूसरी तरफ मुगलिया सल्तनत, बहादुर शाह जफर उसके अखीरले बादशाह थे, और सिख सल्तनत सरकारे खालसा जियो जो दराए खैबर से तिब्बत तक जिसकी हदूद 1.5 लाख मुरब्बा मील थी, वो फाइनल उस सब कॉन्टिनेंट में 1849 में पंजाब अंग्रेजों ने एनेक्स किया। और जाहिर है कि जब सेपरेट इलेक्टोरेट की बात हुई 20th सेंचुरी में, तो सिखों को एज ए थर्ड पार्टी सेपरेट इलेक्टोरेट था सिखों का। बेशक पंजाब में उनकी आबादी उस वक्त के ब्रिटिश पंजाब में, जिससे अलावा 6-7 सिख रियासतें थीं जिनमें पटियाला, नाभा, जींद, कपूरथला, कलसियां, फरीदकोट, ये सभी ये अलग थी। लेकिन उस ब्रिटिश पंजाब में लगभग 13-14% आबादी सिखों की थी, लेकिन सेपरेट इलेक्टोरेट में 19% के करीब उनको रिप्रेजेंटेशन थी। जैसे मुसलमान अपनी वोट से अलग अपने नुमाइंदे चुनते थे, इसी तरह सिख भी अलग नुमाइंदे अपनी वोटों से चुनते थे, और ये पार्ट कंटिन्यू रहा। वो बेशक राउंड टेबल कॉन्फ्रेंसेस थी, जहां फाइनली 1946-1947 में इंग्लैंड में भी जब फाइनल बातचीत के लिए नेहरू आए, कायदे आजम आए, सिखों का नुमाइंदा बलदेव सिंह आया, तो इसमें कोई शक शुबा नहीं है कि सिख थर्ड पार्टी थे। नेगोशिएशन जो ट्रांसफर ऑफ पावर के लिए हुई, लेकिन अनफॉर्चुनेटली जो हमारा हाल हुआ उसको एक शेर में बयान किया जा सकता है कि वो वक्त भी देखा तारीख की घड़ियों ने, जब लम्हों ने खता की सदियों ने सजा पाई। वो वक्त हमने गवाया, हमारी लीडरशिप कांग्रेस के झांसे में आई, नतीजे के तौर पे हमने एक आजाद देश के कॉन्सेप्ट को भी छोड़ा, और कायदे आजम की बड़ी सिंसियर ऑफर, ये कोई बात सुनी सुनाई नहीं है, कायदे आजम ने 2 सीरियस एफर्ट किए। और एक सिख स्कॉलर के साथ मेरी बात हो रही थी, और उससे भी पहले मुझे याद है कि आज से 7-8 साल पहले एक पॉलिटिकल साइंस की गुरु नानक यूनिवर्सिटी अमृतसर की स्टूडेंट जो पीएचडी पे थीसिस लिख रही थी, वो कनाडा से फ्लाई करके वाशिंगटन डीसी आई। खालिस्तान अफेयर सेंटर हमारा नेशनल प्रेस बिल्डिंग में है, 1994-95 से वो वहां हम चला रहे हैं। तो वो स्पेशली इंटरव्यू के लिए आई, तो उसने मुझे पूछा है कि आपको साउथ एशिया के किस लीडर ने सबसे ज्यादा जो है वो इन्फ्लुएंस किया? तो मैंने कहा कायदे आजम मोहम्मद अली जिन्ना। तो वो 1 मिनट के लिए, और मैं ये बता रहा हूं कि जब शेर की बात होती है, एक शेर वो आजाद है जो जंगल में है, एक शेर सर्कस में है। और आज बहुत सारे हमारे भाई बहन, और जिनमें वो आपको जब ये उड़ी के ड्रामा किया इंडियन एजेंसीज ने, क्योंकि इनको लग रहा था कि कश्मीर में लाखों लोग सड़कों पे हैं, दुनिया की तरफ यूएन जनरल असेंबली का सेशन शुरू होने वाला है, क्या जवाब देंगे? और उड़ी का ड्रामा ठीक उसी तरह से किया गया है जैसे जब प्रेसिडेंट क्लिंटन 20 मार्च 2000 को उन्होंने दिल्ली एयरपोर्ट पे ही कदम रखा है, तो कश्मीर वादी के जिला अनंतनाग के चिट्ठी सिंहपुरा गांव में 35 सिखों को घरों से निकाल के गुरुद्वारे की दीवार के साथ खड़े करके एल कैपिनो स्टाइल, यहां अमेरिकन जो समझते हैं कि ये गैंगस्टर था शिकागो में, उसका ये स्टाइल था, एल कैपिनो स्टाइल, उन 35 सिखों को मौत के घाट उतार दिया गया। और ये इल्जाम फौरन बिना किसी इन्वेस्टिगेशन के लश्कर तैयबा पाकिस्तान बेस्ड के जी उन्होंने कर दिया है। और जाहिर है कि उड़ी भी उसी कड़ी का ही हिस्सा है जो कि कश्मीरी स्ट्रगल से ध्यान डाइवर्ट करने के लिए
UN जनरल असेंबली में फिर जो ड्रामा सुषमा स्वराज ने किया वो आप सबके सामने है। आप में से बहुत से हम इकट्ठे थे UN के बाहर प्रोटेस्ट करने के लिए। अब ये जो लगातारता के साथ इन दोनों बातों पर हम देखते हैं कि कैसे डाइवर्शन होती है, कैसे इन्होंने इस सारे पीरियड में वो धोखाधड़ी का सहारा लिया। एकदम बाद 47 के जब मास्टर तारा सिंह जो उस वक्त अकाली लीडर थे, उन्होंने नेहरू को याद दिलाया, कॉन्स्टिट्यूएंट असेंबली में डिबेट चल रही थी और 2 सिख नुमाइंदे कॉन्स्टिट्यूएंट असेंबली में थे, अकाली नुमाइंदे सरदार हुकम सिंह और सरदार भूपिंदर सिंह मान। तो उन्होंने ये देखा कि ये अलग प्रोविंस तो क्या देंगे, ये तो सिखों को एक अलग मजहब जो है वो तस्लीम करने को तैयार नहीं है। तो नेहरू को याद करवाया मास्टर तारा सिंह ने, तो नेहरू का जवाब था सर्कमस्टांसेस हैव नाउ चेंज्ड। मास्टर जी तब बात और थी, अब बात और है। और आप अगर उस इतिहास के चैप्टर को देखें और कोई भी, ये कोई वर्स्ट डिट्रैक्टर भी, LK अडवाणी, जसवंत सिंह साहब का फॉरेन मिनिस्टर, दोनों ही हिंदूत्वी। अडवाणी होम मिनिस्टर था जब 20 मार्च 2000 को क्लिंटन की विजिट के वक्त 35 सिखों का मर्डर हुआ था। लेकिन जैसे इंग्लिश में कहते हैं कि डेविल मस्ट बी गिवन हिज ड्यू। जब अडवाणी पाकिस्तान गया, जसवंत सिंह पाकिस्तान गया, उनकी किताबें पब्लिश हुई, उन्होंने भी माना कि कायदे आजम जेन्युइनली सेकुलर थे। और फिर उनका क्या हशर हुआ, जसवंत सिंह कैसे उसकी मौत एक डिजेक्टेड जो है वो आदमी के तौर पे हुई, और अडवाणी आज पीछे बैठ के अपने चेले मोदी के लिए ताड़ियां बजा सकते हैं, उसके बाद RSS ने इतबार नहीं किया। सो कायदे आजम ने टू द एंड ट्राई की कि कुछ ना कुछ ऐसा बने कि ये कॉमननेस कायम रहे। बेशक पाकिस्तान का रेजोल्यूशन 23 मार्च 1940 को लाहौर में जो है वो पास किया जा चुका था। और नेहरू की जो प्रेस कॉन्फ्रेंस थी कलकत्ता में, उसने इनके अंदर की बात बाहर ला दी। बाबा नानक एक जगह अपने कलाम में कहते हैं, जो जी हुए सो उगवे, मुंह का केहा वाओ, बीजे बिख मंगे अमृत, वेखो एहो न्याओ। कि अल्टीमेटली आपके अंदर क्या है, और आप जो मुंह से कहते हैं वो तो हॉट एयर है। हॉट एयर छोड़ी जा सकती है, बट अल्टीमेटली जो दिल में है जब वो बाहर आता है तभी बात सामने आती है। आप जहर बीज के अमृत नहीं मांग सकते, आबे हयात नहीं मांग सकते। और नेहरू ने जो अंदर की बात थी उस प्रेस कॉन्फ्रेंस में कर दी थी, जब उसने कहा कि आजाद भारत में सिंपल मेजॉरिटी की अक्सरियत के साथ कॉन्स्टिट्यूशन बनेगा। वो ब्लॉक्स, ग्रुप ए, ग्रुप बी, उस सब को। और जब वो पर्दा उठ गया उस हकीकत से, और नेहरू ने बाद में बेशक अपनी स्टेटमेंट को रिवर्स करना चाहा, लेकिन इसी नेहरू ने बड़ी बेशर्मी से एक शेर कोट किया था। शायद मैं एग्जैक्ट उसके शब्द अल्फाज ना कह सकूं, पर जो मेरी मेमोरी में पड़ा है, वो नेहरू ने कहा, बात ऐसी कीजिए हर बात के 100 पहलू हो, कोई पहलू तो रहे बात बदलने के लिए। सो इनके साथ हमारा वास्ता पड़ा हुआ है। एक तरफ वो छल कपट है, और जो बुद्ध की बात, जैसे शंकरा ने बुद्ध मजहब का खात्मा किया, 2 वेपन्स इस्तेमाल किए, शास्त्र और शस्त्र। शास्त्र इज डॉक्ट्रिन। जैसे सिखों के लिए 5 सदियों से आप हमारे बड़े भाई हैं, आप हमारी खड़गधारी बाजू हैं, आपके बिना हम क्या हैं, आप ही हमारा सब कुछ है। सरदार जी बलदेव सिंह, हम आपको डिफेंस मिनिस्टर बना रहे हैं, और अगर आपके पास डिफेंस है, फौज आपके पास है, जो मर्जी कीजिएगा। और ये बात गांधी ने, और मैं ये इसलिए हमारे भाई जो इस बैकग्राउंड से वाकिफ नहीं है,
अपने लोग तो सुनते हैं ये बात बार बार। ये 1932 की बात है, गुरुद्वारा शीशगंज दिल्ली में गांधी आया। ये वो बात थी, फर्स्ट राउंड टेबल कॉन्फ्रेंस के करीब करीब लंदन जाना था और वहां गोली चली थी शीशगंज दिल्ली में और कुछ सिख मारे गए थे, गुरुद्वारे को भी लॉक कर दिया गया था। और वहां ये गांधी के अल्फाज हैं कि नो कॉन्स्टिट्यूशन इन इंडिया विल बी एक्सेप्टेड विच वॉन्ट बी एक्सेप्टेबल टू द सिख्स। वो सिख को शीख कहता था गुजराती में, शीखों को इतबार करना चाहिए, कोई कानून हम नहीं बनाएंगे जो शीखों को मंजूर ना हो। तो एक सिख जो दीवान में थे, उनका नाम है मधुसूदन सिंह बेदी, वो खड़े हो गए और उन्होंने कहा कि अगर आप मुनकर हो गए अपने वादे से तो फिर सिख क्या करेंगे। फिर उसने कहा, ये भी सर कपूर सिंह ने कोट किया है, देन सिख्स विल बी जस्टिफाइड, दे आर ब्रेव पीपल, they know how to operate arms, then they will be justified in unsheathing their swords and fight for their rights. So, ये अहिंसा का बनाया गया जाली सा पैगंबर इस बात तक जा रहे थे, लेकिन क्या हुआ भारतीय कॉन्स्टिट्यूशन में, आपको ये जान के हैरानी होगी कि आर्टिकल 25B जो इंडियन आइन का है, उसमें सिख, बौद्धी, जैनी, हिंदू बना दिए गए। और ये अकेला एक एक्ट नहीं है, उसके बाद 1955 में 55 में डिफरेंट एक्ट बने, हिंदू मैरिज एक्ट, हिंदू एडॉप्शन एक्ट, हिंदू माइनॉरिटी एंड गार्डियनशिप एक्ट। इन सभी को, इन एक्ट्स के नीचे सिख और बुद्धिस्ट वो हिंदू हैं। बेशक 18th सेंचुरी में हमारी स्ट्रगल रही, मुगलों के साथ भी थी, दर्रा खैबर के पार अफगानों के साथ भी थी, और हम जो है परसिक्यूट भी हुए, लड़े भी, अपना अकाउंट भी बराबर किया, फिर भाई भाई भी बने। लेकिन जो काम सारी 18वीं सदी में एक सेंचुरी की फाइट में जो है दिल्ली जहां अफगान रूलर्स नहीं कर सके, इन्होंने विद द स्ट्रोक ऑफ द पेन कर दिया। आज भारतीय आयन के तहत सिख और बौद्धी और जैनी हिंदू हैं। ये वो, और जब हम स्ट्रगल की बात करते हैं, बहुत सारों को लगता है शायद जून 84 में हमारे मक्का दरबार साहिब पे हमला हुआ, संत जरनैल सिंह खालसा भिंडरांवाले सामने आए, खालिस्तान की बात तब से शुरू हुई नहीं। ये हकीकत है कि दोनों सिख रिप्रेजेंटेटिव्स उस आइन असेंबली में वो खड़े हुए, उन्होंने कहा दिस इज बिट्रियल ऑफ द सिख्स, दिस इज बिट्रियल ऑफ द प्रोमिसेस मेड टू द सिख्स, वी रिजेक्ट दिस कॉन्स्टिट्यूशन। और उन्होंने भारतीय कॉन्स्टिट्यूशन के ड्राफ्ट पे दस्तखत नहीं किए, डी फैक्टो। बेशक हम भारत के नक्शे में कैद हैं, पर डी ज्यूरिस हमारी स्ट्रगल उस दिन से ही है, हमने भारत के आइन को कभी नहीं माना, ये फैक्ट है। और स्ट्रगल फिर 37 साल 1947 से लेके 1984 तक पंजाबी लैंग्वेज रिकॉग्नाइज करवाने की बात, यह भी कांग्रेस का एक रेजोल्यूशन था 30s का, कि भारत में जुबान के बेस पे जो है वो डिमार्केशन होगी। एक कमीशन बना, उसने वो तमिल हो, तेलुगु हो, कन्नड़ हो, मलयालम हो, मराठा हो, गुजरात हो, सभी लैंग्वेजेस पे बेस्ड सूबे बनाए। जब पंजाबी सूबे की मांग आई तो एकदम जवाब था, ये तो गंवारों की भाषा है, लैंग्वेज ऑफ द इलिटरेट, ये तो रही नहीं लैंग्वेज। अगर ये लैंग्वेज होती, महाराजा रंजीत सिंह ने पंजाबी क्यों नहीं स्टेट लैंग्वेज बनाई, उसने क्यों पर्शियन रखी। सो ये आर्गुमेंट आप 8-10 साल देखेंगे कि बहुत मेहनत के साथ वो स्ट्रगल पंजाबी सूबा के लिए, जिसमें 60,000 से ज्यादा गिरफ्तारियां हुई, सैकड़ों जो हैं उनकी जायदाद कुर्क हुई, दर्जनों मारे गए। जब 1 नवंबर 1966 को, और ये 2016 का साल 50th एनिवर्सरी भी है पंजाबी सूबा की, जब पंजाबी सूबा बना तो उसको, जैसे ये बहुत जगह पे कोट होता है, जो नंदा होम मिनिस्टर था दिल्ली में, और ये पंजाब के
ہمارے لالا جی جن کو محاشے بھی کہتے ہیں، اور یہ وہی محاشے ہیں جنہوں نے لاہور میں بیٹھ کے، جن کے لیے ہمارے ایک سکھ ایکٹیوسٹ کہا کرتے تھے نفرت دے ونجارے، کہ یہ جو تاثر ہیں نفرت کے، یہ لاہور میں بیٹھ کے بھی یہی کچھ، ان کے پاس ہی میڈیا تھا، وہ ہند سماچار ہو، پنجاب کیسری ہو، پرتاپ ہو، ملاپ ہو، آپ اس پیریڈ کے نکال لیں ان کے ایڈیشن 40s کے، یہ وہی کہتے تھے شمشان بھلے ہی بن جائے بن سکتا پاکستان نہیں۔ سو جو کام پاکستان بنانے کے لیے انہوں نے کیا ہے، ان کی ایک اپنی سروسز ہیں، کیونکہ جتنی نفرت انہوں نے پھیلائی، مسلمانوں کو یہ ریئلائز ہونا شروع ہوا ہے کہ اس میں ضرور کوئی بھلے کی بات ہے، اور یہ نفرت 47 کے بعد سکھوں کے لیے، پنجابی زبان کے لیے، اور 1951 میں جو کہ 4 سال بعد پارٹیشن کے تھا، 40% کے لگ بھگ سکھ ابھی پناہ گیر تھے، ریفیوجی کیمپس میں بیٹھے ہوئے تھے، اور پورے دھڑلے کے ساتھ یہ کیمپین انہوں نے شروع کیا کہ ہماری زبان ہندی ہے، اور ہندی کو راشٹر بھاشا کیسے بنایا، یہ ایک الگ کہانی ہے کہ ہندی صرف 29% لوگ بھارت میں بولتے ہیں، لیکن اس کو کیسے نیشنل لینگویج بنایا گیا ہے۔ مگر پنجاب کے ہمارے ہندو بھائی بہنوں نے وہ پنجابی بول کے ہندی لکھاتے تھے، وہ کہتے تھے جی لکھو ساڈی بولی ہندی ہے، اسی واہ واہ ہندی سکھ لئی۔ ہن جب یہ بات شروعاتی دور سے 51 سے ہوئی، لیکن جب پنجابی صوبہ بنا، اس قسم کا پنجابی ہندو، گلزاری لال نندا ہندوستان کا ہوم منسٹر تھا، یہ لالے بھاگے بھاگے وہاں گئے اور کہنے لگے جی آپ نے تو ہمیں سکھ بھیڑیوں کے سامنے پھینک دیا، اور اس نے جو کہا، اس نے کہا لالا جی فکر مت کیجئے، ہم انہیں ایسا لولا لنگڑا پنجابی صوبہ دیں گے کہ یہ چھوڑ کے بھاگیں گے۔ اب پنجابی سپیکنگ ایریاز باہر نکال دیے، چنڈی گڑھ جو اسپیشلی پنجاب کے لیے بنا تھا اس کو باہر نکال دیا، اور سب سے ورسٹ اب آپ کو یہ سمجھنا ہوگا کہ برہمن نے انڈس ویلی سویلائزیشن کی بات تو اب نہیں کرتے، اب یہ انڈس واٹر ٹریٹی کو جو ہے سکریپ کرنے کی بات کرتے ہیں، پانی کو ایز اے ویپن استعمال کرنا، واٹر ایز اے ویپن ٹو چوک پاکستان۔ اور پنجاب کے ساتھ یہ کیا، انڈین کانسٹیٹیوشن میں رائپیرین لا ہے کہ جو دریا کے کنارے رہنے والے لوگ ہیں جب فلڈز آتے ہیں تو وہی سفر کرتے ہیں، انٹرنیشنل لا ہے، سو اس پہ ان کا رائٹ ہے۔ اور آپ کو میں ایک سمپل میتھمیٹکس بتاؤں، پنجاب کے 3 دریا ستلج، بیاس، راوی 1960 کی انڈس واٹر ٹریٹی کے تحت اس پنجاب کے مانے گئے، چناب، جہلم، انڈس پاکستان کے مانے گئے۔ اب راجستھان ان تینوں دریاؤں کا کوئی رائپیرین سٹیٹ نہیں ہے، نہ ستلج، نہ بیاس، نہ راوی راجستھان کو ٹچ نہیں کرتا ہے۔ آج جو ہریانہ سٹیٹ بنے ہیں اس پہ بھی جو ہے ستلج، بیاس، راوی ان کو ٹچ نہیں کرتا ہے۔ پنجاب کے دریاؤں میں آلموسٹ رفلی 16.5 ملین ایکڑ فیٹ واٹر جو ہے وہ جنریٹ ہوتے ہیں، اور اب میں آپ کو بتاؤں 8.5 ملین ایکڑ فیٹ پانی راجستھان کو جاتا ہے مفت، پچھلے 50 سال سے جا رہے ہیں، اور جو بچا اس میں سے 3.5 ملین ایکڑ فٹ واٹر ہریانے کو جا رہا ہے، اور جو بچا ہے اس میں سے بھی ایک بڑا حصہ اب انٹر لنکنگ آف ریورز کے نام کے نیچے ستلج یمنا لنک نہر کے ذریعے وہ ہریانے کو دینا چاہتے ہیں۔ سو یہ بیسیکلی جب ہم جینوسائیڈ کی بات کرتے ہیں تو جینوسائیڈ صرف فزیکل جینوسائیڈ نہیں ہوتا ہے۔ کشمیر میں 1 لاکھ سے زیادہ کشمیریوں کو مار مکایا گیا۔ پنجاب میں آپ نے پچھلے دنوں جو راجیہ سبھا نام کا ایک ٹی وی جس کو انڈین گورنمنٹ فائنینس کرتی ہے اس پہ ایک ڈیبیٹ سنی ہوگی، ایک ایکسپرٹ لے آ کے انہوں نے کرنل جو کہ کال کشمیری بٹھایا، اور وہ کہہ رہا ہے اس میں کہ جی بہت اچھا ہوا ہے کہ جو 4 حملاور اڑی کے مارے گئے ان کا سینٹرل گورنمنٹ ڈی این اے ٹیسٹ کروا رہی ہے، بڑی اچھی بات ہے، اور ان کا ڈی این اے ٹیسٹ کروا کے جو لوکل لوگ ہیں اگر ان کے رشتہ دار
وہ سبھی مار دیے جائیں جیسے پنجاب میں کے پی گل نے سکھ ملیٹنٹس کے سارے رشتہ دار مار کے خالصتان کی تحریک ختم کی. یہی طریقہ کشمیر میں بھی اجمایا جانا چاہیے. یہ جو ان کا ایک پارٹ تو ڈائریکٹ جینوسائیڈ ہے, اکنامیکل جینوسائیڈ, اسٹیٹسٹیکل جینوسائیڈ. آپ کہیں کہ جی نہیں, بھارت میں جو مسلمان ہیں وہ پاکستان سے بھی زیادہ ہیں, انڈونیشیا سے بھی زیادہ ہیں. آپ دیکھیں ان کی سیٹیں کتنی ہیں, پارلیمنٹ میں آپ کیا دیتے ہیں, راج سبھا میں کیا دیتے ہیں. یہ جو سارے ایشوز ہیں, میں کنکلوژن کی طرف جاؤں اور کچھ سوال جو یہاں پریزنٹیشن میں بھی اٹھائے گئے تھے میں ان کو بھی تھوڑا بہت ٹچ کرنا چاہتا ہوں. پہلی بات بالکل ظاہر ہے کہ ہم سکھ, کشمیری, پاکستانی, ہماری منزل بھی ایک, دشمن بھی ایک. اور ایک بات کا دھیان رہے کہ ہندو ذہنیت نے, بے شک آپ خوش قسمت تھے, آپ کے پاس قائد اعظم جیسی وہ امپیکیبل, آنےسٹ, مین آف انٹیگریٹی, مین آف ویژن اللہ تعالیٰ نے آپ کو دیا. ہمارے پاس ایسا کچھ نہ تھا. اور اب جو پاکستان ہے اس کو ہندو ذہنیت نے آج تک ایکسپٹ نہیں کیا ہے. ان میں وہ کوئی ایکسٹریم ہندوتوا کا جھنڈا بردار ہو یا نیشنلسٹ کوئی جیٹھ ملانی آ جائے, کوئی اور آ جائے, کلدیپ نیر آ جائے, جو آپ کے پاکستان میں بکتے ہیں. اور میں نے یہ بات کلدیپ نیر کو 1995 میں شکاگو کے ایک گردوارہ میں وہ آیا ہوا تھا, دیو گوڑا پرائم منسٹر تھا اس وقت, اس کے ساتھ کرن بیدی, سنیل دت, اور یہ یہاں سکھوں کو انند پور صاحب ریزولوشن بیچنے کے لیے آیا تھا کہ خالصتان سے ایک سٹیپ نیچے آئی ہے. تو میں تو وہاں ویسے ایک یوتھ کیمپ تھا وہاں گیا ہوا تھا, تو وہاں جو اوپن ڈسکشن ہوئی, میں نے ایک بات اس کو بڑے اسپشٹ طور پہ, جس کو اس نے بعد میں جو ہے اپنی ایک لکھت میں بھی لایا, اس کو میں نے کہا تھا کہ ایک بات کا دھیان رکھو, آپ کر رہے ہیں, آپ وار کرمنل ہیں, آپ اسی راستے پہ ترے ہوئے ہیں, چلے ہوئے ہیں جو نازیوں کا تھا. لیکن ہم ان وار کرمنلز کو, اور یہی اپنے کشمیری بھائی بہنوں کے جو آج دکھ درد کے معاملے میں اور جو جہاں وہاں پہ رکھے ہوئے ہیں, انہوں نے امپلیمنٹ اسپیشل پاورز ایکٹ کے تھلے نیچے جو کچھ کر رہے ہیں, کہ میں نے نیر کو کہا کہ ایک بات یاد رہے کہ ہم آپ کے وار کرمنلز کو, وی ول چیز دیم, فائنڈ دیم, ایکسٹراڈائٹ دیم, ٹرائی دیم اینڈ ہینگ دیم ان انڈیپینڈنٹ خالصتان. اگر 70-80 سال کے بعد بھی نازیوں کو ہنٹ کیا جا رہا ہے, 90 سال کے بوڑھے, کوئی جرمن, کوئی فلاں دیشوں سے ہے, ان کو کوئی معافی نہیں ہوگی. اور میں نے انہیں کہا تھا کہ بھائی ہمارا, اور یہ پوچھا گیا کہ خالصتان کی باؤنڈریز کی بات کریں. ویسے جنہوں نے 2 دن پہلے کا شو ٹی وی 84 سچو سچ وہ اپلوڈ بھی ہوا ہے یوٹیوب پہ, آپ ڈیٹیل کے ساتھ اس میں دیکھ سکتے ہیں. پر میں ان بریف یہ یاد کرواؤں کہ 1947 میں جو اکالی لیڈرشپ کی نااہلیت تھی, اس کا ایک ریزن اور بھی تھا ان کے ناقابل ہونے کے ساتھ ساتھ, کہ پنجاب کا کوئی ضلع بھی ایسا نہ تھا جس میں سکھ میجورٹی میں ہوتے. پنجاب میں 14-15% سکھ تھے, صرف 2 تحصیلیں, تحصیل ترن تارن اور تحصیل موگا میں وہ میجورٹی میں تھے. اور آج جب ہم خالصتان کی بات کرتے ہیں, کئی بار کچھ لوگ جذباتی ہو کے دونوں پنجابوں کے ایک ہونے کی بات کرتے ہیں, یا راجیو گاندھی کی بات ہوئی. ایکچولی یہ راجیو گاندھی نے ٹونٹ کسا تھا. راجیو گاندھی 1985 میں واشنگٹن ڈی سی میں آئے, اور یہ وہی راجیو گاندھی ہے جس نے نومبر 84 میں ہزاروں سکھوں کے قتل عام کا آرڈر دیا, اور اس کے بعد اس نے وہاں رام لیلا گراؤنڈ کے کون گراؤنڈ ہے اس میں اپنے پہلے پبلک ایڈریس میں کہا کہ جب کوئی بڑا ورکش گرتا ہے تو دھرتی کانپتی ہے. یہ جسٹیفیکیشن تھی ہزاروں سکھوں کے مارنے کی. اور وہ جب نیشنل پریس کلب میں اس نے پریس کانفرنس ایڈریس کرنی تھی, 2 دن پہلے لوکل سکھوں نے بھی ایک پریس کانفرنس جو ہے نیشنل پریس کلب میں رکھی. انڈین ایمبیسی نے بہت پریویل کیا کہ وہ نہ ہو. اور آپ شاید اس کو جانتے ہوں گے کہ ایمبیسی کیسے انٹرفیئر کرتی ہے. یہاں
ہمارے امریکن سٹیزنز کے افیئرز میں بھی، اور 2-2.5 سال پہلے سکھوں نے کوشش کی کہ الٹیمیٹلی اگر ڈیسیجن میکرز کو ون اوور کرنا ہے تو سکھ کاکس ہونی چاہیے، اور کانگریشنل سکھ کاکس کے لیے ڈیموکریٹ اور ریپبلکنز کے ساتھ مل کے کوشش شروع ہوئی. انوپما راؤ ایمبیسڈر تھی یہاں پہ، اور ڈیموکریٹک پارٹی کی جوڈی چاؤ جو لاس اینجلس سے ہیں وہ کو چیئر تھی اس سکھ کاکس کے لیے. انوپما راؤ نے اس سے بار بار کہا کہ جی آلریڈی انڈیا کاکس ایگزسٹ کرتی ہے، آپ کو یہ سکھ کاکس کی کیا ضرورت ہے. اور اس نے کہا جی ہمارے سکھ کانسٹیٹوئنٹ چاہتے ہیں، اور انہوں نے اخیر تک یہ پریشر رکھا. لیکن اس کے باوجود میں سمجھتا ہوں کہ یہ ڈائسپورا سکھ 5 ملین ڈائسپورا سکھ جو بھارت کے نقشے کی قید کے باہر ہیں، وہ سرکس کے شیر نہیں ہیں جیسے وہاں پرکاش سنگھ بادل یا جو آرمی جنرل. اب آپ دیکھیے جو ملٹری آپریشنز ڈائریکٹر جنرل بریف کر رہے ہیں اڑی کو رنبیر سنگھ، وہ بھی ایک سردار کھڑا کیے. جو جموں کشمیر کا ایریا کمانڈر ہے وہ بھی ایک سردار کھڑا کیے. ویسٹرن کمانڈ کا جنرل بھی سردار بنایا. اور یہ بات جون 84 میں بھی جب انہوں نے شری دربار صاحب اور 37 اور ہسٹوریکل گردواراز پہ اٹیک کیا. آپ دیکھیے پریزیڈنٹ زیل سنگھ ہے، موقع پہ لیفٹیننٹ جنرل رنجیت سنگھ دیال ہے، جو آپریشن پہ ہے وہ میجر جنرل براڑ ہے، تاکہ یہ لگے کہ یہ ایک لا اینڈ آرڈر سچویشن ہے. یہ کچھ لوگ جو ٹریگر ہیپی تھے، پاکستان کے ساتھ ملے ہوئے تھے، ایک ٹرانسمیٹر تھا، انہوں نے خالصتان کا اعلان کر دینا تھا اور ہم نے یہ کیا وہ کیا. لیکن یہ ان کا پچھلے 32 سال سے کیسے انہوں نے سکھوں کو، جیسے آج جو ایک لابی چلی ہے اسلامو فوبیا والی، ان کے بینڈ ویگن پہ چڑھ گئے 9/11 کے بعد. اب ان کے وہی دوست ہیں، اور ان سب کی اس نیگیٹو لابی کے باوجود آج 50 سے زیادہ کانگریس مین ڈیموکریٹک اور ریپبلکن سکھ کاکس کے ممبر ہیں. سکھ ایشوز کو اٹھایا جاتا ہے. جب مودی آیا واشنگٹن میں تو اسپیشل ہیئرنگ جو کہ اسپیشل ٹام لینٹوس کمیشن آن ہیومن رائٹس میں ہے، وہاں مودی مل رہا تھا وائٹ ہاؤس میں، اور وہاں ٹام لینٹوس کمیشن کی ہیئرنگ ہو رہی تھی. اور اس کے بعد بھی 1-2 ہیئرنگز ہوئی ہیں، اور اس نومبر میں ہم کچھ اور پروجیکٹ پہ بھی کام کر رہے ہیں. لیکن یہ بات ظاہر ہے کہ ان کی لڑائی آج صرف ان باؤنڈریز پہ نہیں ہے جو کہ پنجاب کی ہیں، اور جو علاقے کی بات ہوتی ہے جب، اور میں یہ کیٹیگوریکلی کہتا ہوں، اور ہمارے جو بھائی بہنیں یہاں بیٹھے ہیں ان کو اسپشٹ ہو جانا چاہیے، ہم وقت کی حقیقت کو سمجھتے ہیں. آج وہ زمانہ نہیں ہے کہ جی وہاں سے وہ الیگزینڈر نکلا سکندر آدھی دنیا فتح کر لی، علاؤدین خلجی آیا 10-12 سولجرز کے ساتھ بنگال فتح کر لی ہے، یا ہر ایک نے، یا سکھوں نے 12-15% ہوتے ہوئے بھی درہ خیبر سے تبت تک ایک اتنے بڑے ملک. وہ زمانے لد گئے 20ویں صدی سے. اب ہم جو لوگ یہ سمجھتے ہیں یا پرچار کرتے ہیں، اور یہ بات راجیو گاندھی نے، کیونکہ وہ پریس کانفرنس سکھوں نے وہاں کی، ان کی کوشش تھی سکھ نہ کر پائیں، اور اس زمانے میں نارتھ کیرولائنا سے ایک بڑے اسٹرانگ سینیٹر تھے، انہوں نے روکا، سکھوں کو کرنے دیا. اور راجیو گاندھی جب ایڈریس کر رہا تھا تو کچھ پیچھے سکھ بیٹھے تھے پریس کلب کے جہاں وہ ایڈریس کر رہا تھا، اور اس نے کہا یہ جو سکھ خالصتان مانگتے ہیں ان کو بنانا ہے تو وہاں لاہور جائیں. وہ رنجیت سنگھ کی کیپٹل تھی. یہ بات جو راجیو گاندھی نے کہی، ایک رینٹا مسلم شبد مجھے استعمال کرتے بھی جو شرم محسوس ہوتی ہے، طارق فتح کینیڈا سے ہے، اس کو آج کل بڑا لشکا کے چمکا کے انڈین میڈیا میں پیش کیا جا رہا ہے. آپ کی عدالت پروگرام میں وہ 2-3 دن پہلے آیا، اور اس میں یہی بات جو راجیو گاندھی نے طرز کے طور پہ کہی، وہ کہتا ہے جی میں خالصتان کی بھی حمایت کروں گا، آپ لاہور راجدھانی بنائیں، لاہور رنجیت سنگھ کی راجدھانی. اب آپ گراؤنڈ ریئلٹی دیکھیے. اس وقت پنجاب میں جب بے شک ہم تھرڈ پارٹی تھے، انگریز بھی سمپیتھیٹک تھے، قائد اعظم کی بھی آفر تھی، سکھ لیڈرشپ، لیکن گراؤنڈ ریئلٹیز ڈفرینٹ تھی. کوئی ایسا خطہ ہمارے پاس نہیں تھا
जहां कि हम मेजॉरिटी में होते। आज जो पंजाब है, पंजाबी सूबा 50,300 स्क्वायर किलोमीटर टेरिटरी है, उसमें सिखों की आबादी 70% है। और जाहिर है हम वाघा हुसैनी वाला ये इंटरनेशनल बॉर्डर है, ये फाइनल बॉर्डर्स हैं। हम जब खालिस्तान की बात करते हैं तो वाघा से जमुना तक जो क्रेडल है सिख सिविलाइजेशन का, और अगर आप जेन्युइनली भी बात करें, कोई कहे जी पंजाब 2 मिल जाएं, अभी बेशक पाकिस्तान में सेंसस शायद काफी अरसे से नहीं हुई, लेकिन एक अंदाजे के मुताबिक 100 मिलियन के करीब पाकिस्तानी पंजाब की पॉपुलेशन होगी। और ये जो इंडियन ऑक्युपाइड पंजाब है, ये लेटेस्ट 2011 की सेंसस के मुताबिक भी कुल आबादी 25 मिलियन है। अब आप जब डेमोक्रेसी की बात करेंगे, जहां आपस में बराबरी के साथ कोई सिस्टम की बात करेंगे, चलो मान लो ये दुश्मन के आर्गुमेंट को ले लें, 100 मिलियन के साथ 25 मिलियन मिलके वो कौन सा राज करेंगे? ये 47 में दिक्कत थी, तब एक फियर था कि भाई अक्सरियत किसकी होगी, यही फियर कायदे आजम को भी था। बेशक अगर आप देखें कि मुसलमान आज 200 मिलियन के लगभग पाकिस्तान में हैं, इतने बांग्लादेश में हैं, 170 मिलियन है, लेकिन इसके बावजूद कायदे आजम ये समझते थे कि आज अंग्रेज बैठे हुए हैं और इनकी ज़हनियत ये है, जब ये चले गए तो सिंपल अक्सरियत के साथ ये क्या नहीं करेंगे। सो जाहिर है कि इस किस्म की बात सिर्फ उन लोगों की तरफ से जो कि नेगेटिविटी करना चाहते हैं, ये तारिक फतेह जैसे या राजीव गांधी, इनके ये दिमाग की उपज है। हमें बिल्कुल क्लियर है कि हम पाकिस्तान के साथ इस किस्म का रिश्ता चाहते हैं जैसे अमेरिका कनाडा का है, और हमारे पंजाब की जबान की कॉमननेस है। और मैं ये बात किसी आपको कोई खुश करने के लिए नहीं कह रहा, मुझे याद है एक कनाडा से सिख नौजवान जो 12-13 साल का था जब कनाडा आया, और वो पाकिस्तान गया 2-3 साल पहले, और उससे मैंने पूछा, अमृत सिंह उसका नाम, सरी कनाडा से, मैंने कहा जी कैसे महसूस हुआ, और उसने कहा जी एक बात मैं बताऊं, जितनी इज्जत सिखों की पाकिस्तान में है दुनिया में कहीं नहीं है। उसने कहा जी मैं भारत में भी रहा, कनाडा में हूं। उसने कहा टोल वाले भी, वो कहते जी अगर आपको टोल देना है तो फिर आप अपनी गाड़ी यहां से नहीं निकाल सकते, कैसे घरों में और हर जगह। सो मैं समझता हूं भी इस सब के बावजूद, और हमें हिस्ट्री के साथ जो है, जो पास्ट है उसको भी देखना होगा। पागलपन के दौर को, जो 1947 का दौर था जब हमने बीस्टली बिहेवियर किया ऑन बोथ साइड्स ऑफ द आयल, इसको भी एक्नॉलेज करना होगा। पर इस बात का ध्यान रहे कि अल्टीमेटली हमारी आपस में जो कॉमननेस है, आज एक एनिमी है। बात उन्होंने ना पाकिस्तान को टॉलरेट किया है ज़हनियत में, और ना सिखों को, और किस किस्म का सिखों के साथ ऐतिहासिक रिश्ता रहा है। 1984 के दौर में पाकिस्तान के जिला नारोवाल के करतारपुर के नजदीक गांव में रहने वाले अफजल एहसन रंधावा ने एक बहुत खूबसूरत नज़म पंजाबी में लिखी जो हमारी क्लासिक पोएम्स में काउंट होती है। तो उसमें उसने एक लाइन कही कि 5 सदियां दा वैर कमाया, कि व्हाट दे डिड ऑन जून 84, एनिमिटी ऑफ 5 सेंचुरीज। जो वो बात तब नहीं कर सके क्योंकि पॉलिटिकल पावर नहीं थी, इन्होंने 84 में किया। सो इस बात पे आप बिल्कुल एश्योर्ड रहिए, और मैं कोई ये तो नहीं है कि भी कल क्या होना है हमसे किसी को भी नहीं मालूम, लेकिन एक बात जाहिर है कि खालिस्तान और पाकिस्तान एक हमसाए मुल्कों की तरह, और पाकिस्तान की मैं हमेशा ही समझता हूं कि बेशक वहां सिविलियन एडमिनिस्ट्रेशन हो, वहां मिलिट्री रूल हो, सिखों के प्रति उनकी जो पॉलिसीज हैं और सिखों के प्रति जो उनका एक रिस्पेक्टेबल पार्ट है वो कंटिन्यू रहा हमेशा। और वहां पाकिस्तान सिख गुरुद्वारा प्रबंधक कमेटी 1998 में जो है वो बनी। आज पाकिस्तान के गुरुद्वारों की जो सेवा संभाल है वो बहुत अच्छे ढंग से हो रही है। और आज जो अच्छी बात है कि जो कुछ आज हिंदुत्वी हाकमों की
جو سوچ ہے اس کے مد نظر آج پاکستانی میڈیا میں خالصتان کی موومنٹ کے لیے دلچسپی ہوئی ہے. اور میں نے یہ بات الگ الگ میجر ٹی وی چینل جن کے آج بھی کچھ جو ہیں رپورٹرز اس گیدرنگ میں ہیں یہ کہی کہ بھائی انہوں نے بلوچستان کا کارڈ نکال لیا ہے, گلگت کا آ گئے, اب وہ یو این لیول تک بھی سشما سوراج نے بھی مینشن کر دیا ہے, تو آپ کس بات کی انتظار کر رہے ہیں؟ خالصتان کے لیے آپ کے اوپینین میکرز, لا میکرز, ڈیسیجن میکرز کھل کے آئیں. 5 ملین سکھ جو دنیا کے 150 دیشوں میں ہیں, ہر دیش میں ہمارے گردوارے ہیں جہاں ہماری ایمبیسیز ہیں, ہم ان کا جینا حرام کر رہے ہیں ان سارے سالوں سے. اگر آپ بھی ہمارے ساتھ آتے ہیں, بے شک یہاں رہتے ہوئے ہم نے کشمیریوں کے ساتھ آلویز پچھلے 30 سال میں ہر پروٹیسٹ میں شمولیت کی ہے, پر میرا خیال ہے کہ بات اب اس سے آگے جانی چاہیے. صرف یہاں تک نہ رہے جی زبان اچھی ہے, بہت احسار جی بہت اچھا, ہم کہیں خان صاحب بہت اچھا ہے, اس سے نہیں. آئی تھنک اب یہ وقت آ گیا ہے, اور یہ بات بینجامن فرینکلن کی شاید کوٹ ہے کہ وی شوڈ ہینگ ٹوگیدر ادروائز وی ول بی ہینگڈ سیپریٹلی. اور آج یہ وقت ہے جو انہوں نے ایک ایک کر کے پہلے عیسائیوں کو ناگالینڈ میں کارنر کر کے مارا, ہم چپ رہے, پھر پنجاب میں سکھوں کے ساتھ ایک پوری نسل مار مکائی, جو بچے ہیں ان کو ڈرگز کے حوالے کر دیے, اور جو کشمیر میں چل رہا ہے جس طریقے سے کشمیریوں کی جینیون سٹرگل جو پیسفل ہے, جو لوکل ہے, جو نیٹو ہے, اس کو انہوں نے کبھی کسی کھاتے میں ڈالتے ہیں, کبھی کسی کھاتے میں ڈالتے ہیں. سو میں سمجھتا ہوں کہ جیسے سکھ ڈائسپورا خالصتان کے لیے ایک سینٹرل رول پلے کر رہے, آپ جو ڈائسپورا میں بیٹھے ہیں پاکستانی بردرز اینڈ سسٹرز, آپ پریویل کریں اپنے پالیسی میکرز کے اوپر, ڈیسیجن میکرز کے اوپر, کہ وہ اب وقت ہے. صرف سن جرنیل سنگھ خالصہ پنڈرا والے ان کی ایک کوٹ ہے کہ ہن کنڈ کڈ کے گل نہ کرو, کنڈ چک کے گل کرو, کہ ہن اب وقت ہے کہ آپ کھل کے بات کریں. کوئی میں سمجھتا ہوں کہ اگر ہم اکٹھے ہو کے ایٹ لیسٹ ڈائسپورا میں ایکٹیویٹی شروع کریں, یہ گڈ ول میسج وہاں بھی جائے گا. اور لگاتارتا کے ساتھ, اور مجھے اوتار سنگھ پنو بتا رہے تھے ایک پروٹیسٹ جو کہ کمنگ ٹیوزڈے 11 سے 1 بجے تک یونائٹڈ نیشنز کے باہر سکھ فار جسٹس اور دوسری آرگنائزیشنز نے رکھا ہے, اس کا نام ہی سیو پنجاب پروٹیسٹ ہے. کہ جیسے فوج دونوں طرف اور جس قسم کی ان کی نیتیاں ہیں, ہم یہ میسج دینا چاہتے ہیں انڈین آکوپائڈ پنجاب کی طرف سے. آج 1000 سے زیادہ گاؤں پنجاب کے 6 ضلع ہیں جو بارڈر ڈسٹرکٹ ہیں پاکستان کے ساتھ, امرتسر ہے, ترن تارن ہے, گرداسپور ہے, پٹھان کوٹ ہے, فیروزپور ہے, فاضلکا ہے. وہاں سے 10 لاکھ لوگ بنا کسی پرووکیشن کے وہاں سے اٹھا کے ان کو اجاڑ کے کیمپوں میں لایا گیا ہے. اور ہم یہ میسج دینا چاہتے ہیں کہ یہ ہندوتوی جو ایلیمنٹس ہیں یہ الٹیمیٹلی کسی نہ کسی بہانے ہمارے پنجاب کو بھی اور دوسری طرف بھی ڈسٹرائے کرنے کی لائن پہ چلے ہوئے, اور اس میں آپ شرکت بھی کیجئے, شمولیت بھی کیجئے. مگر جو سیریس بات ہے وہ بند کمرہ فارمیٹ میں تھنکس ٹینکس کے ذریعے جو ہے وہ کسی کنکلوژن پہ جائے گی. اور اس کے بعد وقت کی جیسے بھی ہوا آپ کے میں سوال بھی لوں گا. سو میں ایک بار پھر پاکستانی امریکن تھنک ٹینک اور ان کے سارے آفس بیئرز کا بہت بہت شکریہ ادا کرتا ہوں کہ انہوں نے مجھے یہ فخر دیا, مان دیا. میں اس کے قابل نہیں ہوں. اور میں کنکلوڈ کروں علامہ اقبال کے ان الفاظ کے ساتھ, اے طاہر لاہوتی اس رزق سے موت اچھی جس رزق سے آتی ہو پرواز میں کوتاہی. شکریہ. دوستو ساتھیوں, جب ایک اہل علم آدمی بات کرتا ہے تو اس کے پاس شبدوں کا ایک ایسا خزانہ ہوتا ہے کہ وہ نکلتے جاتے ہیں اور بات بنتی جاتی ہے. پاکستانی امریکن تھنک ٹینکس پاکستانی کمیونٹی میں یہی ایک جدت لے کر آیا. ہماری کوشش تھی کہ میلے ٹھیلے ناچ گانوں کو چھوڑ کے تعمیری کام پہ اپنی اور اپنے آنے والی جنریشن کو یہاں پہ لگایا جائے. میں
راجہ رزاق صاحب کو یہاں بلاؤں گا جو تھنک ٹینک کے صدر ہیں. اس سے پہلے میں مجیب لودھی صاحب کو جنہوں نے یہ آئیڈیا دیا تھا ان سے گزارش کروں گا وہ تشریف لائیں, اور انہوں نے ہمارے ساتھ بہت محنت کی. یہ شکریہ بھی ادا کریں اور یہ بتائیں کہ آج کا یہ پروگرام کیوں ضروری تھا, اور اس کے بعد راجہ رزاق صاحب کو یہ بلا لیں. راجہ رزاق صاحب آپ بھی یہاں تشریف لائیں. السلام علیکم اور میری سردار بھائیوں اور بہنوں, ست شری اکال. آج نیو یارک کی تاریخ کا بہت اہم دن ہے. میں بہت خوش ہوں کہ آج اسٹیج پر ایک جو پھولوں کا گلدستہ ہے اس میں ہر قسم کا پھول ہے. اس میں کشمیری لیڈر بھی ہیں, اس میں پاکستانی لیڈر بھی ہیں, اور اس میں ڈاکٹر امرجیت کی شکل میں خالصتان سرداروں کا لیڈر بھی بیٹھا ہے. میرا کام اس وقت صرف آپ سب کا شکریہ ادا کرنا ہے, لیکن اگر میں سلیم ملک اور راجہ رزاق کی کاوشوں کا ذکر نہ کروں کہ انہوں نے جس محنت سے, دن رات محنت سے آپ سب لوگوں کو یہاں اکٹھا کیا ہے, اور اس بارش میں تو بہت ذاتی ہوگی. میں ایک بار پھر راجہ رزاق اور سلیم ملک کا بہت شکریہ ادا کرتا ہوں, انہیں مبارکباد پیش کرتا ہوں. 1 منٹ لوں گا میں, نہیں 2 نہیں 1 ہی لوں گا. میں ڈاکٹر امرجیت صاحب کا توجہ دلاؤں گا 84 گولڈن ٹیمپل کی. پاکستان نے جس طرح آج کشمیری بھائیوں برادری کا جس طرح ساتھ دے رہا ہے, 84 میں ہم نے آپ کا ساتھ دیا تھا, لیکن بدنصیبی اس وقت میری سردار برادری میں یکجہتی نہیں تھی, اتفاق نہیں تھا, ورنہ وہ بہترین وقت تھا کہ کشمیر کی طرح خالصتان آزاد ہو سکتا ہے. میں ڈاکٹر صاحب سے ایز اے پاکستان نیوز کے پبلشر اور پاکستانی کمیونٹی کا ایک اپنا خادم کی حیثیت سے میں ان کو یقین دلاتا ہوں کہ وہ آگے آئیں, اور بھنڈرا نے جس وقت اس جدوجہد کی تحریک کی کمان اٹھائی ہوئی تھی, آج مجھے اس کی شکل میں آپ نظر آتے ہیں. آپ نے جس طرح اتنا طویل خطاب میں پنجاب کی تاریخ بتائی, میرے لیے بھی معلومات میں اضافہ ہوا, لیکن میں آپ کی اس بات سے 100% ایگری کرتا ہوں کہ اب ہمیں باتوں سے نہیں عملی طور پہ ثبوت دینا چاہیے. اور میرا خیال ہے کہ سردار سوار خان صاحب جو کہ کشمیری برادری کے لیڈر ہیں ایگری کریں گے کہ اگر اس وقت کشمیری بھائیوں کی طرح اگر خالصتان میں خالصتان کہوں گا, میں انڈیا نہیں کہتا, اگر پنجاب میں اگر سردار اسی طرح سڑکوں پہ نکل آئیں تو یہ بہترین وقت ہے. ایک بار پھر آپ سب لوگوں کا بہت شکریہ, اور یہ میں آپ سے پھر کہوں گا, یہ ایک پانی کا پہلا قطرہ ہے جو آپ سٹیج پہ دیکھ رہے ہیں, جو سلیم ملک اور راجہ رزاق نے محنت سے یہاں پر سجایا ہے. مجھے پورا یقین ہے کہ آئندہ بھی ہم اسی طرح کے پروگرام کریں گے, اور اسی طرح کے جب آپ لوگ کوئی پروگرام کریں تو ہمیں بتائیں, ہم بھی آپ کی طرف اسی طرح آئیں گے, اسی محبت سے آئیں گے جس طرح آپ آئیں. ایک بار پھر بہت شکریہ. دوستوں, ہمارے تھنک ٹینک کے صدر راجہ رزاق جنہوں نے مجھے 2 سال پہلے اس بات پہ مجبور کیا, میں مجبور کا لفظ استعمال کروں گا, کہ پاکستانی امریکن تھنک ٹینک ہونا چاہیے, کیونکہ لوگوں کے ذہنوں میں یہ ہوتا ہے کہ تھنک ٹینک صرف بیوروکریٹ جو ریٹائر ہو جاتے ہیں یا پروفیسر وہ سرکاری وظیفے میں بیٹھ کے حکومتی جو ریزولوشنز ہوتی ہیں اس کا پیرو پہ گڈھا کرتے ہیں. لیکن امریکہ میں آ کے ہم نے دیکھا تھنک ٹینکس جو ہیں وہ تاریخ بدل دیتے ہیں, وہ ہسٹری بدل دیتے ہیں. اور میں آپ کی بھرپور تالیوں میں ہمارے تھنک ٹینک کے صدر راجہ رزاق صاحب سے درخواست کروں گا آپ مہمانوں کا شکریہ ادا کریں. اعوذ باللہ من الشیطان الرجیم, بسم اللہ الرحمن الرحیم. تمام حاضرین کو میری طرف سے السلام علیکم.
اور میری سکھ برادری کو ست سری اکال۔ ڈاکٹر صاحب، یہ ہمارے لیے ایک بہت فخر کی، آنر کی بات ہے کہ آج آپ ہم میں موجود ہیں اور خالصتان کی تحریک پہ جس طریقے سے آپ نے روشنی ڈالی ہے اس سے ہم سب کے علم میں، معلومات میں بہت اضافہ ہوا ہے۔ ایک چیز جو وقت کی ضرورت ہے، اگر ہم خالصتان کے لوگ اور پاکستان کے لوگ، جو ہماری جو کمیونٹی نیو یارک میں، یو ایس اے میں ہے، ان میں اگر کوآرڈینیشن بڑھے، ٹائم ٹو ٹائم ہم اکٹھے ہوتے رہے، اپنے ایشوز کو ایک دوسرے کے ساتھ شیئر کرتے رہے اور اس کو میڈیا کے ذریعے دنیا کے سامنے لاتے رہے، تو انشاءاللہ تعالی مجھے کوئی شک نہیں ہے کہ اس کا رزلٹ ضرور پازیٹیو نکلے گا۔ انڈیا تو ایک فیک قسم کے ایشوز بناتا ہے، ہاں پاکستان میں جو بھی ڈفرینٹ علاقے ہیں، مگر جو خالصتان کا ایشو ہے یہ ایک جینوئن ایشو ہے جو کئی دہائیوں سے چل رہا ہے، اور اس کو ہم مل جل کے اس کو ہائی لائٹ کرتے رہے۔ ہمارا تھنک ٹینک ہے، آپ کا بھی جو تھنک ٹینک ہے، ہمیں مل جل کے یہ کام کرتے رہنا چاہیے تاکہ اس چیز کو ہم میڈیا پہ زندہ رکھیں۔ آج کل دور ہی میڈیا کا ہے، جس تحریک کی گرپ میڈیا پہ مضبوط ہے اسی کو ہم صحیح طریقے سے زندہ رکھ سکتے ہیں۔ کشمیر میں جو برہان وانی کی جو شہادت ہے وہ بھی ایک گولی سے ہٹ کے اس نے سوشل میڈیا پہ کشمیر کاز کو اٹھایا ہوا تھا، تو جس کی آواز دبانے کے لیے اتنے عرصے سے انڈین فورسز کوشش کر رہی تھی، مگر اس کی شہادت، جیسے ہمارے پرائم منسٹر میاں محمد نواز شریف صاحب نے اگلے دن بھی بولا کہ برہان وانی کی شہادت کشمیر کاز کو ایک کنکلوژن پہ لے آئی ہے، اور میرا ایک پختہ ایمان ہے کہ اب یہ ہو نہیں سکتا کہ یہ تحریک کسی بھی صورت ریورس ہو سکے۔ آپ دیکھیں سوشل میڈیا پہ جائیں، کرفیو کے باوجود تقریباً اب 90 ڈیز ہو گئے ہیں کہ کرفیو ہے وہاں پہ، مگر اس کے باوجود جب بھی آپ لوگ دیکھیں تو وہ ہزاروں اور لاکھوں کی تعداد میں اکٹھے ہو جاتے ہیں۔ کسی کی وہاں پہ شہادت ہوتی ہے تو اس کے جنازے پہ سب لوگ اتنی تعداد میں اپنی جان کو ہتھیلی پہ رکھ کے، سبز پرچم ہاتھ پہ اٹھا کے وہ پھر بھی نکلتے ہیں، اور وہاں پہ ان کے جو نعرے ہیں کہ لے کے رہیں گے آزادی، کشمیر بنے گا پاکستان، اور یہ نعرے جو ہیں وہ ہر وقت وہاں پہ گونجتے رہتے ہیں۔ اور انڈیا کی یہاں پہ بات کی گئی کہ انڈیا کی جو پہچان ہے وہ یہ ہمارے پنجاب کے سکھ بھائی ہیں، ان کی جو پگ ہے، اگر اس پگ کو انڈیا سے نکال دیں تو انڈیا کے پاس کچھ بھی نہیں ہے، بلکہ میں یہاں تک کہوں گا کہ ہمارے جو بر صغیر کی پہچان ہے یہ سکھوں کی پگ ہے، جو ایک پہچان کی علامت ہے۔ اگر انڈیا کا سب کانٹیننٹ کا کوئی چہرہ دکھانا ہو تو یہ ہمارے سردار بھائیاں ہی نہیں کا چہرہ پہلے دکھایا جاتا ہے۔ اسی سے ٹورزم کو بھی وہ اٹریکٹ کرنے کے لیے وہ دکھاتے ہیں کہ ہم انڈیا کی بات کر رہے ہیں، کہ شاید کسی کو پڑھنے کا یا کسی کو زیادہ سننے کا موقع نہ ملے تو صرف پگ دیکھ کے سمجھ جائیں کہ وہ کس چیز کی بات کر رہے ہیں۔ تو آج میری باری جو ہے نا وہ میں نے اسپیچ تو نہیں کرنی تھی، تھینک یو کرنا تھا، بٹ جب ہم نیکسٹ ٹائم بیٹھیں گے ڈاکٹر صاحب تو ایک میں نے فلم دیکھی تھی پنجابی کی، کرتار سنگھ، ہاں جی، علاؤدین کی فلم تھی، تو وہ فلم میں دیکھتا رہا تو دیکھ کے
اینڈ پہ میں بیٹھ کے سوچنے لگ گیا. میں نے کہا کہ جب یہ موومنٹ شروع ہوئی تو اس میں جو چیز میں نے نوٹ کی کہ سکھوں میں اور مسلمانوں میں اتنا پیار تھا, تو میں نے بڑی کوشش کی کہ سمجھوں کہ ہوا کیا, کہ یہ قتل و غارت جو سکھوں کی اور مسلمانوں کی ہوئی ہے اس پہ کیا ایلیمنٹ تھا. میری سمجھ میں نہیں آیا. جب نیکسٹ ٹائم پروگرام ہو تو اس پہ میں گزارش کروں گا کہ اس پہ روشنی جو ہے نا وہ تھوڑی آپ ڈالیے گا. اور باقی جس علاقے سے میں بلانگ کرتا ہوں, میرا گاؤں بھی ہسٹوریکلی گرو نانک سے جڑا ہوا ہے. آپ کی ہسٹری میں ایک کردار آتا ہے احمد قندھاری. ان کا جو دربار ہے وہ میرے گاؤں میں ہے کہ جب انہوں نے اوپر سے پتھر پھینکا اور گرو نانک نے وہ پنجہ سے وہ اس کو روکا, تو پنجہ صاحب کو وہی میں کہہ رہا ہوں, تو وہ ایک اس طریقے سے اٹیچمنٹ بھی ہے ہماری. اور دوسری جو انڈیا نے آج کل سرجیکل اسٹرائک کا انہوں نے ایک ڈرامہ رچایا ہوا ہے, اس کے ذریعے آپ نے وہ میڈیا کو وہ مقصد ایک ایشو دے رہے ہیں جس پہ وہ ڈسکس کریں. مگر دیکھیں اللہ تعالیٰ کے کام کہ وہ ایک, میں نے پہلے بولا کہ وہ ایک فیک قسم کی کہانیاں گھڑتے ہیں اور پھر خود ہی اس میں جو ہے نا وہ پھنس جاتے ہیں. ایک چیز میں بتا دوں کہ پاکستان اگر پورے کا پورا ہم خالی بھی کر دیں نا, نہ پہ وہاں پہ کوئی فوجی ہو نہ بھی بندہ ہو, پھر بھی انڈیا میں یہ جرت نہیں ہے کہ وہ ہمارے بارڈر کے 1 انچ بھی آگے آ سکے. انشاءاللہ تعالیٰ جو پاکستان کی جو دفاع ہے وہ انتہائی مضبوط ہے اور کوئی بھی دنیا کی طاقت اس کو پار کرنے کے لیے 100 دفعہ سوچے گی. اور اگر ہندوستان سے ہمارے جو سکھ بھائی ہیں فوج میں بھی زیادہ یہی ہیں, میرے خیال میں اگر فوج سے یہ پنجابی نکال دیں تو ان کی ڈیفنس لائن ویسے ہی ختم ہو جاتی ہے, ان کو ڈیفینڈ کرنے کے لیے بھی کوئی نہیں ہے. تو میں اپنے جتنا یہاں پہ میڈیا ہے میں اس کا شکریہ ادا کرتا ہوں. مجیب لودھی صاحب پاکستان نیوز سے جن کی بڑی کنٹریبیوشن کا آج کا پروگرام کرنے میں, فاروق صاحب پاکستان پوسٹ سے, محسن ظہیر صاحب صدائے پاکستان سے, معاوض صدیقی صاحب جن کے خیالات سے ہم ہر دفعہ بڑے محظوظ ہوتے ہیں دنیا نیوز سے, اور نقوی صاحب سب رنگ سے, فائق صدیقی صاحب ٹی وی 1 سے, شکیل چودھری صاحب نیوز 7 سے, محمد حسین پاکستان نیوز, نیلم جی ٹی وی 84, اور ہماری کمیونٹی کے جو پاکستانی کمیونٹی کے اور سکھ کمیونٹی کے جتنے بھی ہمارے یہاں پہ پارٹیسپینٹ ہیں ان کا میں شکریہ ادا کرتا ہوں. ہمارے عابد ندیم ملک صاحب یہ بہت بزی تھے اور ٹائم نکال کے انہوں نے بولا تھا کہ میں پوری کوشش کروں گا, وہ الحمدللہ وہ پہنچ گئے, مگر ان کو کور کرنے کے لیے شفیق صدیقی صاحب کو انہوں نے پہلے بھیج دیا, ہم ان کے مشکور ہیں. ہماری کمیونٹی کی جان آصف بیگ صاحب جن کے بغیر کوئی بھی ایونٹ سکسیسفلی کرنا ممکن نہیں ہے, میں ان کا بھی شکریہ ادا کرتا ہوں. کرنل مقبول صاحب بیٹھے ہوئے ہیں, مجھے افسوس ہے کہ آپ کا اس میں آج ویو لینے کا موقع نہیں ملا. جی تھینک یو سو مچ. طالب صاحب یہاں پہ بیٹھے ہوئے تھے, جمال محسن صاحب ہیں, چودھری ظہور صاحب ہیں, زمان افریدی صاحب, شیخ صاحب یہاں پہ بیٹھے ہوئے ہیں, ضیاء بٹ صاحب, شاہد کامریڈ, فضل الحق صاحب, شاہد مہر صاحب, اور باقی بھی جتنے ہمارے دوست ہیں. اگر میں کسی کو مس کر گیا ہوں تو اس کی معافی. اور ڈاکٹر صاحب کے لیے بس ایک میں اینڈ پہ میں جاتے ہوئے میں کہوں گا کہ آپ کی شکل میں ایک سافٹ سپوکن لیڈر, میں کہتا ہوں کہ لیڈر کے الفاظ ہوتے ہیں جو بولتے ہیں, اور ان کی کمٹمنٹ, اگر اپنی کاز
ਕਿ ਕਮਿਟਮੈਂਟ ਹੋ। ਪੰਜਾਬੀ ਵਿੱਚ ਕਹਿੰਦੇ ਨੇ ਕਿ ਪੈਰਾਂ ਦਾ ਪੱਕਾ ਹੋਣਾ ਚਾਹੀਦਾ, जो अपनी बात पे डटा रहे, जो अपने पाँव पे अपने मजबूती से खड़ा रहे, वही लीडर होता है। और हमारे लिए अगेन ये बड़े फख्र की बात है कि आपको आज सुनने का मौका मिला। इंशाल्लाह ताला अगली बैठक हम जल्दी करेंगे। अगर आप भी अपनी कम्युनिटी इसी तरह उनको यूनाइटेड रखें, जब भी आप देखें आपके पास टाइम है, इंशाल्लाह ताला हम दोबारा किसी जगह पे बैठेंगे और इस गुफ्तगू को आगे चलना चाहिए, और तब तक चलना चाहिए जब तक इसका हम कंक्लूजन नहीं दे लेते। तो मोहम्मद राज का बहुत बहुत शुक्रिया। साथियों, आप तमाम लोग बहुत दूर दूर से तशरीफ लाए थे। मैं अपनी तमाम पंजाबी वीरां, तमाम अपनी भैणां, छोटी बच्चियां, बुजुर्गां ते तमाम लोगों का आभारी हां कि तुसीं सारे इत्थे तशरीफ ले आए। ते अज दी ये शाम डॉक्टर अमरजीत सिंह दे नां सी, तो एक किस तरह का सूरमा जिन्हें अपने तमाम यानी दलाइल दे अंदर दलील दे नाल साबित किया कि तहरीकां वही कामयाब होंदियां जिहदे अंदर वजन होए। ये डॉक्टर साहब ने अज विखाता। खाना लग चुका। मैं तमाम लेडीज़ नू, बच्चियां नू, उन्हां नू, छोटे बच्चियां नू ते लेडीज़ नू, साडी मावां भैणां नू ये बिनती करदा पहले वो उत्थे चले जान, ਉਹਦੇ बाद साडे दूसरे वीर जान। पाकिस्तानी अमेरिकन थिंक टैंक दा प्रोग्राम दे अंदर तुसीं सारियां दा बहुत बहुत शुक्रिया। ते ਇਹਦੇ बाद सवाल जवाब होंगे। रोटी पहला खा लो, देर हो गई है। ਉਹਦੇ बाद मीडिया वाले डॉक्टर साहब नाल सवाल जवाब करांगे। ਦਰਸ਼ਕੋ, ਜਿਸ ਤਰ੍ਹਾਂ ਤੁਸੀਂ ਦੇਖਿਆ ਹੈ ਕਿ ਜਿਹੜਾ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਸੀ, ਇਹ ਈਵੈਂਟ ਬੜਾ ਹੀ ਕਾਮਯਾਬ ਰਿਹਾ, ਜਿਸ ਵਿੱਚ ਡਾਕਟਰ ਅਮਰਜੀਤ ਸਿੰਘ ਨੇ, ਜਿਹੜੇ ਕਿ ਖਾਲਸਾ ਸਿੱਖ ਅਫੇਅਰ ਸੈਂਟਰ ਦੇ ਸੰਚਾਲਕ ਨੇ, ਉਹਨਾਂ ਨੇ ਬੜੇ ਹੀ ਬੇਧੜਕ ਤਰੀਕੇ ਨਾਲ ਇਸ ਈਵੈਂਟ ਨੂੰ ਕਾਮਯਾਬ ਬਣਾਇਆ ਆਪਣੀ ਸਪੀਚ ਰਾਹੀਂ। ਤੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਵੀ ਈਵੈਂਟ ਹੋਣਗੇ ਤੇ ਉਹਨਾਂ ਦੇ ਰੂਬਰੂ ਤੁਹਾਨੂੰ ਇਸੇ ਤਰ੍ਹਾਂ ਅਸੀਂ ਕਰਵਾਉਂਦੇ ਰਵਾਂਗੇ। ਮੈਂ ਨੀਲਮ ਕੌਰ, TV 84 ਦੇ ਨਾਲ, ਕੈਮਰਾਮੈਨ ਅਮਰਵੀਰ ਸਿੰਘ। ਥੈਂਕ ਯੂ।